ਪਿੱਪਲ ਦੇ ਆ ਪਾਪਿਆ ਕੇਹੀ ਖੜ ਖੜ ਲਾਈ ਆ, ਗਏ ਨੀ ਪੁਰਾਣੇ ਰੁੱਤ ਨਵਿਆਂ ਦੀ ਆਈ ਆ। ਜ਼ਿੰਦਗੀ ਦਾ ਇਹ ਪੂਰਾ ਗੇੜ ਹੈ। ਇਹਦੇ ਵਿੱਚ ਲੋਕਾਂ ਦੀ ਜੀਆਂ ਦੀ ਆਵਾਜਾਈ ਜਿਹੜੀ ਹੈ ਉਹ ਮੁਸਤਕਿਲ ਹੈ ਤੇ ਇੱਕ ਤਰ੍ਹਾਂ ਦੀ ਮੈਰਾਥਨ ਹੀ ਹੈ ਤੇ ਹਰ ਖੇਤਰ 'ਚ ਹਰ ਪੱਧਰ 'ਚ ਹਰ ਵਸੋਂ 'ਚ ਇਹ ਰੀਤ ਟੁਰੀ ਹੋਈ ਹੈ। ਅੱਜ ਪੰਜਾਬੀ ਸੰਗਤ ਦੇ ਇਸ ਇਕੱਠ 'ਚ ਅਸੀਂ ਨਵਿਆਂ ਦੇ ਸਵਾਗਤ ਦਾ ਇਤਮਾਮ ਕੀਤਾ। ਉਹਨਾਂ ਦੇ ਨਾਲ ਵਿਚਾਰ ਦਾ, ਉਹਨਾਂ ਨਾਲ ਸਾਂਝ ਪਿਆਰ ਦਾ ਅਸੀਂ ਇਹ ਉਚੇਚਾ ਇਕੱਠ ਕਰ ਰਹੇ। ਸਭ ਜੀਆਂ ਨੂੰ ਅਸੀਂ ਬੜੀ ਮੁਹੱਬਤ ਨਾਲ ਜੀ ਆਇਆਂ ਨੂੰ ਕਹਿੰਦੇ ਹਾਂ ਤੇ ਦੇਰੀ ਥੋੜ੍ਹੀ ਹੋ ਗਈ ਬਵਜੂ ਮੌਸਮ ਵੀ ਕਹਿ ਲਓ ਤੇ ਕੁਝ ਮਾਮਲਾਤੀ ਸਤਹ 'ਤੇ ਵੀ। ਅੱਜ ਦਾ ਇਕੱਠ ਉਚੇਚਾ ਇਕੱਠ ਹੈ। ਜਿਵੇਂ ਤੁਸੀਂ ਵੇਖ ਰਹੇ ਹੋ, ਨਵੀਂ ਪੀੜ੍ਹੀ, ਨਵੀਆਂ ਕਲਮਾਂ, ਨਵੀਂ ਪੁੰਗਾਰ ਜਿਹੜੀ ਚੀਜ਼ਾਂ ਜਿਹੜੀਆਂ ਪੁੰਗਰਦੀਆਂ ਨੇ, ਉਗੜਦੀਆਂ ਨੇ, ਜਿਵੇਂ ਅਸੀਂ ਕਿਸੇ ਵੇਲੇ 'ਚ ਸਾਂ। ਗੋ ਅਜੇ ਵੀ ਉਸੇ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਕਿ ਅੱਜ ਵੀ ਕਿਧਰੇ ਨਵੇਂ ਹੀ ਆ ਅਤੇ ਅੱਜ ਹੀ ਕਿਧਰੇ ਜੰਮੇ ਆ ਅਤੇ ਅੱਜ ਹੀ ਕਿਧਰੇ ਟੁਰੇ ਹੋਏ ਆ ਅਤੇ ਕੋਈ ਹਰ ਦਿਨ ਪਹਿਲਾਂ ਵੀ ਲੱਗਦਾ ਅਤੇ ਹਰ ਦਿਨ ਆਖਰੀ ਵੀ ਲੱਗਦਾ। ਇੰਝ ਦੀ ਸਾਡੀ ਜ਼ਿੰਦਗੀ ਅਤੇ ਉਹਨਾਂ ਦੀ ਸ਼ਾਇਰੀ ਅਤੇ ਉਹਨਾਂ ਦੇ ਵਿਚਾਰ ਅਸੀਂ ਸੁਣਾਂਗੇ। ਵਿਚਾਰ ਬਹੁਤ ਮੁਖਤਸਰ 2-3 ਮਿੰਟ 'ਚ 4 ਮਿੰਟ 'ਚ ਕੋਈ ਵੀ ਸ਼ਾਇਰ ਜਿਹੜੇ ਅਸੀਂ ਸ਼ੈਡਿਊਲ ਕੀਤੇ ਨੇ ਅੱਜ, ਉਹ ਆਪਣੇ ਪੰਜਾਬੀ ਵੱਲ ਆਵਣ, ਲਿਖਣ, ਕਿਵੇਂ ਉਹ ਲੀਲ ਖਿਆਲ ਜਾਂ ਅਹਿਸਾਸ ਆਇਆ ਔਰ ਉਰਦੂ ਅੰਗਰੇਜ਼ੀਆਂ ਦੀ ਪੜ੍ਹਾਈ 'ਚੋਂ ਪੰਜਾਬੀ ਵੱਲ ਆਉਣ ਦਾ ਜਿਹੜਾ ਖਿਆਲ ਹੈ ਔਰ ਉਸ ਦੇ ਵਿੱਚ ਉਹਨਾਂ ਦੇ ਨਾਲ ਕੀ ਉਹਨਾਂ ਦੇ ਮਹਿਸੂਸਾਤ ਨੇ, ਉਹ 4 ਲਫ਼ਜ਼ ਬੋਲ ਕੇ ਅਤੇ ਅਸੀਂ ਉਹਨਾਂ ਕੋਲੋਂ ਉਹਨਾਂ ਦੀ ਸ਼ਾਇਰੀ ਸੁਣਾਂਗੇ। 10 ਤੋਂ 15 ਮਿੰਟ ਹਰ ਸ਼ਾਇਰ ਦੇ ਕੋਲ ਟਾਈਮ ਹੈ। ਸੋ ਅੱਜ ਦੇ ਇਸ ਇਕੱਠ ਦੀ ਪ੍ਰਧਾਨਗੀ ਮੈਂ ਅਜੇ ਆਪਣੇ ਮਿੱਤਰ ਪਿਆਰੇ ਵੱਡੇ ਵੀਰ ਵੀ ਅਤੇ ਦਰੀਨਾ ਸੱਜਣ ਵੀ ਅਤੇ ਪੰਜਾਬੀ ਦੇ ਉੱਘੇ ਖੋਜਕਾਰ ਵੀ ਨੇ, ਲੇਖਕ ਨੇ, ਕਹਾਣੀਕਾਰ ਨੇ ਅਤੇ ਉਸਤਾਦ ਨੇ, ਜਿਨ੍ਹਾਂ ਨੇ ਇੱਕ ਅਦਾਰੇ ਜਿੰਨਾ ਕੰਮ ਕੀਤਾ ਹੈ, ਜਿਨ੍ਹਾਂ ਦੀਆਂ ਕਿਤਾਬਾਂ ਜਿਨ੍ਹਾਂ ਦੀਆਂ ਲਿਖਤਾਂ ਉੱਤੇ ਪੂਰੇ ਪੰਜਾਬ ਨੂੰ ਮਾਣ ਹੈ, ਜਿੱਥੇ ਤੱਕ ਵੀ ਪੰਜਾਬੀ ਬੋਲੀ ਹੈ। ਅਤੇ ਉਹਨਾਂ ਦਾ ਚੁਣਾਵ ਵੀ ਇਸ ਕਰਕੇ ਉਚੇਚੇ ਤੌਰ 'ਤੇ ਉਹਨਾਂ ਨੂੰ ਅਸੀਂ ਅਰਜ਼ੀ ਪਾਈ ਸੀ ਕਿ ਬਈ ਉਹ ਸ਼ਾਇਰ ਨਹੀਂ ਹਨ, ਪਰ ਸ਼ੇਰ ਦੇ ਕਲਾਸਿਕੀ ਸ਼ਾਇਰੀ ਦੇ ਉਹ ਪਾਰਖ ਨੇ, ਲਿਖਤ ਦੇ ਪਾਰਖ ਨੇ, ਤਵਾਰੀਖ ਦੇ ਜਾਣੂ ਨੇ ਅਤੇ ਉਹ ਸਾਰਾ ਸੁਣਨ ਤੋਂ ਬਾਅਦ ਉਸ ਨੂੰ ਕਿਸ ਤਰ੍ਹਾਂ ਉਹਦੀ ਪਰਖ ਬਣਾਉਂਦੇ ਨੇ, ਕਿਸ ਤਰ੍ਹਾਂ ਵੈਲੂਏਟ ਕਰਦੇ ਨੇ, ਕਿਸ ਤਰ੍ਹਾਂ ਦੀ ਉਪਜ ਹੈ, ਨਵੀਂ ਸ਼ਾਇਰੀ ਦਾ ਕੀ ਰੰਗ ਢੰਗ ਹੈ, ਉਹਦੇ ਬਾਰੇ ਉਹਨਾਂ ਦੇ ਅਸੀਂ ਸਦਾਰਤੀ ਜਿਹੜਾ ਪ੍ਰਧਾਨਗੀ ਵਿਚਾਰ ਉਹ ਜਾਣਾਂਗੇ। ਸੋ ਤੁਹਾਡੇ ਸਾਰਿਆਂ ਦੀਆਂ ਤਾੜੀਆਂ 'ਚ ਬਹੁਤ ਮਾਣ ਨਾਲ ਅੱਜ ਦੇ ਸਾਡੇ ਇਕੱਠ ਦੇ ਪ੍ਰਧਾਨ ਮਾਣਯੋਗ ਡਾਕਟਰ ਸਈਦ ਪੁੱਡਾ ਹੋਰਾਂ ਨੂੰ ਕਹਾਂਗਾ ਕਿ ਉਹ ਸਟੇਜ 'ਤੇ ਤਸ਼ਰੀਫ ਲਿਆਓ। ਥੋੜ੍ਹੀ ਜਿਹੀ ਮੇਰੀ ਆਗਾਜ਼ੀਆ ਥੋੜ੍ਹਾ ਜਿਹਾ ਵੱਧ ਸਕਦਾ ਹੈ। ਉਹਦੇ ਵਿੱਚ ਇੱਕ ਖਾਸ ਉਚੇਚੀ ਇੱਕ ਵਿਉਂਤ ਬਣੀ ਹੈ ਜਾਂ ਇੱਕ ਅਮਲਦਾਰੀ ਬਣੀ ਹੈ, ਇੱਕ ਨਵਾਂ ਆਰ ਹੋਇਆ ਹੈ ਜਿਹੜਾ ਕਿ ਮੈਂ ਬਤੌਰ ਜਨਰਲ ਸੈਕਟਰੀ ਆਈਨੀ ਤੌਰ 'ਤੇ ਵੀ ਉਸ ਇਖਤਿਆਰ ਨੂੰ ਇਸਤੇਮਾਲ ਕਰਦੇ ਹਾਂ। ਅਸੀਂ ਮੈਂ ਜਿਸ ਤਰ੍ਹਾਂ ਵੇਖ ਰਿਹਾ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਪੰਜਾਬੀ ਆਰਟ, ਲਿਟਰੇਚਰ, ਕਲਚਰ ਜਾਂ ਤਵਾਰੀਖ ਨਾਲ ਜੁੜੇ ਪ੍ਰੋਗਰਾਮ ਪਿਛਲੇ 4-5 ਮਹੀਨਿਆਂ ਤੋਂ ਕਰ ਰਹੇ ਹਾਂ ਔਰ ਉਹਨਾਂ ਦੀ ਬੜੀ ਸਲਾਹਣਾ ਵੀ ਹੋ ਰਹੀ ਹੈ। ਪਰ ਜਿਸ ਤਰ੍ਹਾਂ ਜਿਹੜੇ ਜੀਆਂ ਦੇ ਨਾਲ ਅਸੀਂ ਰਲ ਕੇ ਕਰ ਰਹੇ ਹਾਂ ਜਾਂ ਸ਼ੁਰੂ ਕੀਤਾ ਹੈ, ਉਹਨਾਂ ਦੀ ਉਸ ਤਰ੍ਹਾਂ ਦੀ ਪਕੜ ਨਹੀਂ ਹੈ ਮਾਮਲਿਆਂ ਬਾਰੇ ਅਤੇ ਮੇਰਾ ਦਿਲ ਸੀ ਕਿ ਇਹਦੇ ਵਿੱਚ ਅਸੀਂ ਕੁਝ ਹੋਰ ਜੀਆਂ ਨੂੰ ਜੋੜੀਏ ਜਿਨ੍ਹਾਂ ਦਾ ਕੋਈ ਸੀਰੀਅਸ ਬੁਨਿਆਦਾਂ 'ਤੇ ਪੰਜਾਬੀ ਇਲਮ ਅਦਬ ਦੇ ਨਾਲ, ਲਿਖਤ ਪੜ੍ਹਤ ਦੇ ਨਾਲ ਜਾਂ ਲਿਟਰੇਚਰ ਨਾਲ ਜਾਂ ਤਵਾਰੀਖ ਨਾਲ ਜਾਂ ਇੰਤਜ਼ਾਮੀ ਮਾਮਲਿਆਂ ਤੱਕ ਵੀ ਕਹਿ ਲਓ, ਹਰ ਉਹਨਾਂ ਦੀ ਕੋਈ
ਪਕੜ ਹੋਵੇ ਜਾਂ ਉਹਨਾਂ ਦਾ ਕੋਈ ਉਹਨਾਂ ਕੋਲ ਬਿਹਤਰ ਇੱਕ ਲਾਇਆ ਅਮਲ ਹੋਵੇ। ਅਤੇ ਉਹਦੇ ਲਈ ਦੋ ਜੀ ਜਿਨ੍ਹਾਂ ਦਾ ਮੇਰੇ ਮਨ 'ਚ ਬੜਾ ਸ਼ੁਕਰਾਨਾ ਹੈ, ਦੋ ਨੌਜਵਾਨ ਲੇਖਕ, ਦੋ ਨੌਜਵਾਨ ਸ਼ਾਇਰ ਔਰ ਆਪਣੀ ਆਪਣੀ ਪੱਧਰ ਦੇ ਵਿੱਚ ਉਹਨਾਂ ਦੀ ਚੰਗੀ ਪੜ੍ਹਤ ਹੈ। ਉਹਨਾਂ ਨੂੰ ਅਸੀਂ ਬਤੌਰ ਐਡੀਸ਼ਨਲ ਸੈਕਟਰੀ, ਮਤਲਬ ਅਗਰ ਮੈਂ ਅੱਗੇ ਪਿੱਛੇ ਵੀ ਹੋਵਾਂ ਜਾਂ ਅਸੀਂ ਨਾਲ ਵੀ ਹੋਏ ਤਾਂ ਅਸੀਂ ਕੋਈ ਇਕੁਅਲ ਸਟੇਟਸ ਦੇ ਨਾਲ ਹੀ ਉਹ ਕੰਮ ਕਰਾਂਗੇ। ਸਾਰੇ ਤਿੰਨੇ ਜਣੇ ਰਲ ਕੇ, ਚਾਰੇ ਜਣੇ ਰਲ ਕੇ, ਜਿੰਨੇ ਵੀ ਜੀ ਨੇ। ਔਰ ਅਸਲ 'ਚ ਇਹ ਜੀ ਸਾਰੇ ਹੀ ਜਿੰਨੇ ਤੁਸੀਂ ਬੈਠੇ ਹੋ ਵੀ ਸਾਡੇ ਹਿੱਸਾ ਹੋ, ਇੱਕ ਸਾਂਝ ਹੀ ਹੈ, ਸਾਰੀ ਇੱਕ ਤਾਰਾ ਹੀ ਹੈ। ਅਤੇ ਉਹਦੇ ਲਈ ਦੋ ਜੀ ਜਿਨ੍ਹਾਂ ਨੇ ਮੇਰੀ ਉਚੇਚੀ ਗੱਲ ਹੋਈ, ਉਹਨਾਂ ਦੀ ਰਜ਼ਾਮੰਦੀ ਹੋਈ ਅਤੇ ਅੱਜ ਅਸੀਂ ਉਹਨਾਂ ਨੂੰ ਬਤੌਰ ਐਡੀਸ਼ਨਲ ਸੈਕਟਰੀ ਜਿਹੜਾ ਨਾ, ਔਰ ਇੱਕ ਤਾਂ ਉਹ ਅੱਜ ਦੇ ਪਾਰਟੀਸਪੈਂਟ ਵੀ ਨੇ ਅੱਜ ਦੇ ਇਕੱਠ ਦੇ, ਔਰ ਦੂਸਰਾ ਮੈਂ ਬਤੌਰ ਐਡੀਸ਼ਨਲ ਸੈਕਟਰੀ ਉਹਨਾਂ ਨੂੰ ਅੱਜ ਸਟੇਜ 'ਤੇ ਬੁਲਾ ਰਿਹਾ। ਪਹਿਲੇ ਮੈਂ ਜ਼ੁਹੇਬ ਆਲਮ ਨੂੰ ਕਹਾਂਗਾ ਕਿ ਉਹ ਤਸ਼ਰੀਫ ਲਿਆਉਣ, ਇਹਨਾਂ ਦੇ ਬਾਰੇ ਤਾਰਫ ਬਾਅਦ 'ਚ ਕਰਨੇ ਆ। ਬਤੌਰ ਐਡੀਸ਼ਨਲ ਸੈਕਟਰੀ ਇਹਨਾਂ ਕੋਲੋਂ ਵਿਚਾਰ ਵੀ ਸੁਣਾਂਗੇ। ਅਤੇ ਇਸੇ ਤਰ੍ਹਾਂ ਮੁਦੱਸਰ ਨੌਲ ਹੋਰਾਂ ਨੂੰ ਮੈਂ ਕਹਾਂਗਾ ਕਿ ਉਹ ਵੀ ਸਟੇਜ 'ਤੇ ਤਸ਼ਰੀਫ ਲੈ ਕੇ ਆਉਣ। ਇਹਨਾਂ ਦਾ ਤਾਰਫ ਹਲਕਾ ਜਿਹਾ ਬਾਅਦ 'ਚ ਕਰਾਵਾਂਗੇ, ਇਹਨਾਂ ਨੇ ਖੁਦ ਵੀ ਤਾਂ ਹਲਕਾ ਹਲਕਾ ਕਰਾਉਣਾ ਹੈ। ਅਤੇ ਇਹਦੇ ਨਾਲ ਇਹ ਵੀ ਹੋਈ, ਮੈਂ ਜਿਵੇਂ ਪਹਿਲੇ ਗੱਲ ਕਹੀ ਨਾ, ਗਏ ਨਹੀਂ ਪੁਰਾਣੇ ਰੁੱਤ ਨਵਿਆਂ ਦੀ ਆਈ ਹੈ। ਅਤੇ ਅਸਾਂ ਇਸੇ ਤਰ੍ਹਾਂ ਮੈਨੂੰ ਯਾਦ ਹੈ ਕਿ ਜਿਸਲੇ 92-93 'ਚ ਇਕਬਾਲ ਕੈਸਰ ਸਾਹਿਬ ਬੈਠੇ ਨੇ, ਇਹ ਸੈਕਟਰੀ ਸਨ ਮੇਰੇ, ਅਤੇ ਮੈਂ ਇਹਨਾਂ ਦੇ ਨਾਲ ਬਤੌਰ ਜੁਆਇੰਟ ਸੈਕਟਰੀ, ਔਰ ਕੰਵਲ ਮੁਸ਼ਤਾਕ ਹੋਰਾਂ ਦੇ ਨਾਲ ਬਤੌਰ ਜੁਆਇੰਟ ਸੈਕਟਰੀ 92-93 2 ਸਾਲ ਮੈਂ ਇਹਨਾਂ ਦੀਆਂ ਕਾਰਵਾਈਆਂ ਲਿਖੀਆਂ। ਔਰ ਉਹਦੀ ਵਜ੍ਹਾ ਨਾਲ ਜਿਹੜਾ ਮੁਹਾਰ ਬਣਿਆ ਲਿਖਣ ਦਾ, ਕਿਉਂਕਿ ਵੱਡੇ ਵੱਡੇ ਲੋਕ ਉਦੋਂ ਆ ਕੇ ਬਹਿੰਦੇ ਸਨ ਸੰਗਤ 'ਚ, ਐਨੋਲਗ ਫਰੀਦਕੋਟੀ ਸਾਹਿਬ ਬਹਿੰਦੇ ਸਨ, ਅਲੀ ਅਰਸ਼ਦ ਮੀਰ ਸਾਹਿਬ, ਉਦੋਂ ਨਜਮ ਹੁਸੈਨ ਸਈਦ ਸਾਹਿਬ ਵੀ ਆਉਂਦੇ ਸਨ, ਸ਼ਫਕਤੁੱਲ ਮਿਰਜ਼ਾ ਸਾਹਿਬ ਆਉਂਦੇ ਸਨ, ਆਸਫ ਖਾਨ ਸਾਹਿਬ ਆਉਂਦੇ ਸਨ, ਭੁੱਟਾ ਸਾਹਿਬ ਆਉਂਦੇ ਸਨ। ਉਸ ਜ਼ਮਾਨੇ ਦੇ ਵਿੱਚ ਮਤਲਬ ਬੜਾ 30-32 ਸਾਲ ਪੁਰਾਣਾ ਮਾਮਲਾ ਹੈ। ਅਤੇ ਉੱਥੋਂ ਮੈਨੂੰ ਜਿਸ ਤਰ੍ਹਾਂ ਦੀ ਸਮਝ ਆਈ ਹੈ ਸਾਰੀ ਦੀ, ਉਹ ਸ਼ਾਇਦ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਕੇ ਵੀ ਨਾ ਆਉਂਦੀ। ਅਤੇ ਇਹ ਵਕਤਾਂ ਵਾਲੇ ਨੇ ਮੁਦੱਸਰ ਨੌਲ ਵੀ ਔਰ ਆਪਣਾ ਜ਼ੁਹੇਬ ਆਲਮ ਵੀ, ਕਿ ਇਹ ਇੱਕ ਇਸ ਧਾਰੇ ਦਾ, ਇਸ ਲਹਿਰ ਦਾ ਹਿੱਸਾ ਬਣੇ ਜਿਹਦੇ ਵਿੱਚ ਪੰਜਾਬੀ ਆਰਟ ਦੀ, ਇਲਮ ਅਦਬ ਦੀ ਗੱਲ ਹੋਏਗੀ, ਔਰ ਉਦੋਂ ਔਰਗਨਾਈਜ਼ ਕਰਨ ਦੇ ਵਿੱਚ ਇਹਨਾਂ ਦਾ ਹਿੱਸਾ ਹੋਏਗਾ। ਇਹਦੇ ਲਈ ਮੈਨੂੰ ਵੀ ਇੱਕ ਮਾਣ ਇਹਨਾਂ ਦੇ ਉੱਤੇ ਮਹਿਸੂਸ ਹੋ ਰਿਹਾ। ਸੋ ਅੱਜ ਦੇ ਇਕੱਠ ਨੂੰ ਤੋੜਦੇ ਹਾਂ, ਕਿਉਂਕਿ ਪਹਿਲੇ ਹੀ ਕਾਫੀ ਦੇਰ ਨਾਲ ਸ਼ੁਰੂ ਹੋਇਆ। ਇੱਕ ਜ਼ਿਆਦਾ ਵਧੇਰੇ ਸਾਡੇ ਜਿਹੜੇ ਅੱਜ ਦੇ ਪਾਰਟੀਸਪੈਂਟਸ ਨੇ, ਉਹ ਗੌਰਮੈਂਟ ਕਾਲਜ ਯੂਨੀਵਰਸਿਟੀ ਦੇ ਨਾਲ ਉਹਨਾਂ ਦੀ ਜੁੜਤ ਹੈ, ਪੜ੍ਹਤ ਵੀ ਹੈ ਉੱਥੋਂ ਦੀ ਹੈ, ਅਤੇ ਉਹਦੇ ਨਾਲ ਨਾਲ ਪੰਜਾਬ ਯੂਨੀਵਰਸਿਟੀ, ਹੋਰ ਦੋ ਯੂਨੀਵਰਸਿਟੀਆਂ ਤੋਂ ਵੀ ਨੇ। ਅਤੇ ਪਹਿਲੀ ਪਰਫੋਰਮੈਂਸ ਜਿਹੜੀ ਹੈ ਉਹ ਅਸੀਂ ਨੌਜਵਾਨ ਇੱਕ ਗਾਇਕ ਨੂੰ ਅਸੀਂ ਉਚੇਚੇ ਤੌਰ 'ਤੇ ਬੁਲਾਇਆ, ਬੜੇ ਸ਼ਾਰਟ ਨੋਟਿਸ 'ਤੇ। ਉਹ ਸਾਨੂੰ ਇੱਕ ਗੀਤ ਸੁਣਾਉਣਗੇ, 2 ਚੀਜ਼ਾਂ, ਜ਼ਿਆਦਾ ਨਹੀਂ, ਕਿਉਂਕਿ ਸਾਰਿਆਂ ਦਾ ਹੀ ਕੈਲਕੂਲੇਟਡ ਜਾਂ ਟਾਈਮ ਹੈ 10-12 ਮਿੰਟ, ਅਤੇ ਬਹੁਤ ਵਧੀਆ ਇਕੱਠ ਹੋਣ ਵਾਲਾ ਹੈ। ਅਤੇ ਜਿੱਥੇ ਜਿੱਥੇ ਜਿਹੜੀ ਸ਼ੇਰ ਦੀ ਜਾਂ ਕਲਾ ਦੇ ਗਾਉਣ ਦੇ, ਕਿਸੇ ਸੁਰ ਦੀ, ਕਿਸੇ ਆਕਾਰ ਦੀ ਤੁਹਾਨੂੰ ਕੋਈ ਚੱਸ ਆਵੇ, ਅਤੇ ਉਹਨੂੰ ਐਪਰੀਸ਼ੀਏਟ, ਉਹਦੀ ਸਲਾਹਣਾ ਜ਼ਰੂਰ ਕਰਨੀ ਹੈ ਤੁਸੀਂ, ਤਾਂ ਜੇ ਇਹਨਾਂ ਨੂੰ ਮਤਲਬ ਆਪਣਾ ਰੰਗ ਪੇਸ਼ ਕਰਦਿਆਂ ਉਹ ਖੁਸ਼ੀ ਵੀ ਆਵੇ, ਇਹਨਾਂ ਨੂੰ ਤਰੰਗ ਵੀ ਇਹਨਾਂ ਦੇ ਅੰਦਰ ਉੱਠੇ, ਔਰ ਇਹ ਵਧੀਆ ਤੋਂ ਵਧੀਆ ਆਪਣੀ ਕਲਾ ਨੂੰ ਸਾਡੇ ਸਾਹਮਣੇ ਰੱਖ ਸਕਣ। ਅਰੀਜ਼ ਮੁਸਤਫਾ, ਇਹ ਨੇ ਇੰਗਲਿਸ਼ ਲਿਟਰੇਚਰ ਦੇ ਸਟੂਡੈਂਟ ਨੇ ਗੌਰਮੈਂਟ ਕਾਲਜ ਯੂਨੀਵਰਸਿਟੀ ਤੋਂ, ਅਤੇ ਇਹ ਸਾਊਥ ਪੰਜਾਬ ਦੇ ਨਾਲ ਇਹਨਾਂ ਦਾ ਤਾਲੁਕ ਹੈ, ਪੱਖਰ ਸ਼ਹਿਰ ਦੇ ਨਾਲ, ਅਤੇ ਸਰਾਇਕੀ ਬੋਲੀ ਦੇ ਗੀਤ ਗਾਉਂਦੇ ਨੇ, ਨਾਲ ਫੋਕ ਗਾਉਂਦੇ ਨੇ, ਔਰ ਅੱਜ ਕੱਲ੍ਹ ਇਹ ਮਿਊਜ਼ਿਕ ਨੂੰ ਆਪਣੇ ਕੈਰੀਅਰ ਦੇ ਤੌਰ 'ਤੇ ਐਜ਼ ਏ ਵੋਕਲਿਸਟ ਉਸ ਨੂੰ ਤਰਤੀਬ ਦੇ ਰਹੇ ਨੇ, ਅਤੇ ਹੋਰ ਇੰਸਟਰੂਮੈਂਟਲ ਸਕਿੱਲਸ ਵੀ ਜੋੜ ਰਹੇ ਨੇ, ਅਤੇ ਬਹੁਤ ਨਵੇਂ ਨੌਖੇਜ਼ ਨਵੇਲੇ, ਬੜੇ ਸੁਰੀਲੇ। ਮੈਂ ਇਹਨਾਂ ਦੀ ਇੱਕ ਚੀਜ਼ YouTube 'ਤੇ ਸੁਣੀ, ਇਹਨਾਂ ਦਾ ਇੱਕ ਗਾਵਣ, ਅਤੇ ਉਹਦੀ ਬੜਾ ਜਸ ਆਇਆ, ਬੜਾ ਸੌਫਟ, ਬੜਾ ਰਚਾਓ ਵਾਲਾ ਇੱਕ ਫੀਲ ਹੈ ਇਹਨਾਂ ਦੀ ਗਾਇਕੀ 'ਚ। ਸੋ ਮੈਂ ਤੁਹਾਡੇ ਸਾਰਿਆਂ ਦੀਆਂ ਤਾੜੀਆਂ ਵਿੱਚ ਦਾਵਤ ਦੇਣਾ ਆਪਣੇ 2 ਗੀਤ ਪੇਸ਼ ਕਰਨ ਲਈ। ਉਹਦੇ 'ਚ ਗੀਤ ਜਾਂ ਕਾਫੀ ਜਾਂ ਲੋਕ ਗੀਤ, ਇਹ ਇਹਨਾਂ ਦਾ ਆਪਣਾ ਚੁਣਾਵ ਹੈ। ਜਨਾਬ ਅਰੀਜ਼ ਮੁਸਤਫਾ ਤਸ਼ਰੀਫ ਲਿਆਉਂਦੇ ਨੇ ਤੁਹਾਡੀਆਂ ਤਾੜੀਆਂ 'ਚ।
रांझण ढूंढण मैं चली ते मैनू रांझण मिले आना रब मिलया रांझा ना मिले ते रब रांझ वर्गा ओए मैं नहीं जाना वे मैं नहीं जाना खेड़ियां दे नाल लोकां दे बाणे रांझा चाक मजीदा लोकां दे बाणे रांझा रांझा लोकां दे बाणे रांझा 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 लोकां दे बाणे रांझा चाक मजीदा लोकां दे बाणे रांझा चाक मजीदा चाक मजीदा चाक मजीदा लोकां दे बाणे रांझा चाक मजीदा मैनू ते रब दा जमाल नहीं मैं जाना खेड़ियां दे नाल वे मैं नहीं जाना खेड़ियां दे नाल एक फोक आइटम है काफ़ी एक दौड़ा पहले समझ गया ऐसी समझ गया कि तुसा अगले यार लरे हो हाँ कस के दिलड़ी भला मैं बेकसदी ते तुसा बेपरवाह थी अज अगले जख्म भी पे चिरमांदे उत्तो लूंड सटेंदे पयो हाँ गुलाम फरीदा भला मैं आजज़ ते हो केड़ा जुल्म करें ते पे दिलड़ी लुटी तुएं यार सजन दिलड़ी लुटी तैं यार सजन कदी मोड़ मुहारा ते वतन हो दिलड़ी लुटी
ਰੋਹੀ ਦੇ ਕੰਡੜੇ ਟਾਲੀਆਂ, ਰੋਹੀ ਦੇ ਕੰਡੜੇ ਟਾਲੀਆਂ, ਮੇਰੀਆਂ ਦੁੱਖਣ ਕਨਾਂ ਦੀਆਂ ਵਾਲੀਆਂ। ਹਾਏ ਸਰਾਤਾਂ ਹਿਜਰ ਵਿੱਚ ਗਾਲੀਆਂ, ਸਰਾਤਾਂ ਹਿਜਰ ਵਿੱਚ ਗਾਲੀਆਂ, ਰੋਹੀ ਬਣਾਈ ਛਾ ਵਤਨ ਹੋ ਤਿਲੜੀ ਲੁਟੀ। ਬਹੁਤ ਸ਼ੁਕਰੀਆ ਜੀ। ਲੱਗਦਾ ਹੈ ਕਿ ਵੀ ਉਹ ਜੰਮਦੀਆਂ ਸੂਲਾਂ ਦੇ ਮੂੰਹ ਤ੍ਰਿਖੇ, ਤੇ ਰੱਬ ਸੋਹਣਾ ਇਹਨਾਂ ਦੇ ਵਕਤ ਬੁਲੰਦ ਕਰੇ, ਇਹਨਾਂ ਦੇ ਸੁਖਨ ਨੂੰ, ਇਹਨਾਂ ਦੇ ਸੁਰ ਨੂੰ ਹੋਰ ਭਾਗ ਲੱਗਣ। ਸਾਡੇ ਅੱਜ ਦੇ ਪਹਿਲੇ ਪਾਰਟਿਸਪੈਂਟ ਸੈਫ ਅਲੀ ਨੇ, ਜਿਹੜਾ ਸ਼ੋਰਕੋਟ ਕੈਂਟ 'ਚ ਜਨਮ ਹੈ ਤੇ ਬਜ਼ੁਰਗ ਇਹਨਾਂ ਦੇ ਏਅਰਫੋਰਸ 'ਚ ਸਨ, ਤੇ ਕਸਵਾਲ ਅਸਲ ਰਿਹਾਇਸ਼ ਇਹਨਾਂ ਦੀ ਕਸਵਾਲ ਚੀਚਾ ਵਤਨੀ ਦੀ ਹੈ। ਉੱਥੋਂ ਫਿਰ ਸਾਹੀਵਾਲ ਦੀ ਪੜ੍ਹਾਈ ਤੋਂ ਬਾਅਦ ਗੌਰਮੈਂਟ ਕਾਲਜ ਲਾਹੌਰ ਵਿੱਚ ਇਹਨਾਂ ਨੇ ਦਾਖਲਾ ਲਿਆ। ਉਸ ਟਾਈਮ ਦਾਖਲਾ ਬੰਦ ਸਨ ਉਹਨਾਂ ਦੇ ਨਾਲ, ਗੌਰਮੈਂਟ ਕਾਲਜ ਯੂਨੀਵਰਸਿਟੀ ਲਾਹੌਰ ਦੇ ਦਾਖਲੇ ਬੰਦ ਸਨ, ਤੇ ਫਿਰ 1 ਸਾਲ ਬਾਅਦ ਗੌਰਮੈਂਟ ਕਾਲਜ ਯੂਨੀਵਰਸਿਟੀ ਲਾਹੌਰ 'ਚ ਦਾਖਲ ਹੋਏ ਕਿ 1 ਸਾਲ ਦਾ ਇਹਨਾਂ ਦਾ ਫਰਕ ਇਹਨਾਂ ਨੇ ਜ਼ਿਕਰ ਕੀਤਾ। ਤੇ ਅੱਜ ਕੱਲ੍ਹ ਉੱਥੇ BS ਉਰਦੂ ਕਰਦੇ ਨੇ ਤੇ ਪੰਜਾਬੀ ਸ਼ਾਇਰੀ ਵੱਲ ਇਹ ਆਏ ਨੇ, ਲਿਖਦੇ ਨੇ। ਇਹਨਾਂ ਦੇ ਕੋਲੋਂ ਕਿ ਪੰਜਾਬੀ ਵੱਲ ਕਿਵੇਂ ਆਏ, ਇਹਨਾਂ ਦਾ ਕੀ ਖਿਆਲ ਸੋਚ ਕੀ ਬਣੀ, ਤੇ ਉਹਦੇ ਬਾਰੇ 4 ਲਫ਼ਜ਼ ਬੋਲਣ। ਸ਼ੁਰੂਆਤ ਪੰਜਾਬੀ ਇਲਮ ਅਦਬ ਔਰ ਲਿਖਤ ਦੇ ਨਾਲ, ਤੇ ਉਸ ਤੋਂ ਬਾਅਦ ਆਪਣੇ ਪੰਜਾਬੀ ਕਲਾਮ ਸਾਨੂੰ ਸੁਣਾਉਣਗੇ। 10 ਮਿੰਟ ਦਾ ਇਹਨਾਂ ਕੋਲ ਸਮਾਂ ਹੈ। ਸੋ ਤੁਹਾਡੇ ਸਾਰਿਆਂ ਦੀਆਂ ਤਾੜੀਆਂ 'ਚ ਤਸ਼ਰੀਫ ਲਿਆਉਂਦੇ ਨੇ ਜਨਾਬ ਸੈਫ ਅਲੀ। ਸਭ ਤੋਂ ਪਹਿਲਾਂ ਤੇ ਮੈਂ ਪੰਜਾਬੀ ਅਦਬੀ ਸੰਗਤ ਪਾਕਿਸਤਾਨ ਤੇ ਜਨਾਬ ਅਫਜ਼ਲ ਸਾਹਿਰ ਸਾਹਿਬ ਦਾ ਬੇਹੱਦ ਮਸ਼ਕੂਰ ਹਾਂ, ਜਿਨ੍ਹਾਂ ਨੇ ਮੈਨੂੰ ਇਸ ਪ੍ਰੋਗਰਾਮ 'ਚ ਰਲਤ ਦਾ ਸੱਦਾ ਦਿੱਤਾ ਹੈ। ਉਹਨਾਂ ਦੀ ਮੁਹੱਬਤ ਹੈ। ਤੇ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਸਵਾਲ ਕੀਤਾ ਹੈ ਕਿ ਪੰਜਾਬੀ ਸ਼ਾਇਰੀ ਵੱਲ ਕਿਸ ਤਰ੍ਹਾਂ ਆਇਆ, 2017 ਦੇ ਵਿੱਚ ਮੈਂ ਸ਼ਾਇਰੀ ਵੱਲ ਰੁਝਾਨ ਹੋਇਆ ਮੇਰਾ। ਲਿਖਦਾ ਤੇ ਮੈਂ 2014 ਤੋਂ 2017 'ਚ ਆ ਕੇ ਮੈਨੂੰ ਪਤਾ ਲੱਗਾ ਕਿ ਵਜ਼ਨ ਅਰੂਜ਼ ਇਹ ਵੀ ਕੋਈ ਚੀਜ਼ ਹੁੰਦੀ ਹੈ, ਤਾਂ ਬਾਕਾਇਦਾ ਫਿਰ ਮੈਂ ਸ਼ਾਇਰੀ ਲਿਖਣਾ ਸ਼ੁਰੂ ਕੀਤੀ ਵਜ਼ਨ ਦੇ ਵਿੱਚ। ਉਸ ਤੋਂ ਬਾਅਦ ਉਰਦੂ ਹੀ ਸਭ ਤੋਂ ਪਹਿਲੇ ਉਰਦੂ 'ਚ ਸ਼ਾਇਰੀ ਕਰਦਾ ਰਿਹਾ। ਤੇ ਜਦੋਂ ਮੈਂ ਗੌਰਮੈਂਟ ਕਾਲਜ ਲਾਹੌਰ ਦੇ ਵਿੱਚ ਦਾਖਲਾ ਲਿਆ ਤੇ ਉਹਨਾਂ ਦਿਨਾਂ 'ਚ ਮੇਰੀ ਮੁਲਾਕਾਤ ਸਭ ਤੋਂ ਪਹਿਲੇ ਭਾਈ ਨੇ ਵੱਡੇ ਜ਼ੁਹੇਬ ਆਲਮ ਉਹਨਾਂ ਨਾਲ ਹੋਈ। ਤੇ ਉਹਨਾਂ ਨਾਲ ਉੱਠਣ ਬੈਠਣ ਵਿੱਚ, ਕਿਉਂਕਿ ਉਹ ਪੰਜਾਬੀ ਲਿਖਦੇ ਨੇ ਤੇ ਉਹਨਾਂ ਕੋਲੋਂ ਮੈਂ ਬਹੁਤ ਕੁਝ ਸਿੱਖਿਆ। ਫਿਰ ਆਹਿਸਤਾ ਆਹਿਸਤਾ ਮੈਂ ਵੀ ਪੰਜਾਬੀ ਦਾ ਸ਼ੌਕ, ਮਾੜਾ ਮੋਟਾ ਕਦੀ ਇੱਕ ਸ਼ੇਰ ਲਿਖ ਲੈਣਾ। ਪਹਿਲੀ ਵਾਰੀ ਜਦੋਂ 2021 ਦੇ ਵਿੱਚ ਗੌਰਮੈਂਟ ਕਾਲਜ ਯੂਨੀਵਰਸਿਟੀ ਲਾਹੌਰ ਵੱਲੋਂ ਇੱਕ ਅਦਬੀ ਮੁਕਾਬਲਾ ਸੀ, UET KSK ਕੈਂਪਸ, ਕਾਲਾ ਸ਼ਾਹ ਕਾਕੂ ਕੈਂਪਸ, ਤੇ ਉੱਥੇ ਪੰਜਾਬੀ ਗਜ਼ਲ ਲਿਖਣ ਲਈ ਗੌਰਮੈਂਟ ਕਾਲਜ 'ਚੋਂ ਕੋਈ ਬੰਦਾ ਨਹੀਂ ਸੀ। ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਪੰਜਾਬੀ ਗਜ਼ਲ ਲਿਖੋ। ਉਦੋਂ ਮੈਂ ਪੰਜਾਬੀ ਗਜ਼ਲ ਲਿਖੀ ਤੇ ਉਹ ਉਸ ਟਾਈਮ ਫਸਟ ਆ ਗਈ। ਮਤਲਬ ਜਿੰਨੇ ਵੀ ਉਹ ਸ਼ਿਰਕਤ ਕਰਦੇ ਸੀ, ਉਹ ਪਹਿਲੀ ਗਜ਼ਲ ਸੀ ਮੇਰੀ, ਤੇ ਵਾਲ ਪਾਕ ਫਸਟ ਆ ਗਈ। ਫਿਰ ਉਹ ਜ਼ੁਹੇਬ ਭਾਈ ਨੇ ਬਹੁਤ ਜ਼ਿਆਦਾ ਮੈਨੂੰ ਸਪੋਰਟ ਕੀਤਾ, ਦੱਸਿਆ ਤੂੰ ਲਿਖਿਆ ਕਰ। ਅਸੀਂ ਫਿਰ ਬੈਠਦੇ ਸਾਂ। ਜ਼ੁਹੇਬ ਭਾਈ ਕੋਲੋਂ ਮੈਂ ਬਹੁਤ ਸਾਰੇ ਕਲਾਸੀਕਲ ਸ਼ਾਇਰ ਇਹਨਾਂ ਦੇ ਰਾਹੀਂ ਸੁਣੇ, ਹੀਰ ਵਾਰਿਸ ਸ਼ਾਹ ਬਿਲਖਸੂਸ, ਖਵਾਜਾ ਗੁਲਾਮ ਫਰੀਦ, ਬੁੱਲੇ ਸ਼ਾਹ। ਤੇ ਉਸ ਤੋਂ ਬਾਅਦ ਦੋਸਤੀ ਮੁਦੱਸਰ ਨੌਲ ਸਾਹਿਬ ਨਾਲ ਬਣ ਗਈ ਤੇ ਫਿਰ ਉਹ ਸਿਲਸਿਲਾ ਚੱਲਦਾ ਰਿਹਾ, ਪੰਜਾਬੀ ਲਿਖਦਾ ਰਿਹਾ। ਫਿਰ ਕਈ ਰਸਾਲਿਆਂ 'ਚ ਵੀ ਛਾਇਆ ਹੋਇਆ ਤੇ ਇਹ ਸਿਲਸਿਲਾ ਇੱਥੇ ਦੋ ਬੋਲੀਆਂ ਨੇ ਕਿ ਉਹਦੇ ਜੂੜੇ ਵਿੱਚੋਂ ਨਿਕਲੀਆਂ ਲਿੱਟਾਂ, ਉਹਦੇ ਜੂੜੇ ਵਿੱਚੋਂ ਨਿਕਲੀਆਂ ਲਿੱਟਾਂ, ਮੈਂ ਦਿਲ ਉੱਤੇ ਘੜ ਦੇ ਲਈ। ਉਹਦੇ ਜੂੜੇ ਵਿੱਚੋਂ ਨਿਕਲੀਆਂ ਲਿੱਟਾਂ,
ਮੈਂ ਦਿਲ ਉੱਤੇ ਗੱਡ ਦੇ ਲਈ ਤੇ ਨੀ ਮੈਂ ਵਿਹੜੇ ਵਿੱਚ ਲੱਗੀ ਹੋਈ ਨੀ ਮੈਂ ਵਿਹੜੇ ਵਿੱਚ ਲੱਗੀ ਹੋਈ ਨੀ ਤੂੰ ਮੇਰੇ ਉੱਤੇ ਦੁੱਖ ਟੰਗ ਦੇ। ਗਜ਼ਲ ਹੈ ਪੰਜਾਬੀ ਦੀ। ਵਸੋਂ ਵੱਲ ਨਾ ਵਗ ਦਰਿਆ ਦੇ ਆ ਪਾਣੀਆਂ, ਇਹ ਨਸੀਰ ਬਲੋਚ ਸਾਹਿਬ ਦੀ ਜ਼ਮੀਨ ਵਿੱਚ ਜੀ। ਵਸੋਂ ਵੱਲ ਨਾ ਵਗ ਦਰਿਆ ਦੇ ਆ ਪਾਣੀਆਂ, ਮਿੰਤਾਂ ਕਰਦਾ ਜਗ ਦਰਿਆ ਦੇ ਆ ਪਾਣੀਆਂ। ਸਦੀਆਂ ਦਾ ਉਹ ਤੱਸਾ ਤੇਰੀ ਦੀਦ ਦਾ, ਥਰ ਦੇ ਮੱਥੇ ਲੱਗ ਦਰਿਆ ਦੇ ਆ ਪਾਣੀਆਂ। ਸਦੀਆਂ ਦਾ ਉਹ ਤੱਸਾ ਤੇਰੀ ਦੀਦ ਦਾ, ਥਰ ਦੇ ਮੱਥੇ ਲੱਗ ਦਰਿਆ ਦੇ ਆ ਪਾਣੀਆਂ। ਖਾਜ ਖਿਜ਼ਰ ਦੇ ਨਾਂ ਦਾ ਤੈਨੂੰ ਸੱਦਾ ਏ, ਖਾਜ ਖਿਜ਼ਰ ਦੇ ਨਾਂ ਦਾ ਤੈਨੂੰ ਸੱਦਾ ਏ, ਮੇਰੇ ਅੱਗੋਂ ਲੱਗ ਦਰਿਆ ਦੇ ਆ ਪਾਣੀਆਂ। ਖਾਜ ਖਿਜ਼ਰ ਦੇ ਨਾਂ ਦਾ ਤੈਨੂੰ ਸੱਦਾ ਏ, ਮੇਰੇ ਅੱਗੋਂ ਲੱਗ ਦਰਿਆ ਦੇ ਆ ਪਾਣੀਆਂ। ਕੱਚੇ ਨੂੰ ਨਾ ਬੋੜੀ ਰੱਬ ਦਾ ਵਾਸਤਾ ਈ, ਸੋਹਣੀ ਨੂੰ ਨਾ ਠੱਗ ਦਰਿਆ ਦੇ ਆ ਪਾਣੀਆਂ। ਕੱਚੇ ਨੂੰ ਨਾ ਬੋੜੀ ਰੱਬ ਦਾ ਵਾਸਤਾ ਈ, ਸੋਹਣੀ ਨੂੰ ਨਾ ਠੱਗ ਦਰਿਆ ਦੇ ਆ ਪਾਣੀਆਂ। ਬੰਦਾ ਸਾਲਿਮ ਖਾ ਕੇ ਰੁੱਕਾ ਘਲਿਆ ਈ, ਬੰਦਾ ਸਾਲਿਮ ਖਾ ਕੇ ਰੁੱਕਾ ਘਲਿਆ ਈ, ਤੋਏ ਚਾ ਤਾਰੀ ਪੱਗ ਦਰਿਆ ਦੇ ਆ ਪਾਣੀਆਂ। ਬੰਦਾ ਸਾਲਿਮ ਖਾ ਕੇ ਰੁੱਕਾ ਘਲਿਆ ਈ, ਤੋਏ ਚਾ ਤਾਰੀ ਪੱਗ ਦਰਿਆ ਦੇ ਆ ਪਾਣੀਆਂ। ਕੁਝ ਸ਼ੇਰ ਨੇ ਕਿ ਹੱਥ ਕਿਸੇ ਨੇ ਐਵੇਂ ਫੜ ਕੇ ਛੱਡੇ ਸੀ, ਹੱਥ ਕਿਸੇ ਨੇ ਐਵੇਂ ਫੜ ਕੇ ਛੱਡੇ ਸੀ, ਮੂੰਹ ਲੋਕਾਂ ਦੇ ਬੂਹਿਆਂ ਵਾਂਗੂ ਵੱਡੇ ਸੀ। ਹੱਥ ਕਿਸੇ ਨੇ ਐਵੇਂ ਫੜ ਕੇ ਛੱਡੇ ਸੀ, ਮੂੰਹ ਲੋਕਾਂ ਦੇ ਬੂਹਿਆਂ ਵਾਂਗੂ ਵੱਡੇ ਸੀ। ਅੱਜ ਵੀ ਤਨ ਤੇ ਤਮਗੇ ਵਾਂਗ ਸਜਾਇਆ ਏ, ਅੱਜ ਵੀ ਤਨ ਤੇ ਤਮਗੇ ਵਾਂਗ ਸਜਾਇਆ ਏ, ਉਹਨੇ ਇਸ ਸਵੈਟਰ ਤੇ ਫੁੱਲ ਕੱਢੇ ਸੀ। ਅੱਜ ਵੀ ਤਨ ਤੇ ਤਮਗੇ ਵਾਂਗ, ਬਹੁਤ ਸ਼ੁਕਰੀਆ, ਅੱਜ ਵੀ ਤਨ ਤੇ ਤਮਗੇ ਵਾਂਗ ਸਜਾਇਆ ਏ, ਉਹਨੇ ਇਸ ਸਵੈਟਰ ਤੇ ਫੁੱਲ ਕੱਢੇ ਸੀ। ਉੱਠ ਹੁਸਨ ਦੇ ਖੌਰੇ ਕਿੱਥੇ ਟੁਰ ਗਏ ਨੇ, ਉੱਠ ਹੁਸਨ ਦੇ ਖੌਰੇ ਕਿੱਥੇ ਟੁਰ ਗਏ ਨੇ, ਸਾਡੇ ਦਿਲ ਵਿੱਚ ਲੱਗੇ ਬੂਹੇ ਵੱਡੇ ਸੀ। ਉੱਠ ਹੁਸਨ ਦੇ ਖੌਰੇ ਕਿੱਥੇ ਟੁਰ ਗਏ ਨੇ, ਸਾਡੇ ਦਿਲ ਵਿੱਚ ਲੱਗੇ ਬੂਹੇ ਵੱਡੇ ਸੀ। ਵਨ ਸਵੰਨੀ ਅੱਖਾਂ ਮੈਨੂੰ ਡਸਿਆ ਏ, ਵਨ ਸਵੰਨੀ ਥਾਂ ਤੋਂ ਬੂਟੇ ਥੱਡੇ ਸੀ। ਵਨ ਸਵੰਨੀ, ਬਹੁਤ ਅੱਛੇ, ਬਹੁਤ ਸ਼ੁਕਰੀਆ ਸਰ। ਵਨ ਸਵੰਨੀ ਅੱਖਾਂ ਮੈਨੂੰ ਡਸਿਆ ਏ, ਵਨ ਸਵੰਨੀ ਥਾਂ ਤੋਂ ਬੂਟੇ ਥੱਡੇ ਸੀ। ਤੇ ਕੁਝ ਸ਼ੇਰ ਨੇ ਕਿ ਰੋਂਦਾ ਧੋਂਦਾ ਤੈਨੂੰ ਤੱਕ ਕੇ ਹੱਸੇਗਾ, ਰੋਂਦਾ ਧੋਂਦਾ ਤੈਨੂੰ ਤੱਕ ਕੇ ਹੱਸੇਗਾ, ਵਸਦਾ ਵਸਦਾ ਦਿਲ ਵਿੱਚ ਤੇਰੇ ਵਸੇਗਾ। ਰੋਂਦਾ ਧੋਂਦਾ ਤੈਨੂੰ ਤੱਕ ਕੇ ਹੱਸੇਗਾ, ਵਸਦਾ ਵਸਦਾ ਦਿਲ ਵਿੱਚ ਤੇਰੇ ਵਸੇਗਾ। ਉਹਨੇ ਚਾਰ ਚੁਫੇਰੇ ਫੁੱਲ ਚਾ ਕੇਰੇ ਨੇ, ਉਹਨੇ ਚਾਰ ਚੁਫੇਰੇ ਫੁੱਲ ਚਾ ਕੇਰੇ ਨੇ, ਕਿਹੜਾ ਹੁਣ ਖੁਸ਼ਬੂ ਤੋਂ ਬਚ ਕੇ ਨਸੇਗਾ। ਉਹਨੇ ਚਾਰ ਚੁਫੇਰੇ ਫੁੱਲ ਚਾ ਕੇਰੇ ਨੇ, ਕਿਹੜਾ ਹੁਣ ਖੁਸ਼ਬੂ ਤੋਂ ਬਚ ਕੇ ਨਸੇਗਾ। ਪਿਆਰ ਦਾ ਪੰਛੀ ਪਰਸੋਂ ਕੈਦੋਂ ਛੁੱਟਿਆ ਏ, ਪਿਆਰ ਦਾ ਪੰਛੀ ਪਰਸੋਂ ਕੈਦੋਂ ਛੁੱਟਿਆ ਏ, ਹੁਸਨ ਦੇ ਭੋਰੇ ਸੱਟੋ ਹੁਣ ਨਹੀਂ ਫਸੇਗਾ। ਪਿਆਰ ਦਾ ਪੰਛੀ ਪਰਸੋਂ ਕੈਦੋਂ ਛੁੱਟਿਆ ਏ, ਹੁਸਨ ਦੇ ਭੋਰੇ ਸੱਟੋ ਹੁਣ ਨਹੀਂ ਫਸੇਗਾ। ਟਿਕਟਾਂ ਲੈ ਕੇ ਸੱਜਣ ਬੱਸ ਤੇ ਬਹਿ ਗਏ ਨੇ, ਟਿਕਟਾਂ ਲੈ ਕੇ ਸੱਜਣ ਬੱਸ ਤੇ ਬਹਿ ਗਏ ਨੇ, ਕੌਣ ਸਾਥੋਂ ਰੁੱਸੇਗਾ ਜਾਂ ਰਸੇਗਾ। ਟਿਕਟਾਂ ਲੈ ਕੇ ਸੱਜਣ ਬੱਸ ਤੇ ਬਹਿ ਗਏ ਨੇ, ਕੌਣ ਸਾਥੋਂ ਰੁੱਸੇਗਾ ਜਾਂ ਰਸੇਗਾ।
नहीं सारे और कुछ शेर ने के ਵੇਲੇ ਕੋਲੋਂ ਡਰ ਕੇ ਸਿਟੀਆਂ ਚੁਗਦੀ ਏ ਵੇਲੇ ਕੋਲੋਂ ਡਰ ਕੇ ਸਿਟੀਆਂ ਚੁਗਦੀ ਏ ਉਹ ਤਾਂ ਬੋਛਣ ਕਰਕੇ ਸਿਟੀਆਂ ਚੁਗਦੀ ਏ ਜਿਹੜੀ ਭੋਂ ਤੇ ਥਲ ਥਲ ਕਰਦੀ ਟੁਰਦੀ ਹਾ ਜਿਹੜੀ ਭੋਂ ਤੇ ਥਲ ਥਲ ਕਰਦੀ ਟੁਰਦੀ ਆ ਹੁਣ ਉਹ ਭੋਂ ਨੂੰ ਜਰ ਕੇ ਸਿਟੀਆਂ ਚੁਗਦੀ ਏ ਜਿਹੜੀ ਭੋਂ ਤੇ ਬਹੁਤ ਸ਼ੁਕਰੀਆ ਜਿਹੜੀ ਭੋਂ ਤੇ ਥਲ ਥਲ ਕਰਦੀ ਟੁਰਦੀ ਹਾ ਹੁਣ ਉਹ ਭੋਂ ਨੂੰ ਜਰ ਕੇ ਸਿਟੀਆਂ ਚੁਗਦੀ ਏ ਫੁੱਲ ਵਲੇਟ ਕੇ ਪੌਣੇ ਵਿੱਚ ਲੈ ਜਾਂਦੀ ਏ ਯਾਦ ਕਿਸੇ ਨੂੰ ਕਰਕੇ ਸਿਟੀਆਂ ਚੁਗਦੀ ਏ ਫੁੱਲ ਵਲੇਟ ਕੇ ਬਹੁਤ ਸ਼ੁਕਰੀਆ ਫੁੱਲ ਵਲੇਟ ਕੇ ਪੌਣੇ ਵਿੱਚ ਲੈ ਜਾਂਦੀ ਏ ਯਾਦ ਕਿਸੇ ਨੂੰ ਕਰਕੇ ਸਿਟੀਆਂ ਚੁਗਦੀ ਏ ਵੰਗਾਂ ਅੱਖੀਂ ਭਰ ਕੇ ਉਹਨੇ ਡਿੱਠੀਆਂ ਨੇ ਵੰਗਾਂ ਅੱਖੀਂ ਭਰ ਕੇ ਉਹਨੇ ਡਿੱਠੀਆਂ ਨੇ ਬਖਤਾਂ ਹੱਥੋਂ ਹਰ ਕੇ ਸਿਟੀਆਂ ਚੁਗਦੀ ਏ ਵੰਗਾਂ ਅੱਖੀਂ ਭਰ ਕੇ ਉਹਨੇ ਡਿੱਠੀਆਂ ਨੇ ਬਖਤਾਂ ਹੱਥੋਂ ਹਰ ਕੇ ਸਿਟੀਆਂ ਚੁਗਦੀ ਏ ਇੱਕ ਸ਼ੇਰ ਤੇ ਬਾਤ ਜਾ ਕੇ ਸੂਰਜ ਸਾਵੇਂ ਆਣ ਖਲੋਤਾ ਸੂਰਜ ਸਾਵੇਂ ਆਣ ਖਲੋਤਾ ਡੀਵਾ ਬਰਛੀ ਤਾਣ ਖਲੋਤਾ ਸੂਰਜ ਸਾਵੇਂ ਆਣ ਖਲੋਤਾ ਡੀਵਾ ਬਰਛੀ ਤਾਣ ਖਲੋਤਾ ਬਹੁਤ ਸ਼ੁਕਰੀਆ ਮਿਹਰਬਾਨੀ ਬਹੁਤ ਹੁਣ ਅਗਲੀ ਸ਼ਾਇਰਾ ਸਾਡੀ ਬੜੀ ਅਲਬੇਲੀ ਜ਼ਿੰਦੜੀ ਇਹਦੀ ਤੇ ਨਮਰਾ ਵਾਰਿਸ ਸਾਡੇ ਵਜ਼ੀਰਾਬਾਦ ਤੋਂ ਨੇ ਚਨਾਹ ਦੀ ਮਣ ਦਾ ਸ਼ਹਿਰ ਹੈ ਤੇ ਇਹ ਜੀਸੀ ਯੂਨੀਵਰਸਿਟੀ ਤੋਂ ਇਹਨਾਂ ਨੇ ਜ਼ੂਲੌਜੀ 'ਚ BS ਆਨਰ ਕੀਤਾ ਤੇ ਉਰਦੂ 'ਚ ਨਸਰੀ ਨਜ਼ਮ ਇਹਨਾਂ ਨੇ ਅਰਸੇ ਤੋਂ ਕਹਿ ਰਹੀਆਂ ਨੇ ਪੰਜਾਬੀ ਵੱਲ ਇਹਨਾਂ ਦਾ ਹੁਣ ਰੁਝਾਨ ਧਿਆਨ ਬਣਿਆ ਹੈ ਗਜ਼ਲ ਔਰ ਨਜ਼ਮ ਦੋਵੇਂ ਲਿਖ ਰਹੇ ਨੇ ਤੇ ਬੜਾ ਇੱਕ ਮਤਲਬ ਸੱਚ ਤੇ ਪਹਿਰਾ ਦੇਣ ਵਾਲੀਆਂ ਐਕਟਿਵਿਜ਼ਮ ਵੀ ਉਸੇ ਤਰ੍ਹਾਂ ਦਾ ਆਰਟ ਦਾ ਲਿਟਰੇਚਰ ਦਾ ਤੇ ਲੋਕ ਪੱਖੀ ਜਿਹੜਾ ਐਕਟਿਵਿਜ਼ਮ ਹੈ ਉਹ ਵੀ ਇਹਨਾਂ ਨੇ ਕੀਤਾ ਹੈ ਲਿਟਰੇਰੀ ਸੁਸਾਇਟੀਜ਼ ਦੇ ਨਾਲ ਵੀ ਇਹਨਾਂ ਦੀ ਜੁੜਤ ਰਹੀ ਸੋ ਤੁਹਾਡੇ ਸਾਰਿਆਂ ਦੀਆਂ ਤਾੜੀਆਂ 'ਚ ਤਸ਼ਰੀਫ ਲਿਆਉਂਦੇ ਨੇ ਨਮਰਾ ਵਾਰਿਸ ਨਿਮਰਾ ਵੀ ਕਹਿੰਦੇ ਨੇ ਲੇਕਿਨ ਨਮਰਾ ਹੈ ਨਾ ਨਿਮਰਾ ਵਾਰਿਸ ਤਸ਼ਰੀਫ ਸ਼ਾਇਰੀ ਦੇ ਸਫ਼ਰ ਦਾ ਆਗਾਜ਼ ਕੀਤਾ ਤੇ ਨਸਰੀ ਨਜ਼ਮਾਂ ਉਰਦੂ 'ਚ ਮੈਂ ਲਿਖਦੀ ਰਹੀ ਸਾਂ ਤੇ ਜਦੋਂ ਮੈਂ ਪੰਜਾਬੀ ਨਜ਼ਮ ਲਿਖੀ ਤੇ ਮੈਨੂੰ ਕਲੀਅਰਲੀ ਡਿਫਰੈਂਸ ਨਜ਼ਰ ਆਇਆ ਕਿ ਤੁਹਾਡੀ ਫੀਲਿੰਗਸ ਤੁਹਾਡੀ ਗੱਲਬਾਤ ਉਹ ਸਾਰੀ ਪੰਜਾਬ ਨਾਲ ਜੁੜੀ ਹੋਈ ਹੈ ਤੁਹਾਡੀ ਲੁਕਾਈ ਨਾਲ ਜੁੜੀ ਹੋਈ ਹੈ ਤੇ ਤੁਸੀਂ ਅਗਰ ਆਪਣੀ ਗੱਲ ਵੀ ਕਰੋ ਤੇ ਪੂਰੀ ਨਹੀਂ ਕਰ ਸਕਦੇ ਤੇ ਜਦੋਂ ਮੈਂ ਨਜ਼ਮ ਲਿਖੀ ਤੇ ਮੈਨੂੰ ਅਹਿਸਾਸ ਹੋਇਆ ਕਿ ਮੈਂ ਆਪਣੀ ਪੂਰੀ ਗੱਲ ਪੰਜਾਬੀ 'ਚ ਕਹਿ ਸਕਦੀ ਹਾਂ ਲਿਖ ਸਕਦੀ ਤੇ ਮਾਂ ਬੋਲੀ ਕਰਕੇ ਜਿਹੜੇ ਜ਼ੁਬਾਨ ਤੇ ਮੇਰੇ ਤਾਲੇ ਲੱਗੇ ਹੋਏ ਸਨ ਉਹ ਖੋਲ ਕੇ ਔਰ ਮੈਂ ਬਹੁਤ ਇਹਦੇ ਤੇ ਖੁਸ਼ ਵੀ ਹੋਈ ਪ੍ਰਾਊਡ ਵੀ ਫੀਲ ਕੀਤਾ ਦੂਸਰਾ ਮਿਊਜ਼ਿਕ ਨਾਲ ਬਹੁਤ ਜ਼ਿਆਦਾ ਹਮੇਸ਼ਾ ਤੋਂ ਜੁੜਤ ਰਹੀ ਹੈ ਬਚਪਨ ਤੋਂ ਹੀ ਟੱਪੇ ਢੋਲਕੀਆਂ ਔਰ ਉਹ ਸਾਰੀਆਂ ਚੀਜ਼ਾਂ ਮੇਰੀ ਅੰਮੀ ਤੇ ਕਹਿੰਦੇ ਹੁੰਦੇ ਸਨ ਕਿ ਮੈਨੂੰ ਕਹਿੰਦੇ ਹੁੰਦੇ ਸਨ ਕਿ ਜਿੱਥੇ ਵੇਖੀ ਤਵਾ ਪਰਾਤ ਉਹ ਤਾਂ ਸਾੜੀ ਦਿੰਦੇ ਰਾਤ ਤੇ ਬੈਠੀ ਦਾ ਅੰਦਰ ਕੰਬ ਜਾਂਦਾ ਹੈ ਬੈਠੀ ਦਾ ਅੰਦਰ ਕੰਬ ਜਾਂਦਾ ਹੈ ਮਿਸਰਾ ਮੈਨੂੰ ਰੱਬ ਵੱਲੋਂ ਲੱਭ ਜਾਂਦਾ ਹੈ ਹਾਏ ਹਾਏ ਜਿਸ ਦੇ ਅੱਗੇ ਪਿੱਛੇ ਵੜਕਾ ਨਾ ਹੋਵੇ ਜਿਸ ਦੇ ਅੱਗੇ ਪਿੱਛੇ ਵੜਕਾ ਨਾ ਹੋਵੇ ਜਿੱਡਾ ਫੰਨੇ ਖਾਂ ਹੋਵੇ ਦਬ ਜਾਂਦਾ ਦੀ ਤੇ ਰਾਤ ਜੋ ਟੱਬਰ ਦੇ ਦੁੱਖ ਜਰਦੀ ਏ ਸਭ ਤੋਂ ਪਹਿਲਾਂ ਉਹ ਮੱਖੀ ਮਾਰਦੀ ਏ ਦੀ ਤੇ ਰਾਤ ਜੋ ਟੱਬਰ ਦੇ ਦੁੱਖ ਜਰਦੀ ਏ ਸਭ ਤੋਂ ਪਹਿਲਾਂ ਉਹ ਮੱਖੀ ਮਾਰਦੀ ਏ ਮੀਂਹ ਤੇ ਦੂਆਂ ਦੇ ਵੱਲ ਡਾਢਾ ਵਸਿਆ ਏ ਮੀਂਹ ਤੇ ਦੂਆਂ ਦੇ ਵੱਲ ਡਾਢਾ ਵਸਿਆ ਏ ਤੈਨੂੰ ਖੇਤ ਦੀ ਪੈ ਗਈ ਮੈਨੂੰ ਕਰਦੀ ਏ ਮੀਂਹ ਤੇ ਦੋਵਾਂ ਦੇ ਵੱਲ ਡਾਢਾ ਵਸਿਆ ਏ ਤੈਨੂੰ ਖੇਤ ਦੀ ਪੈ ਗਈ ਮੈਨੂੰ ਕਰਦੀ ਏ
एक और गज़ल च कुछ सारी जिंदगी रोला पावन वाले नू केड़ी चुप लगदी है जावन वाले नू सारी जिंदगी रोला पावन वाले नू केड़ी चुप लगदी है जावन वाले नू अज दा बंदा दर्द की वंडे लोकां दा अज दा बंदा दर्द की वंडे लोकां दा दुख की दस्सां गिरजां खावन वाले नू बहुत अच्छे, बहुत अच्छे। अम्मीए नेरा करके अथरू नहीं दिसते अम्मीए नेरा करके अथरू नहीं दिसते मेरे नाल असमंजी डावन वाले नू बहुत अच्छे। अम्मीए नेरा करके अथरू नहीं दिसते मेरे नाल असमंजी डावन वाले नू अज तक तेनू तस्मा बनना नहीं आया अज तक तेनू तस्मा बनना नहीं आया केड़ी खिच पावेंगी जावन वाले नू घर दा पिपल रावां तकदा डरदा है घर दा पिपल रावां तकदा डरदा है होर किते छां लभ गई आवन वाले नू ते सीता ने हुण कोई परीक्षा नहीं देनी सीता ने हुण कोई परीक्षा नहीं देनी राम वाला कोई दसे रावण वाले नू बहुत अच्छे। बहुत जी कुछ और एक मैं नज़म लिखी है ते ਉਹ ਮਿਕਸ ਜਿਹੀ ਲਹਿਜਿਆਂ 'ਚ ਹੈ ਮੈਨੂੰ ਆਪ ਨਹੀਂ ਪਤਾ ਤੇ ਉਹ ਆਈ ਇੰਜ ਤੇ ਨਾਜ਼ਲ ਹੀ ਇੰਜ ਹੋਈ ਹੈ ਤੇ ਤੁਸੀਂ ਇਤਰਾਜ਼ ਵੀ ਕਰ ਸਕਦੇ ਹੋ ਮਗਰ ਮੈਂ ਸੁਣਾਵਾਂਗੀ ਮੇਕੂ ਬੋਲਣ ਕਾਈ ਨਹੀਂ ਹੁੰਦਾ ਮੇਕੂ ਬੋਲਣ ਕਾਈ ਨਹੀਂ ਹੁੰਦਾ ਲਿਖ ਕੇ ਤੈਨੂੰ ਕਹਿ ਸਕਦੀ ਹਾਂ ਇੱਕੋ ਰੁੱਖ ਦੀ ਛਾਂ ਥੱਲੇ ਮੈਂ ਸਾਰੀ ਉਮਰ ਵੀ ਰਹਿ ਸਕਦੀ ਹਾਂ ਬਹੁਤ ਅੱਛਾ ਯਾਰ ਬਹੁਤ ਅੱਛਾ ਮੇਕੂ ਦੂਰ ਨਾ ਜਾਵੇ ਮਾਹੀ ਮੇਕੂ ਸਦਨਾ ਨਹੀਂ ਆਉਂਦਾ ਸਖੀਆਂ ਨਾਲ ਖੁਸ਼ੀ ਦੇ ਵਸਣ ਮੇਕੂ ਵਸਣਾ ਨਹੀਂ ਆਉਂਦਾ ਮੇਕੂ ਈਦ ਦਾ ਜੋੜਾ ਲੈ ਦੇ ਜੀਜਾ ਨਾਲ ਮੈਂ ਪਾਵਾਂਗੀ ਇਕਲਾ ਪੇ ਦੇ ਖੌਫ ਤੋਂ ਬਾਹਰ ਇੱਕ ਦਿਨ ਤੇ ਮੈਂ ਜਾਵਾਂਗੀ ਮੇਕੂ ਮਹਿੰਦੀ ਕਾਈ ਨਹੀਂ ਲਾਣੀ ਮੇਕੂ ਰੰਗ ਲਹੂ ਦਾ ਚੜਿਆ ਪਿੰਡ ਤੇਰੇ ਦੇ ਕਿੱਕਰ ਉੱਤੇ ਵੇ ਮੇਰਾ ਪੱਲੂ ਝਾੜਿਆ ਮੇਕੂ ਹੋਰ ਇੱਕ ਗੱਲ ਕਰਨੀ ਹੈ ਮੇਕੂ ਆਪਣੀ ਧੀ ਬਣਾ ਲੈ ਜਿਸ ਤੇ ਸਿਰ ਤੇ ਛਾਂ ਨਹੀਂ ਕਾਈ ਉਸ ਨੂੰ ਕਰਦਾ ਜੀ ਬਣਾ ਲੈ ਮੇਕੂ ਰਸਤੇ ਯਾਦ ਨਹੀਂ ਰਹਿੰਦੇ ਮੇਕੂ ਆਪਣੀ ਖਾਕ ਬਣਾ ਲੈ ਕਾਈ ਤੇ ਰਾਹ ਮੈਂ ਟੁਰ ਸਕਾਂ ਮੇਕੂ ਇਤਨਾ ਪਾਕ ਬਣਾ ਲੈ ਹੁਣ ਜਿਸ ਸ਼ਾਇਰਾ ਨੂੰ ਮੈਂ ਬੁਲਾਉਣ ਲੱਗਾ ਫਾਤਮਾ ਮਹਿਰੂ ਉਹ ਵਜ਼ੀਰਾਬਾਦ 'ਚ ਉਹਨਾਂ ਦਾ ਜਨਮ ਹੈ ਵਜ਼ੀਰਾਬਾਦ ਨਾਲ ਤਾਲੁਕ ਕਹਿ ਲਓ ਤੇ ਪੱਕੇ ਤੌਰ ਤੇ ਅੱਜ ਕੱਲ੍ਹ ਲਾਹੌਰ ਹੀ ਰਹਿੰਦੇ ਨੇ ਅੰਗਰੇਜ਼ੀ ਅਦਬ 'ਚ ਇਹਨਾਂ ਐਮਫਿਲ ਕੀਤਾ ਤੇ ਮੇਰੇ ਖਿਆਲ ਪੰਜਾਬ ਯੂਨੀਵਰਸਿਟੀ 'ਚ ਫੈਕਲਟੀ 'ਚ ਪੜ੍ਹਾਉਂਦੇ ਵੀ ਨੇ ਤੇ ਨਾਲ ਇਹਨਾਂ ਮਤਲਬ ਉਰਦੂ ਪਹਿਲੇ 2018 ਤੋਂ ਉਰਦੂ ਲਿਖ ਰਹੇ ਸਨ ਯਾਨੀ 2018 ਤੋਂ ਪੰਜਾਬੀ ਇਹਨਾਂ ਨੇ ਲਿਖਣੀ ਸ਼ੁਰੂ ਕੀਤੀ ਤੇ ਹੁਣ ਤੱਕ ਇੰਡੀਆ ਪਾਕਿਸਤਾਨ ਦੇ ਬਹੁਤ ਸਾਰੇ ਮੈਗਜ਼ੀਨਸ ਦੇ ਵਿੱਚ ਛਪ ਵੀ ਚੁੱਕੇ ਨੇ ਕੁਝ ਅੰਗਰੇਜ਼ੀ ਨਜ਼ਮਾਂ ਦੇ ਪੰਜਾਬੀ ਤਰਜਮੇ ਵੀ ਇਹਨਾਂ ਨੇ ਕੀਤੇ ਨੇ ਤੇ ਉਰਦੂ ਨਜ਼ਮਾਂ ਦੀ ਕਿਤਾਬ ਦਰਿਆ ਤੇ ਦਰੀਚੇ ਛਪ ਚੁੱਕੀ ਔਰ ਪੰਜਾਬੀ ਦੇ ਵਿੱਚ ਨਵੀਂ ਨਜ਼ਮ ਗਜ਼ਲ ਇਹ ਲਿਖਦੇ ਨੇ ਸੋ ਤੁਹਾਡੇ ਬੜੇ ਸਾਨੂੰ ਮਾਣ ਹੈ ਤੇ ਤੁਹਾਡੀਆਂ ਤਾੜੀਆਂ 'ਚ ਤਸ਼ਰੀਫ ਲਿਆਉਂਦੇ ਨੇ मोहतरमा फातिमा मेहरू। ਸਭ ਤੋਂ ਪਹਿਲੇ ਤੇ ਸਰ ਤੁਹਾਡਾ ਬਹੁਤ ਮੈਂ ਸ਼ੁਕਰੀਆ ਅਦਾ ਕਰਨੀ ਆ ਕਿ ਤੁਸੀਂ ਮੈਨੂੰ ਇੰਨੀ ਖੂਬਸੂਰਤ ਲੋਕਾਂ ਦੀ ਗੈਦਰਿੰਗ ਦੇ ਵਿੱਚ ਤੁਸੀਂ ਮੈਨੂੰ ਸੱਦਾ ਦਿੱਤਾ। ਤੇ ਦੂਜੀ ਗੱਲ ਹੈ ਇਹ ਕਿ ਅਨਫੋਰਚੂਨੇਟਲੀ ਮੇਰੀ ਜਿਹੜੀ ਤੁਸੀਂ ਕਹਿ ਸਕਦੇ ਹੋ ਕਿ ਹੈ ਤੇ ਸਾਡੀ ਮਾਦਰੀ ਜ਼ੁਬਾਨ ਹੈ
ਲੇਕਿਨ ਇਹ ਮੇਰੀ ਇੱਕ ਤਰ੍ਹਾਂ ਤੋਂ ਜਿਹੜਾ ਮੇਰਾ ਮੀਡੀਅਮ ਆਫ ਇੰਸਟਰਕਸ਼ਨ ਰਿਹਾ ਜਾਂ ਮੀਡੀਅਮ ਆਫ ਇੰਟਰੈਕਸ਼ਨ ਤੁਸੀਂ ਕਹਿ ਸਕਦੇ ਹੋ, ਤਾਂ ਇਹ ਮੇਰੀ ਤੀਜੀ ਜ਼ੁਬਾਨ ਪੰਜਾਬੀ ਜਿਹੜੀ ਹੈਗੀ ਹੈ ਉਹ ਰਹੀ, ਜੋ ਵੀ ਸਿਲਸਿਲਾ ਰਿਹਾ। ਲੇਕਿਨ ਬਹਰਹਾਲ 2018 'ਚ ਮੇਰੀ ਮੁਲਾਕਾਤਾਂ ਕੁਛ ਹੋਈਆਂ ਸੀ ਸਰ ਇਰਫਾਨ ਮਲਿਕ ਹੋਰਾਂ ਨਾਲ, ਤੇ ਉਹਨਾਂ ਦੇ ਨਾਲ ਜਦੋਂ ਹੋਇਆ, ਉਹਨਾਂ ਦੀ ਨਜ਼ਮ ਦੇ ਨਾਲ ਮੇਰਾ ਤਾਰੁਫ ਬਣਿਆ, ਤੇ ਫਿਰ ਮੇਰਾ आई वाज जस्ट राइटिंग प्रोज इंग्लिश पोइम्स एज वेल एट दैट टाइम, तो वो एक सिलसिला रहा। उसके साथ साथ फिर व्हेन आई स्टार्टेड तो फिर नाल नाल ही मैं थोड़ी बहुत कोशिश करती रही कि उन्होंने विखाती रही, तो एक ऐसा एक सिलसिला सी जड़ा उन्होंने तो पसंद आईयां, पर आई डिड नॉट शेयर इट विद एनीवन एल्स। बहरहाल जो भी सी सिलसिला मैं तुहाडे सामने कुछ नज़मां रख देनी हां, तुसीं वेख लवो। उन्वान है सजनाबाज। जी लैनी आ मरमर जिस तरह जीना होवे, जी लैनी आ, जी लैनी आ मरमर जिस तरह जीना होवे, जी लैनी आ पी लैनी आ, गूड़ा डाडा कौड़ा होवे पी लैनी आ, जी लैनी आ मरमर जिस तरह जीना होवे, जी लैनी आ पी लैनी आ, गूड़ा डाडा कौड़ा होवे पी लैनी आ, सी लैनी आ, दिल दे बुल ते ओदे नां नूं सी लैनी आ, की लैनी आ, वड्डन जोगी दुनिया कादा साहब दियां मैं, सजना बाज उंज भी तेथों की लैनी आ, जी लैनी आ। बहुत अच्छा, बहुत नवाज। एक नसरी नज़म देखिया जाए कि उन्वान है सरनामा है दा लम्मा पिया देड़ा, बावां तर के अखियां ते उडीकां लाइयां लम्मियां, जिंदड़ी हाले तक लम्मी पई है, ते मंजियां ते चेते दियां धुप्पां, वेड़े विच सदना दी बौकर फिरी है, मायनी मैनू कड़े तो सोहनी दा पानी पिया, होरे लथे किधरे गल थले हंजुआं दा घुट, अज नहीं हो मेरा जी अखां खोल के सूरज नू चाती पांदा, खेस खलार के चारे ही पासे हनेरा चाड़ दे, मायनी इन्हां बलदियां सड़ाणियां उत्ते मैनू सुख दी कढ़ाई कर दे। एक छोटी जी नज़म देखिया जाए कि सरनामाएं 5 उंगलां, सरनामाएं 5 उंगलां, लंघी गई है हयाती गज़लां पढ़ दे नज़मां लिख दे, लंघी गई है हयाती गज़लां पढ़ दे नज़मां लिख दे, मेरे कोलों लिखी नहीं गई एक कविता यार दी, रोटी उत्ते 1-2 शेर नालों एक अद्धा मिसरा मसीत वाला, घट्टो घट अद्धो अद्धी गल प्यार वाली, ते एक पन्ना विछोड़े दा। बहुत नवाज़। बस एक ताज़ा नज़म हुई सी, वो मैं पेश करके इजाज़त चाहांगी तुहाडे कोलों। उन्वान है कल दा पार। अज सोचांगी बह के कलियां की लिखना है, अज सोचांगी बह के कलियां की लिखना है, की पढ़ना है सब दे अगे कल सोचांगी, अज सोचांगी बह के कलियां की लिखना है, की पढ़ना है सब दे अगे कल सोचांगी, की लिखिया नहीं पढ़ना है वेखांगी, की लिखिया नहीं पढ़ना है वेखांगी, की पढ़ के भुल जाना है कल सोचांगी, की लिखिया नहीं पढ़ना है वेखांगी, की पढ़ के भुल जाना है कल सोचांगी, किस मुश्किल विच साह लेना है ए वेखांगी, किस गल ते फा लेना है कल सोचांगी, किस मुश्किल विच साह लेना है वेखांगी, किस गल ते फा लेना है कल सोचांगी, ते गुंजल वर्गी जिंदड़ी दा कुछ हल सोचांगी, की मैथों हो नहीं सकिया कल सोचांगी। बहुत क्या कहने, बहुत वधिया महरू फातिमा महरू जी, तुसां बड़ियां मॉडर्न बड़ा नवें दरोबस्त वालियां नवीं चेतना वालियां नज़मां सुनाइयां। मैनू वो इरफान भी साडा बहुत प्यारा मित्र है तरीना, ते वो नून गुना जो वाधा होया केरा पहलियां किताबां सन, तो एक निक्की जी उन्हां दी नज़म मैनूं याद आ गई। कहता एक बारी दी गल है मैं गवाच गया ते हाले तक नहीं लभा। वो पुरानी एक ओदी नज़म याद आ गई। तो जी अगे वधने आ। मैं तो हैरान हो गया
ਮਤਲਬ ਇਲਮ ਅਦਬ ਦੀ ਸ਼ਾਇਰੀ ਦੀ ਚੇਟਕ ਸਾਨੂੰ ਵੀ ਲੱਗੀ ਸੀ, ਪਰ ਇਸ ਸ਼ਾਇਰ ਨੂੰ ਤੇ ਵਾਹਵਾ ਹੀ ਗੱਲ ਜਿਹੜੀ ਨਾ ਪੰਜਾਬੀ ਕਹਿੰਦੇ ਨੇ ਵਧੀ ਪਈ ਹੈ। ਤੇ ਇਹ ਨੇ ਅਹਿਸਾਨ ਅਸਗਰ। ਅਹਿਸਾਨ ਅਸਗਰ ਨਾਲ ਮੇਰੀ ਪਿੱਛੇ ਮੁਲਾਕਾਤ ਹੋਈ ਤੇ ਮੈਂ ਕਦੇ ਇਹਦੇ ਅੰਗ ਢੰਗ ਵੇਖੇ, ਬੋਲੀ ਦੀ ਜਾਣਕਾਰੀ ਵੇਖੀ ਤੇ ਇਹ ਹਿੰਦਕੋ ਛਾਛੀ ਜਿਹੜੀ ਉਹ ਵੀ ਕਿਉਂਕਿ ਬਚਪਨ ਇਹਨਾਂ ਦਾ ਗੁਜ਼ਰਿਆ। ਫਿਰ ਬਲੋਚੀ ਤੋਂ ਤਰਜਮੇ ਵੀ ਕੀਤੇ, ਉਹ ਵੀ ਜਾਣਦੇ ਨੇ, ਲਹਿੰਦੀ ਸਰਾਇਕੀ ਵੀ ਜਾਣਦੇ ਨੇ, ਅੰਗਰੇਜ਼ੀ ਵੀ, ਫਾਰਸੀ ਦੀ ਵੀ ਆਲਮ ਨੇ, ਉਰਦੂ 'ਚ ਕਿਤਾਬਾਂ ਨੇ ਤੇ ਪੰਜਾਬੀ ਗੁਜਰਾਤੀ ਨੇ। ਸੋ ਬਲਕਿ ਵਜ਼ੀਰਾਬਾਦ ਹੀ ਕਹਿ ਲਓ, ਤਹਿਸੀਲ ਤੇ ਵਜ਼ੀਰਾਬਾਦ ਹਾਂ। ਉਹ ਧਰੋਂਕਲ ਜਿਹੜੇ ਇਹਨਾਂ ਦਾ ਪਿੰਡ ਹੈ ਜੀ। ਅੱਜ ਤੇ 4 ਜੀ ਤੇ ਵਜ਼ੀਰਾਬਾਦੀ ਹੋ ਗਏ ਨੇ ਵੀ। ਵਜ਼ੀਰਾਬਾਦ ਬੜਾ ਆਰਟਿਸਟ ਸਾਡੇ ਬੜੇ ਯਾਰ ਨੇ। ਆਹੋ ਨਾ। ਸੋ ਇਹਨਾਂ ਦਾ ਧਰੋਂਕਲ ਪਿੰਡ ਹੈ ਜੀ, ਤਹਿਸੀਲ ਵਜ਼ੀਰਾਬਾਦ। MA ਸਿਆਸੀਆਤ ਇਹਨਾਂ ਨੇ ਸਰਗੋਦਾ ਯੂਨੀਵਰਸਿਟੀ ਤੋਂ ਕੀਤਾ ਹੈ। ਉਸ ਤੋਂ ਬਾਅਦ ਹੋਰ ਵੀ MA ਨੇ ਮੈਨੂੰ ਪਤਾ ਹੈ, ਪਰ ਇਹ ਕਿ ਉਰਦੂ ਨਜ਼ਮ ਦਾ ਪਹਿਲਾ ਮਜਮੂਆ ਇਹਨਾਂ ਦਾ ਮਰਗੇ ਨਾ ਵਕਤ ਦੇ ਨਾਂ ਤੋਂ 2018 'ਚ ਛਪਿਆ ਸੀ ਤੇ ਉਰਦੂ ਗਜ਼ਲ ਦਾ ਪਹਿਲਾ ਮਜਮੂਆ ਬਰਗੇ ਚਨਾਰ ਦੇ ਨਾਂ ਤੋਂ 2023 ਵਿੱਚ ਛਪਿਆ। ਤੇ ਪੰਜਾਬੀ ਨਜ਼ਮ ਵੀ ਉਰਦੂ ਦੇ ਨਾਲ ਨਾਲ ਮਿਊਜ਼ਿਕ ਦਾ, ਸੰਗੀਤ ਦਾ, ਕਲਾ ਦਾ, ਦੁਨੀਆ ਦੀ ਇਲਮ ਅਦਬ ਦੀ ਪੜ੍ਹਤ ਦਾ ਵੀ ਇਹਨਾਂ ਦਾ ਚੰਗਾ ਤਜਰਬਾ ਹੈ ਤੇ ਮੈਨੂੰ ਬੜੀ ਖੁਸ਼ੀ ਹੈ। ਔਰ ਇਹਨਾਂ ਦੀ ਨਜ਼ਮਾਂ ਮੈਂ ਸੁਣੀਆਂ ਤੇ ਬਹੁਤ ਵਧੀਆ ਲੱਗਾ। ਆਓ ਫਿਰ ਅਸੀਂ ਸੁਣਦੇ ਹਾਂ ਅਹਿਸਾਨ ਅਸਗਰ ਹੋਰਾਂ ਕੋਲੋਂ ਉਹਨਾਂ ਦੇ ਵਿਚਾਰ ਤੇ ਸ਼ਾਇਰੀ। ਅਹਿਸਾਨ ਅਸਗਰ। ਸਰ ਦੀ ਇਜਾਜ਼ਤ ਤੋਂ ਔਰ ਅਫਜ਼ਲ ਸਾਹਿਬ ਨੇ ਗੱਲ ਵਾਹਵਾ ਹੀ ਤਾਰਫ ਦੇ ਵਿੱਚ ਨਾ ਵਧਾ ਦਿੱਤੀ ਹੈ। ਇੰਨਾ ਕੁਝ ਹੈ ਨਹੀਂ ਪੱਲੇ ਸਾਡੇ। ਤੇ ਮੈਂ 2-4 ਗੱਲਾਂ ਜਿਹੜੀਆਂ ਨੇ ਉਹ ਅਰਜ਼ ਕਰਕੇ ਤੇ ਫਿਰ ਕੁਝ ਚੀਜ਼ਾਂ ਸੁਣਾ ਦਿਆਂਗਾ। ਉਹ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਅਸੀਂ ਜਿਹੜੇ ਆ 90 ਦੇ, ਮੇਰੀ ਪੈਦਾਇਸ਼ ਜਿਹੜੀ ਆ 90 ਦੀ ਦਹਾਈ ਦੀ ਹੈ ਤੇ ਅਸਾਂ ਲੋਕਾਂ ਜਿਹੜਾ ਮਤਲਬ ਮੈਂ ਇਕੱਲਾ ਨਹੀਂ, ਬੜੇ ਸਾਰੇ ਲੋਕ ਇਸ ਗੱਲ ਨਾਲ ਰਿਲੇਟ ਕਰ ਜਾਣਗੇ। ਅਸਾਂ ਪਿੰਡ ਛੱਡੇ ਮਖਸੂਸ ਹਾਲਾਤ ਦੀ ਵਜ੍ਹਾ ਤੋਂ, ਪਿੰਡਾਂ ਤੋਂ ਨਿਕਲ ਕੇ ਸ਼ਹਿਰਾਂ 'ਚ ਤੇ ਨਿੱਕੇ ਨਿੱਕੇ 6 ਮਰਲਿਆਂ ਦੇ ਘਰਾਂ ਦੇ ਵਿੱਚ ਕੰਧਾਂ 'ਚ ਡੱਕੇ ਗਏ ਤੇ ਉਹਦੀ ਵਜ੍ਹਾ ਤੋਂ ਸਾਡਾ ਰਹਿਤਲ ਦੇ ਨਾਲ ਜਾਂ ਉਸ ਪੂਰੀ ਤਹਿਜ਼ੀਬ ਦੇ ਨਾਲ ਜਿਹੜਾ ਰਿਸ਼ਤਾ ਹੈ ਉੱਡਾ ਪੀੜਾ ਰਿਹਾ ਨਹੀਂ। ਤੇ ਇਹ ਸੀ ਕਿ ਘਰ ਤੇ ਸਾਡੇ ਪੰਜਾਬੀ ਬੋਲੀ ਜਾਂਦੀ ਸੀ ਤੇ ਉਹਦੀ ਵਜ੍ਹਾ ਤੋਂ ਜ਼ੁਬਾਨ ਮਤਲਬ ਬੋਲਣ ਚਾਲਣ ਦੀ ਹੱਦ ਤੱਕ ਤਾਂ ਬਚੀ ਰਹੀ, ਲੇਕਿਨ ਜਿਹੜਾ ਉਹਦਾ ਪੂਰਾ ਮਾਹੌਲ ਹੈ ਜਿੱਥੋਂ ਉਹ ਜ਼ੁਬਾਨ ਉੱਠਦੀ ਹੈ, ਲਫ਼ਜ਼ ਕੋਈ ਵੀ ਹੁੰਦਾ ਉਹਦੇ ਪਿੱਛੇ ਉਹਦੀ ਪੂਰੀ ਤਹਿਜ਼ੀਬੀ ਜਮਾਲੀਆਤ ਹੁੰਦੀ ਹੈ। ਜਦੋਂ ਤੱਕ ਉਹਦੇ ਨਾਲ ਰਿਸ਼ਤਾ ਨਹੀਂ ਹੋਏਦਾ ਉਦੋਂ ਤੱਕ ਉਹ ਗੁੱਝ ਕੇ ਕਿਸੇ ਮਤਨ ਦੇ ਵਿੱਚ ਆਉਂਦਾ ਨਹੀਂ ਹੈ। ਤੇ ਉਹ ਹੋਰ ਗੱਲ ਹੈ ਕਿ ਲੁਗਤ ਵੇਖਣਾ ਤੇ ਲਫ਼ਜ਼ ਫੜ ਲੈਣਾ ਤੇ ਉਹਦਾ ਮਾਣਾ ਵੇਖ ਕੇ ਤੇ ਉਹਨੂੰ ਵਰਤ ਦੇਣਾ। ਤੇ ਉਹ ਇੱਕ ਕਲਚਰ ਮੈਨੂੰ ਜਿਹੜਾ ਨਜ਼ਰ ਆ ਰਿਹਾ ਅੱਜ ਦੀ ਸ਼ਾਇਰੀ ਅਸੀਂ ਵੇਖਦੇ ਹਾਂ ਉਹ 'ਚ ਸ਼ਾਇਦ ਇੱਕ ਟ੍ਰੈਂਡ ਸ਼ੁਰੂ ਹੋ ਗਿਆ ਕਿ ਇੱਕ ਲਫ਼ਜ਼ ਸੁਣਿਆ ਤੇ ਸੁਣਦਿਆਂ ਸਾਰੀ ਚੰਗਾ ਲੱਗਾ ਤੇ ਵਰਤ ਦਿੱਤਾ, ਉਹ ਹੱਡਾਂ 'ਚ ਰਚਿਆ ਹੀ ਨਹੀਂ। ਤੇ ਜਦੋਂ ਤੱਕ ਲਫ਼ਜ਼ ਅੰਦਰ ਹੱਡਾਂ 'ਚ ਰਚਿਆ ਨਾ ਹੋਵੇ ਉਦੋਂ ਤੱਕ ਲਫ਼ਜ਼ ਜਿਹੜਾ ਉਹ ਵਰਤਿਆ ਨਹੀਂ ਜਾਂਦਾ। ਸ਼ੇਰ ਦੇ ਵਿੱਚ ਜਾਂ ਮੈਨੂੰ ਲੱਗਦਾ ਫਿਕਸ਼ਨ ਦੇ ਵਿੱਚ ਵੀ ਕਿਸੇ ਵੀ ਤਖਲੀਕੀ ਤਜਰਬੇ ਲਈ ਵਰਤਿਆ ਨਹੀਂ ਜਾ ਸਕਦਾ। ਤੇ ਸਾਡੇ ਨਾਲ ਅਲਮੀਆਂ ਇਹ ਹੋਇਆ, ਜਿਹੜਾ ਵੱਡਾ ਅਲਮੀਆ ਹੈ ਕਿ ਸਾਡੇ ਤੋਂ ਪਿਛਲੀਆਂ ਪੀੜ੍ਹੀਆਂ ਨੇ ਸਾਡੇ ਲਈ ਕੋਈ ਐਸੀ ਜਾਨਦਾਰ ਵਿਰਾਸਤ ਛੱਡੀ ਨਹੀਂ, ਜਿਹੜੀ ਸਿੱਧੀ ਬਿਲਕੁਲ ਸੱਚੀ ਜੀ ਗੱਲ ਹੈ ਕਿ ਅਥਾਰਟੀ ਜਿਹੜਾ ਚਾਹੁੰਦੀ ਸੀ, ਜਿਹੜੀ ਰਿਆਸਤ ਚਾਹੁੰਦੀ ਸੀ, ਜਿਸ ਤਰ੍ਹਾਂ ਸਾਨੂੰ ਦੱਸਣਾ ਕਿ ਅਗਰ ਤੁਸੀਂ ਇੰਟਲੈਕਟ ਵੱਲ ਜਾਣਾ ਹੈ, ਇੰਟਲੈਕਚੁਅਲ ਕੋਈ ਕੰਮ ਕਰਨਾ ਤੇ ਉਹਦੇ ਲਈ ਜ਼ਬਾਨ ਕਿਹੜੀ ਤੁਸੀਂ ਵਰਤਣੀ ਹੈ, ਉਹਨੇ ਦੱਸਿਆ। ਤੇ ਉਹਦਾ ਕਾਊਂਟਰ ਨੈਰੇਟਿਵ ਦੇਣ ਵਾਲੇ ਕੋਈ ਵੀ ਲੋਕ ਨਹੀਂ ਸਨ ਹੈ। ਮਤਲਬ ਗਰਾਊਂਡ 'ਤੇ ਉਹ ਵੀ ਜਿਹੜੇ ਲੋਕ ਹੈ ਸਨ ਉਹ ਵੀ ਪਿੰਡਾਂ ਤੋਂ ਨਿਕਲੇ ਤੇ ਸ਼ਹਿਰਾਂ 'ਚ ਆਏ ਤੇ ਕੰਧਾਂ ਦੇ ਵਿੱਚ ਡੱਕੇ ਗਏ। ਯਾਨੀ ਨਿੱਕੀਆਂ ਨਿੱਕੀਆਂ ਮਜਲਿਸਾਂ ਦੇ ਵਿੱਚ ਇੱਥੇ 4 ਬੰਦੇ ਤਨਜ਼ੀਮ ਪਾ ਕੇ ਇਕੱਠੇ ਹੋਏ, ਉਹਨਾਂ ਨੇ ਗੱਲ ਕਰ ਲਈ, ਉੱਥੇ ਇਕੱਠੇ ਹੋਏ ਗੱਲ ਕਰ ਲਈ, ਲੁਕਾਈ ਤੱਕ ਗੱਲ ਪਹੁੰਚੀ ਨਹੀਂ। ਜੇ ਪਹੁੰਚੀ ਹੁੰਦੀ ਤਾਂ ਅਸੀਂ ਏਡੇ ਗੂੰਗੇ ਤੇ ਥੱਥੇ ਨਾ ਹੋ ਰਹੇ ਹੁੰਦੇ। ਯਾਨੀ ਮੈਨੂੰ 10 ਸਾਲ ਨਾ ਲੱਗ ਜਾਂਦੇ ਪੰਜਾਬੀ ਸ਼ੇਰ ਕਹਿਣ ਲਈ, ਹਾਲਾਂਕਿ ਮੈਂ ਸ਼ੁਰੂ ਦਿਨ ਤੋਂ ਇਸ ਗੱਲ ਦੇ ਉੱਤੇ ਅਗਾਹ ਸਾਂ ਕਿ ਮੇਰੀ ਜ਼ਬਾਨ ਹੈ ਔਰ ਇਹਦੇ 'ਚ ਮੈਂ ਗੱਲ ਕਰਨਾ ਚਾਹੁੰਦਾ, ਲੇਕਿਨ ਮੇਰੀ ਲੁਕਨਤ ਹੀ ਨਹੀਂ ਜਾਂਦੀ। ਤੇ ਉਹ ਮੈਨੂੰ ਗਿਲਾ ਵੀ ਹੈ ਵੇ ਆਪਣੇ ਤੋਂ ਪਿਛਲੀਆਂ ਪੀੜ੍ਹੀਆਂ ਤੋਂ ਕਿ ਉਹਨਾਂ ਨੇ ਸਪੇਸ ਬੜੀ ਹੀ ਜ਼ਿਆਦਾ ਛੱਡ ਦਿੱਤੀ ਉਹਦੇ 'ਚ। ਕੰਮ ਇਹ ਨਹੀਂ ਉਹਨਾਂ ਨੇ ਕੰਮ ਕੀਤਾ ਨਹੀਂ, ਲੇਕਿਨ ਉਹਨਾਂ ਦਾ ਕੰਮ ਕੰਧਾਂ ਟੱਪਿਆ ਹੀ ਨਹੀਂ। ਜੇ ਟੱਪਿਆ ਹੁੰਦਾ ਤਾਂ ਸਾਨੂੰ ਅਪੜਿਆ ਹੁੰਦਾ। ਤੇ ਉਹ ਜਿਹੜੀ ਸਪੇਸ ਪੈਦਾ ਹੋ ਗਈ ਹੈ, ਉਹ 2 ਸਪੇਸਿਸ ਪੈਦਾ ਹੋ ਗਈਆਂ ਉਹਦੇ ਨਾਲ। ਉਹਦੇ ਵਿੱਚੋਂ ਜਿਹੜਾ ਅਲਮੀਆ ਪੈਦਾ ਹੋਇਆ, ਉਹ ਅਲਮੀਆ ਜਿਹੜਾ ਉਹਦੀਆਂ ਤਾਰਾਂ 'ਤੇ ਜੋੜਦੀਆਂ ਨੇ ਕਿਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ
ਜ਼ਮਾਨਾ ਮੁੱਕਦਾ ਤੇ ਅੰਗਰੇਜ਼ ਇੱਥੇ ਆ ਜਾਂਦਾ ਤੇ ਇੱਥੇ ਜ਼ਬਾਨ ਵੀ ਲੈ ਕੇ ਆਉਂਦਾ ਤੇ ਹਰ ਸ਼ਾਇਦ ਜੋ ਉਹ ਸਾਰੇ ਸਾਡੇ ਜੀ ਜਿਹੜੇ ਇੱਥੇ ਬੈਠੇ ਨੇ ਚੰਗੀ ਤਰ੍ਹਾਂ ਭਲੀ ਭਾਂਤੀ ਵਾਕਫ ਨੇ। ਤੇ ਉੱਥੋਂ ਲੱਗ ਕੇ ਜਿਹੜਾ ਸਿਲਸਿਲਾ ਚੱਲਦਾ ਉਹਦਾ ਜਿਹੜਾ ਕਾਊਂਟਰ ਨੈਰੇਟਿਵ ਹੈ ਉਹ ਸਾਨੂੰ ਘੱਟ ਦਿਸਦਾ, ਬਹੁਤ ਘੱਟ ਦਿਸਦਾ। ਇਸ ਚੀਜ਼ ਦਾ ਇੱਕ ਗਿਲਾ ਜਿਹੜਾ ਹੈ ਉਹ ਮੈਨੂੰ ਬਤੌਰ ਨਵੀਂ ਪੀੜ੍ਹੀ ਤੋਂ ਹੋਣ ਤੋਂ ਉਹਦਾ ਗਿਲਾ ਹੈ। 2010 ਤੋਂ ਬਾਅਦ ਮੈਂ ਲਿਖਣਾ ਸ਼ੁਰੂ ਕੀਤਾ ਤੇ ਉਰਦੂ ਲਿਖਦਾ ਰਿਹਾ ਕਿਉਂਕਿ ਉਹ ਲਾਸ਼ਊਰ 'ਚ ਅਕੈਡਮੀਆਂ ਨੇ ਇਸ ਤਰ੍ਹਾਂ ਦੇ ਬਿਠਾ ਦਿੱਤੀ ਹੋਈ ਸੀ ਕਿ ਉਹਦੇ ਤੋਂ ਬਾਹਰ ਲੱਗਦਾ ਸੀ ਕਿ ਬੋਲਦਿਆਂ ਤੇ ਬੋਲਦੇ, ਯਾਨੀ ਪੰਜਾਬੀ ਅਸਾਂ ਘਰੇ ਤੇ ਬੋਲਣੀ ਹੈ, ਮਾਂ ਨਾਲ ਬੋਲਣੀ ਹੈ, ਭੈਣ ਨਾਲ ਬੋਲਣੀ ਹੈ, ਭਰਾ ਨਾਲ ਬੋਲਣੀ ਹੈ, ਲੇਕਿਨ ਇਹਦੇ 'ਚ ਕੋਈ ਸੰਜੀਦਾ ਕੰਮ ਹੋ ਨਹੀਂ ਸਕਦਾ। ਸ਼ਊਰੀ ਤੌਰ 'ਤੇ ਅਗਾਹ ਹੋਣ ਦੇ ਬਾਵਜੂਦ ਲਾਸ਼ਊਰ 'ਚ ਏਡੀ ਡਾਢੀ ਬੈਠੀ ਸੀ ਇਹ ਗੱਲ ਕਿ ਇਹਨੂੰ ਕੱਢਦਿਆਂ 2020-21 ਆ ਗਿਆ ਕਿ ਉਹ ਜਿਹੜਾ ਗੁੰਗਪਨ ਹੈ ਨਾ, ਇੱਕ ਜਿਹੜਾ ਥੱਥਾਪਨ ਹੈ, ਉਹਨੂੰ ਦੂਰ ਕਰਕੇ ਯਾਰ ਨਹੀਂ ਹੋ ਸਕਦਾ, ਕਰ ਲੈਣਾ ਚਾਹੀਦਾ। ਤੇ ਮੈਂ ਜ਼ੁਹੇਬ ਆਲਮ ਮੇਰਾ ਦੋਸਤ ਹੈ, ਉਮਰ 'ਚ ਮੇਰੇ ਤੋਂ ਸਾਲ ਹੌਲਾ ਹੋਏਗਾ, ਪਰ ਜ਼ੁਹੇਬ ਆਲਮ ਨੂੰ ਮੈਂ ਇੱਥੇ ਸੁਣਿਆ ਟੀ ਹਾਊਸ, ਇਹਨੇ 2.5 ਮਿਸਰੇ ਦੀ ਬੋਲੀ ਜਦੋਂ ਕਹਿਣਾ ਸ਼ੁਰੂ ਕੀਤੀ ਤੇ ਇਹ ਬੜੀ ਇੰਸਪੀਰੇਸ਼ਨ ਬਣਿਆ ਮੇਰੇ ਲਈ। ਯਾਨੀ ਇਹ ਇੰਸਪੀਰੇਸ਼ਨ ਬਣਿਆ ਤੇ ਇਹ ਜਦੋਂ ਉਹਦਾ ਰੁਝਾਨ ਆਇਆ, ਮੈਂ 2-3 ਇੱਕ ਹੋਰ ਨਾਮ ਬੜਾ ਅਹਿਮ ਲੈਣਾ ਚਾਹਾਂਗਾ ਕਿ ਜਿਹਨੇ ਪਰਤਾ ਕੇ ਸਾਨੂੰ ਲਿਆਂਦਾ ਕਿ ਨਹੀਂ ਤੁਸੀਂ ਤੁਹਾਡੀ ਜੀਭ 'ਤੇ ਜਿਹੜੀ ਗਿਰਾ ਲੱਗੀ ਹੈ ਉਹ ਖੋਲ੍ਹ ਸਕਦੇ ਹੋ, ਤੇ ਰਾਏ ਮੁਹੰਮਦ ਖਾਨ ਨਾਸਰ ਸਾਹਿਬ ਦਾ ਨਾਮ ਮੈਂ ਜ਼ਰੂਰ ਲੈਣਾ ਚਾਹਾਂਗਾ ਕਿ ਉਹਨਾਂ ਨੇ ਇੱਕ ਟ੍ਰੈਂਡ ਸੈੱਟ ਕੀਤਾ ਕਿ ਅੱਜ ਮੈਂ ਖਲੋਤਾ ਵਾਂ, ਇਕੱਲਾ ਮੈਂ ਨਹੀਂ ਖਲੋਤਾ, ਬਲਕਿ ਮੇਰੇ ਤੋਂ ਬਾਅਦ ਵੀ ਜਿਹੜੇ ਦੋਸਤ ਆਏ ਨੇ ਉਹ ਇੱਕ ਹੁਣ ਪੂਰੀ ਅਨਾਰਕਲੀ 'ਚ ਅਸੀਂ ਬਹਿੰਦੇ ਆ ਨਾ ਜਦੋਂ, ਤੇ ਪਹਿਲੋਂ ਬਹਿਦਾ ਸੀ ਮੈਂ ਕਿਸੇ ਗੱਲ ਕਰਦਾ ਵੀ ਹੁੰਨਾ ਵਾਂ ਕਿ ਅਸੀਂ ਪੰਜਾਬੀ ਬੋਲਦੇ ਹੁੰਦੇ ਹਾਂ 3 ਜੀ, ਤੇ ਚੌਥਾ ਇੱਕ ਉਰਦੂ ਵਾਲਾ ਆ ਗਿਆ ਜੀ ਤੇ ਉਹਨੇ ਮੌਕਿੰਗ ਕਰਨੀ ਹੈ ਕਿ ਤੁਸੀਂ ਪੰਜਾਬੀ ਕਾਹਤੋਂ ਬੋਲਦੇ ਹੋ। ਤੇ ਹੁਣ ਜ਼ਰਾ ਸਿਚੁਏਸ਼ਨ ਪਰਤਦੀ ਹੈ ਪਈ, ਉਲਟਦੀ ਹੈ ਪਈ ਕਿ ਹੁਣ ਜਿਹੜੇ 3 ਬੈਠੇ ਨੇ ਉਹਨਾਂ ਨੇ ਆਖਣਾ ਕਿ ਭਰਾਵਾ ਇੱਧਰ ਆ ਹਾਂ, ਤੂੰ ਤਖਤ ਲਾਹੌਰ 'ਚ ਤੂੰ ਪੰਜਾਬੀ ਬੋਲ, ਤੂੰ ਸਾਡੇ ਉੱਤੇ ਨਾ ਚੜ੍ਹ, ਉੱਤੋਂ ਦੀ ਹੋ ਕੇ ਨਾ ਆ। ਤੇ ਇਹਦੇ ਵਿੱਚ ਜਿਹੜਾ ਉਹ ਸਾਡੇ ਸੂਝਵਾਨਾਂ ਦਾ ਰੋਲ ਜਿਹੜਾ ਉਹ ਬੜਾ ਕੁਐਸਚਨ ਮਾਰਕ ਰਿਹਾ, ਲੇਕਿਨ ਉਹ ਵਿੱਥਾਂ ਦੀ ਵਜ੍ਹਾ ਤੋਂ ਫਿਰ ਉਹ ਜਿਹੜੀ ਹਿਜਰਤ ਹੈ ਉਹ ਸਿਰਫ ਬਾਹਰ ਦੀ ਨਹੀਂ ਹੋਈ, ਯਾਨੀ ਇਹ ਨਹੀਂ ਹੈ ਕਿ ਜਿਸਮਾਨੀ ਤੌਰ 'ਤੇ ਅਸੀਂ ਸ਼ਹਿਰਾਂ 'ਚ ਟੁਰ ਗਏ, ਉਹ ਅੰਦਰ ਉਹਨੇ ਜਿਹੜੀ ਖਲਬਲੀ ਮਚਾਈ ਹੈ ਤੇ ਪੈਰਾਂ ਹੇਠੋਂ ਜਿਹੜੀ ਜ਼ਮੀਨ ਖਿੱਚੀ ਹੈ, ਉਹਦਾ ਜਿਹੜਾ ਦੁੱਖ ਹੈ ਉਹ ਅਸੀਂ ਆਪਣੇ ਆਪ ਨੂੰ, ਮੈਨੂੰ ਲੱਗਦਾ ਬਹੁਤ ਸਾਰੇ ਜੀ ਇੱਥੇ ਜਿਹੜੇ ਮੇਰੀ ਨਸਲ ਦੇ ਨੇ, ਮੇਰੇ ਨਾਲ ਦੇ ਨੇ, ਉਹ ਰੀਲੋਕੇਟ ਹੀ ਨਹੀਂ ਕਰ ਪਾ ਰਹੇ ਕਿ ਅਸੀਂ ਹੈ ਕਿੱਥੇ ਹਾਂ ਤੇ ਸਾਡੇ ਪੈਰਾਂ ਹੇਠਾਂ ਜ਼ਮੀਨ ਹੈ ਵੀ ਹੈ ਕਿ ਨਹੀਂ, ਤੇ ਜੇ ਹੈ ਵੇ ਉਹ ਸਾਨੂੰ ਪਛਾਣਦੀ ਹੈ ਕਿ ਨਹੀਂ, ਅਸੀਂ ਉਹਨੂੰ ਪਛਾਣਦੇ ਹਾਂ ਕਿ ਨਹੀਂ। ਤੇ ਇਹ ਥੋੜ੍ਹੀ ਜਿਹੀ ਮੇਰੀ ਅਰਸੀ, ਮੈਂ ਕੁਝ ਚੀਜ਼ਾਂ ਤੁਹਾਡੀ ਇਜਾਜ਼ਤ ਦੇ ਨਾਲ ਸੁਣਾ ਦਿੰਦਾ। ਇੱਕ ਨਜ਼ਮ, ਸਰਨਾਮਾ ਕੋਈ ਨਹੀਂ ਨਜ਼ਮਾਂ ਦਾ, ਤੇ ਮੈਂ 2-3 ਨਜ਼ਮਾਂ ਜਿਹੜੀਆਂ ਨੇ ਇਸ ਤਰ੍ਹਾਂ ਸੁਣਾ ਦਿੰਦਾ। ਜਿੱਥੇ ਜ਼ੀਵੀਂ ਉੱਤੇ ਪੈਰ ਟਕਾਏ, ਜਿੱਥੇ ਜ਼ੀਵੀਂ ਉੱਤੇ ਪੈਰ ਟਕਾਏ, ਆਪਣਾ ਆਪ ਖਲੋ ਨਹੀਂ ਸਕਿਆ। ਜਿੱਥੇ ਜ਼ੀਵੀਂ ਉੱਤੇ ਪੈਰ ਟਕਾਏ, ਆਪਣਾ ਆਪ ਖਲੋ ਨਹੀਂ ਸਕਿਆ, ਜੋ ਚਾਹੁੰਦੇ ਸਾਂ ਹੋ ਨਹੀਂ ਸਕਿਆ। ਉਮਰਾਂ ਦੇ ਪੈਂਡੇ ਸਨ ਜਿਹੜੇ ਜਰਨੇ ਪਏ ਨੇ, ਉਮਰਾਂ ਦੇ ਪੈਂਡੇ ਸਨ ਜਿਹੜੇ ਜਰਨੇ ਪਏ ਨੇ, ਜਰ ਵੀ ਲਏ ਨੇ, ਮੋੜ ਉੱਥੇ ਹੀ ਆਣ ਖਲੋਤੇ, ਜਿੱਥੇ ਪੈਰਾਂ ਹੇਠ ਨਹੀਂ ਧਰਤੀ, ਗੁੰਝਲਾਂ ਵਾਂਗਰ ਗਲੀਆਂ ਹੀ ਗਲੀਆਂ। ਮੋੜ ਉੱਥੇ ਹੀ ਆਣ ਖਲੋਤੇ, ਜਿੱਥੇ ਪੈਰਾਂ ਹੇਠ ਨਹੀਂ ਧਰਤੀ, ਗੁੰਝਲਾਂ ਵਾਂਗਰ ਗਲੀਆਂ ਹੀ ਗਲੀਆਂ। ਜਿਤ ਵੱਲ ਝਾਤ ਪਵੇ ਉੱਥੇ ਬਸ ਅੱਖਾਂ ਹੀ ਅੱਖਾਂ, ਪਾਸਾ ਵੱਟ ਕੇ ਲੰਘਦੇ ਰਾਹੀ, ਆਪਣੇ ਅੰਦਰ ਫਾਂਦੀਆਂ ਗਲੀਆਂ, ਸਾਨੂੰ ਲੈ ਕੇ ਹੋਰੇ ਕਿਹੜੇ ਪਾਸੇ ਚਲੀਆਂ। ਹਾਸੇ ਡੋਲਦਿਆਂ ਬੁੱਲਾਂ ਦੀ ਥਾਂ ਹੁਣ ਅਥਰੂ ਸੱਟਦੀਆਂ ਅੱਖਾਂ। ਹਾਸੇ ਡੋਲਦਿਆਂ ਬੁੱਲਾਂ ਦੀ ਥਾਂ ਹੁਣ ਅਥਰੂ ਸੱਟਦੀਆਂ ਅੱਖਾਂ। ਜਿਵੇਂ ਚੌਵੇਂ ਪਾਸੇ ਰੁਕ ਗਏ, ਸਾਰੇ ਖੇਡ ਤਮਾਸ਼ੇ ਮੁੱਕ ਗਏ। ਤੇਥੋਂ ਹੋਰੇ ਕੀ ਕੁਝ ਲੁਕਿਆ, ਕੀ ਕੁਝ ਜਾਣੇ, ਜਿਹੜੇ ਪੈਰ ਵੀ ਇੱਕ ਵਾਰੀ ਦਹਿਲੀਜੋਂ ਬਾਹਰ ਆ ਜਾਂਦੇ ਨੇ, ਮੁੜ ਵਾਪਸ ਪਰਤੀ ਨਹੀਂ ਸਕਦੇ। ਜਿਹੜੇ ਪੈਰ ਵੀ ਇੱਕ ਵਾਰੀ ਦਹਿਲੀਜ਼ੋਂ ਬਾਹਰ ਆ ਜਾਂਦੇ ਨੇ, ਮੁੜ ਵਾਪਸ ਪਰਤੀ ਨਹੀਂ ਸਕਦੇ, ਪਰਤੀਓਂ ਬਾਜ ਵੀ ਜੀ ਨਹੀਂ ਸਕਦੇ। ਲਫ਼ਜ਼ਾਂ ਦੀ ਇਹ ਖੇਡ ਬਣਾ ਕੇ ਕਿੰਨਾ ਕੁ ਚਿਰ ਇਸੇ ਜ਼ੀਵੀਂ ਉੱਤੇ ਖਲੀਏ। ਲਫ਼ਜ਼ਾਂ ਦੀ ਇਹ ਖੇਡ ਬਣਾ ਕੇ ਕਿੰਨਾ ਕੁ ਚਿਰ ਇਸੇ ਜ਼ੀਵੀਂ ਉੱਤੇ ਖਲੀਏ, ਜਿਹੜੀ ਪਿਆਰਾਂ ਹੇਠ ਹੀ ਕੋਈ ਨਹੀਂ।
ਲਫ਼ਜ਼ਾਂ ਦੀ ਇਹ ਖੇਡ ਬਣਾ ਕੇ ਕਿੰਨਾ ਕੁ ਚਿਰ ਇਸੇ ਜ਼ੀਵੀਂ ਉੱਤੇ ਖਲੀਏ ਜਿਹੜੀ ਪੈਰਾਂ ਹੇਠ ਹੀ ਕੋਈ ਨਹੀਂ। ਇਸ ਅਸਮਾਨ ਨੂੰ ਭੱਜ ਕੇ ਵੀ ਹੁਣ ਕਿੱਥੇ ਚਲੀਏ, ਜਿਹੜਾ ਸਿਰ ਤੋਂ ਧੂੰ ਬਣ ਕੇ ਅੱਜ ਇਵੇਂ ਉੱਡਿਆ ਜਿਵੇਂ ਇਸ ਨੂੰ ਇੰਨਿਆਂ ਵਰਿਆਂ ਸਾਡੀ ਕੋਈ ਪਛਾਣ ਹੀ ਨਹੀਂ ਸੀ। ਤੇ ਇੱਕ ਹੋਰ ਨਜ਼ਮ, ਪਲਕੇ ਪਰਸੋਂ ਕਰਦਿਆਂ ਲੰਘਦੇ ਜਾਂਦੇ ਦਿਨ, ਪਲਕੇ ਪਰਸੋਂ ਕਰਦਿਆਂ ਲੰਘਦੇ ਜਾਂਦੇ ਦਿਨ, ਕੌਣ ਉਡੀਕਦਾ ਇਸ ਤਰ੍ਹਾਂ ਰਾਤਾਂ ਨੂੰ ਰੋ ਰੋ, ਹੋਕੇ ਭਰਦੇ ਸ਼ੀਸ਼ੜੇ ਅੱਥਰ ਸੁੱਟਦੀ ਅੱਖ, ਹੋਕੇ ਭਰਦੇ ਸ਼ੀਸ਼ੜੇ ਅੱਥਰ ਸੁੱਟਦੀ ਅੱਖ, ਵੇਲ ਕਵੇਲ ਤਮਾਸ਼ੜਾ ਬਾਲਨ ਬਲਦੇ ਹੱਡ, ਕੌਣ ਬਲੇਂਦਾ ਅੱਗ, ਹੱਥ ਜੋ ਸੇਕਣ ਵਾਲੜੇ ਮੁੜ ਨਾ ਵੇਖੇ ਅੱਖ, ਹੱਥ ਜੋ ਸੇਕਣ ਵਾਲੜੇ ਮੁੜ ਨਾ ਵੇਖੇ ਅੱਖ, ਮਾਸ ਨਾ ਵੇਖਿਓ ਸਾਡੜਾ, ਮਾਸ ਨਾ ਵੇਖਿਓ ਸਾਡੜਾ, ਵੇਖਿਓ ਸਾਡੇ ਹੱਡ, ਸੇਕਿਓ ਆਣ ਕੇ ਅੱਗ, ਪਖਦੀ ਪਈ ਰਗ ਰਗ, ਤਾਂਗ ਉਮੀਦ ਦਿਲਾਸੜੇ ਮੂੰਹ ਬੋਲੇ ਦੇ ਹਾਸੜੇ, ਤਾਂਗ ਉਮੀਦ ਦਿਲਾਸੜੇ ਮੂੰਹ ਬੋਲੇ ਦੇ ਹਾਸੜੇ, ਅੱਖ ਬੋਲੀ ਦੇ ਹੰਝ, ਤਾਂਗ ਉਮੀਦ ਦਿਲਾਸੜੇ ਮੂੰਹ ਬੋਲੇ ਦੇ ਹਾਸੜੇ, ਅੱਖ ਬੋਲੀ ਦੇ ਹੰਝ, ਭਲਕੇ ਪਰਸੋਂ ਕਰਦਿਆਂ ਝਾੜਾਈ ਓੜਕ ਜੰਝ, ਆਨ ਪਈ ਤਕਦੀਰ ਹੋ ਗਈ ਉਹ ਵੀ ਸਵੇਰ, ਕਾਲੀ ਰਾਤ ਫਿਰਾਕ ਦੀ ਕਾਲੇ ਦਿਨ ਵਿੱਚ ਟੁੱਕ ਗਈ, ਕਾਲੀ ਰਾਤ ਫਿਰਾਕ ਦੀ ਕਾਲੇ ਦਿਨ ਵਿੱਚ ਟੁੱਕ ਗਈ, ਭਲਕੇ ਪਰਸੋਂ ਕਰਦਿਆਂ ਹੋਰੇ ਕਿਹੜੇ ਵੇਲੜੇ, ਗੱਲ ਹਾਂ ਅੰਦਰ ਮੁੱਕ ਗਈ। ਇੱਕ ਹੋਰ ਨਜ਼ਮ ਹੈ ਯਾਦ ਦੇ ਨਾਲ, ਕਿਰਦੇ ਅਥਰੂ ਜਰਦੀਆਂ ਅੱਖਾਂ, ਕਿਰਦੇ ਅਥਰੂ ਜਰਦੀਆਂ ਅੱਖਾਂ, ਵੇਖੋ ਵੇਖ ਕੇ ਉਹਨਾਂ ਰਾਹੀਂ ਵੇਖੋ ਦੁਨੀਆ, ਕਿਰਦੇ ਅਥਰੂ ਜਰਦੀਆਂ ਅੱਖਾਂ, ਵੇਖੋ ਵੇਖ ਕੇ ਉਹਨਾਂ ਰਾਹੀਂ ਵੇਖੋ ਦੁਨੀਆ, ਕਿਹੜੇ ਰੰਗਾਂ ਦੀ ਕਾਲਖ ਵਿੱਚ ਲਿਬੜੀ ਹੋਈ ਹੈ, ਕੰਬਦਿਆਂ ਸਾਵਾਂ ਅੰਦਰ ਰਾਵਾਂ ਕੂਕਦੀਆਂ ਨੇ, ਕੰਬਦਿਆਂ ਸਾਵਾਂ ਅੰਦਰ ਰਾਵਾਂ ਕੂਕਦੀਆਂ ਨੇ, ਕੂਕ ਸੁਣੀ ਜੇ ਸੁਣ ਕੇ ਸੁਣਿਓ, ਕਿਹੜੀਆਂ ਚੁੱਪਾਂ ਧਰਤੀ ਉੱਤੇ ਚੀਕਦੀਆਂ ਸਨ, ਸੁਣ ਕੇ ਸੁਣਿਓ ਕਿਹੜੀਆਂ ਚੁੱਪਾਂ ਧਰਤੀ ਉੱਤੇ ਚੀਕਦੀਆਂ ਸਨ, ਜਿਹੜੀਆਂ ਚੀਕਾਂ ਖਾ ਗਏ ਬੋਲੇ ਥੱਥੇ ਕੂੰਦੇ ਨੇ ਹਾਲੇ ਵੀ, ਜਿਹੜੀਆਂ ਚੁੱਪ ਚੀਕਾਂ ਖਾ ਗਏ ਬੋਲੇ ਥੱਥੇ ਕੂੰਦੇ ਨੇ ਹਾਲੇ ਵੀ, ਅੱਧੀ ਰਾਤੀ ਖੁੱਲ ਜਾਂਦੇ ਨੇ ਭੀੜੇ ਬੂਹੇ, ਵਾਵਾਂ ਅੰਦਰ ਵੜ ਕੇ ਸਾਰੇ ਵਰਕੇ ਫੋਲਦੀਆਂ ਨੇ, ਅੱਧੀ ਰਾਤੀ ਖੁੱਲ ਜਾਂਦੇ ਨੇ ਭੀੜੇ ਬੂਹੇ, ਵਾਵਾਂ ਅੰਦਰ ਵੜ ਕੇ ਸਾਰੇ ਵਰਕੇ ਫੋਲਦੀਆਂ ਨੇ, ਅੱਖਰ ਕੋਈ ਨਾ ਅੱਖਰ ਗੂੰਗੇ ਸੱਥਰ ਗੂੰਗੇ, ਦੂਰੋਂ ਨੇੜਿਓਂ ਆਈਆਂ ਸਦਰਾਂ ਚੁੱਪ ਚਪੀਤੀਆਂ ਡਰੀਆਂ ਹੋਈਆਂ, ਵੇਖ ਲਵੋਗੇ, ਦੂਰੋਂ ਨੇੜਿਓਂ ਆਈਆਂ ਸਦਰਾਂ ਚੁੱਪ ਚਪੀਤੀਆਂ ਡਰੀਆਂ ਹੋਈਆਂ, ਵੇਖ ਲਵੋਗੇ, ਵੇਖੋ ਸੁਣ ਕੇ ਛੂ ਕੇ ਵੇਖੋ, ਵੇਖੋ ਤੇ ਫਿਰ ਆਪਣੇ ਆਪ ਤੋਂ ਅਣਪੁੱਛੀਆਂ ਇਹ ਗੱਲਾਂ ਦੱਸੋ, ਰਾਵਾਂ ਸਾਵਾਂ ਵੱਖ ਨਹੀਂ ਹੋਣਾ, ਵੇਖੋ ਤੇ ਫਿਰ ਆਪਣੇ ਆਪ ਤੋਂ ਅਣਪੁੱਛੀਆਂ ਇਹ ਗੱਲਾਂ ਦੱਸੋ, ਰਾਵਾਂ ਸਾਵਾਂ ਵੱਖ ਨਹੀਂ ਹੋਣਾ, ਹੁਣ ਤੋਂ ਪਿੱਛੋਂ ਕਿਰਦੇ ਅੱਥਰ ਕੌਣ ਜਰੇਗਾ। ਔਰ ਇੱਕ ਮੈਂ ਨਸਰੀ ਨੂੰ ਸੁਣਾ ਕੇ ਤੇ ਗਜ਼ਲ ਸੁਣਾ ਕੇ ਜਾ ਚਾਹਾਂ, ਮੈਂ ਉਹਦੇ ਆਖੇ ਨਹੀਂ ਲੱਗਾ, ਨਜ਼ਮ ਦਾ ਸਰਨਾਮਾ, ਮੈਂ ਉਹਦੇ ਆਖੇ ਨਹੀਂ ਲੱਗਿਆ ਤੇ ਅੱਜ ਜੰਗਲ ਬਿਆਬਾਨ ਮੇਰੇ ਅੰਦਰ ਨੀਂਹ ਪੁੱਟਦੇ ਨੇ, ਮੈਂ ਉਹਦੇ ਆਖੇ ਨਹੀਂ ਲੱਗਿਆ ਤੇ ਅੱਜ ਜੰਗਲ ਬਿਆਬਾਨ ਮੇਰੇ ਅੰਦਰ ਨੀਂਹ ਪੁੱਟਦੇ ਨੇ, ਉਹਨਾਂ ਰੁੱਤਾਂ ਦੀ ਜਿਹੜੀਆਂ ਮੈਂ ਖਾਬ ਵਿੱਚ ਵੇਖ ਨੂੰ ਵੀ ਡਰਦਾ ਸਾਂ, ਕਦੇ ਤੇ ਰੁੱਖਾਂ ਦੀ ਛਾਂ ਇੰਨੀ ਵੱਧ ਜਾਂਦੀ ਏ ਕਿ ਉਹਦੀ ਆਵਾਜ਼ ਵੀ ਉਸ ਛਾਂ ਵਿੱਚ ਡੁੱਬ ਜਾਂਦੀ ਹੈ, ਕਦੇ ਤੇ ਰੁੱਖਾਂ ਦੀ ਛਾਂ ਇੰਨੀ ਵੱਧ ਜਾਂਦੀ ਏ ਕਿ ਉਹਦੀ ਆਵਾਜ਼ ਵੀ ਉਸ ਛਾਂ ਵਿੱਚ ਡੁੱਬ ਜਾਂਦੀ ਏ, ਤੇ ਕਦੀ ਐਸਾ ਬਿਆਬਾਨ
ਜਿਹਦਾ ਦੂਜਾ ਕੰਢਾ ਨਹੀਂ ਦਿਸਦਾ। ਪੈਲੀਆਂ ਵਾਂਦਾ ਵਾਂਦਾ ਕਾਗਜ਼ ਤੇ ਲੀਕਾਂ ਵਾਣ ਲੱਗ ਪਿਆ ਵਾਂ। ਪੈਲੀਆਂ ਵਾਂਦਾ ਵਾਂਦਾ ਕਾਗਜ਼ ਤੇ ਲੀਕਾਂ ਵਾਣ ਲੱਗ ਪਿਆ ਵਾਂ ਤੇ ਧਿਆਨ ਹੀ ਨਹੀਂ ਰਹਿੰਦਾ, ਲੀਕਾਂ ਦੀ ਗੁੰਝਲ ਕਾਗਜ਼ ਨੂੰ ਪਾਗਲ ਕਰ ਦਿੰਦੀ ਹੈ। ਪੈਲੀਆਂ ਵਾਂਦਾ ਵਾਂਦਾ ਕਾਗਜ਼ ਤੇ ਲੀਕਾਂ ਵਾਣ ਲੱਗ ਪਿਆ ਵਾਂ ਤੇ ਧਿਆਨ ਹੀ ਨਹੀਂ ਰਹਿੰਦਾ, ਲੀਕਾਂ ਦੀ ਗੁੰਝਲ ਕਾਗਜ਼ ਨੂੰ ਪਾਗਲ ਕਰ ਦਿੰਦੀ ਏ। ਕਾਗਜ਼ ਨਹੀਂ ਜਰਦਾ ਇੰਨੀਆਂ ਪੁੱਠੀਆਂ ਸਿੱਧੀਆਂ ਸ਼ਾਖਾਂ, ਕਾਗਜ਼ ਨਹੀਂ ਜਰਦਾ ਇੰਨੀਆਂ ਪੁੱਠੀਆਂ ਸਿੱਧੀਆਂ ਸ਼ਾਖਾਂ ਤੇ ਪਰਤ ਕੇ ਝਾਤੀ ਮਾਰਾਂ ਤੇ ਕਾਗਜ਼ ਬਿਆਬਾਨ ਵਾਂਗਰ ਕੋਰਾ ਤੇ ਖਾਲੀ ਤੇ ਤੱਸਾ। ਤੇ ਪਰਤ ਕੇ ਝਾਤੀ ਮਾਰਾਂ ਤੇ ਕਾਗਜ਼ ਬਿਆਬਾਨ ਵਾਂਗਰ ਕੋਰਾ ਤੇ ਖਾਲੀ ਤੇ ਤੱਸਾ। ਕਾਗਜ਼ ਨਹੀਂ ਜਰਦਾ ਇੰਨੀ ਤਰੇ, ਸੰਗ ਸੁੱਕ ਜਾਂਦਾ ਹੈ ਤੇ ਅੱਖਾਂ ਭਰ ਜਾਂਦੀਆਂ ਨੇ। ਤੇ ਅੱਖਾਂ ਨਹੀਂ ਜਰਦੀਆਂ ਜੋ ਓਲੇ ਵੇ ਪਰ ਦਿਸ ਨੂੰ ਨਹੀਂ ਅੜਦਾ। ਸੰਗ ਸੁੱਕ ਜਾਂਦਾ ਹੈ ਤੇ ਅੱਖਾਂ ਭਰ ਜਾਂਦੀਆਂ ਨੇ। ਤੇ ਅੱਖਾਂ ਨਹੀਂ ਜਰਦੀਆਂ ਜੋ ਓਲੇ ਵੇ ਪਰ ਦਿਸ ਨੂੰ ਨਹੀਂ ਅੜਦਾ। ਪਾਸਾ ਵੱਟ ਕੇ ਲੰਘਣ ਲਈ ਰਾਹ ਕੋਈ ਹੋਰ ਹੁੰਦੀ, ਵਲਾ ਆਪਣੇ ਵਿੱਚੋਂ ਕਿਵੇਂ ਲੰਘ ਜਾਵਾਂ। ਪਾਸਾ ਵੱਟ ਕੇ ਲੰਘਣ ਲਈ ਰਾਹ ਕੋਈ ਹੋਰ ਹੁੰਦੀ, ਵਲਾ ਆਪਣੇ ਵਿੱਚੋਂ ਕਿਵੇਂ ਲੰਘ ਜਾਵਾਂ। ਪਾਸਾ ਵੱਟ ਕੇ ਲੰਘਣ ਲਈ ਰਾਹ ਕੋਈ ਹੋਰ ਹੁੰਦੀ, ਵਲਾ ਆਪਣੇ ਵਿੱਚੋਂ ਕਿਵੇਂ ਲੰਘ ਜਾਵਾਂ। ਮੈਂ ਉਹਦੇ ਆਖੇ ਨਹੀਂ ਲੱਗਾ ਜਿਹੜਾ ਇੱਕੋ ਪੰਛੀ ਮੇਰੇ ਖੱਬੇ ਪਾਸੇ ਦੀ ਕੰਬਦੀ ਸ਼ਾਖ ਤੇ ਬੈਠਾ ਤੇ ਗਾਣ ਲੱਗਾ। ਮੈਂ ਕੋਈ ਸੁਣਿਆ ਸੀ, ਫਿਰ ਉਹ ਕੂਕਣ ਲੱਗਾ। ਮੈਂ ਕੋਈ ਸੁਣਿਆ ਸੀ, ਫਿਰ ਉਸ ਆਖਿਆ ਮੈਂ ਉਹਨਾਂ ਜੰਗਲਾਂ ਬਿਆਬਾਨਾਂ ਵੱਲ ਪਰਤ ਜਾਣਾ ਈ ਜਿੱਥੇ ਤੂੰ ਆ ਨਹੀਂ ਸਕਣਾ ਤੇ ਉਹਨਾਂ ਤੇ ਤੂੰ ਵੱਖ ਨਹੀਂ ਆਉਣਾ। ਫਿਰ ਉਸ ਆਖਿਆ ਮੈਂ ਉਹਨਾਂ ਜੰਗਲਾਂ ਬਿਆਬਾਨਾਂ ਵੱਲ ਪਰਤ ਜਾਣਾ ਈ ਜਿੱਥੇ ਤੂੰ ਆ ਨਹੀਂ ਸਕਣਾ ਤੇ ਉਹਨਾਂ ਤੇ ਤੂੰ ਵੱਖ ਨਹੀਂ ਆਉਣਾ। ਮੈਂ ਭੱਜੀ ਜਾਣਾ, ਜੋ ਕੁਝ ਹੈ ਸੀ ਤੇ ਜੋ ਕੁਝ ਹੋ ਸਕਦਾ ਸੀ ਉਹਦੇ ਵਿਚਕਾਰ ਮੇਰਾ ਭੱਜਦੇ ਰਹਿਣਾ ਕੇਸ ਲਿਖਿਆ ਹੈ। ਮੈਂ ਭੱਜੀ ਜਾਣਾ ਵਾਂ, ਜੋ ਕੁਝ ਹੈ ਸੀ ਤੇ ਜੋ ਕੁਝ ਹੋ ਸਕਦਾ ਸੀ ਉਹਦੇ ਵਿਚਕਾਰ ਮੇਰਾ ਭੱਜਦੇ ਰਹਿਣਾ ਕੇਸ ਲਿਖਿਆ ਹੈ। ਉਸੇ ਨੇ ਹੋਰੇ ਜਿਹਨੂੰ ਕਾਗਜ਼ ਵਰਤਣਾ ਵੀ ਨਹੀਂ ਸੀ ਆਉਂਦਾ, ਉਸੇ ਨੇ ਹੋਰੇ ਜਿਹਨੂੰ ਕਾਗਜ਼ ਵਰਤਣਾ ਵੀ ਨਹੀਂ ਸੀ ਆਉਂਦਾ। ਹੁਣ ਮੈਥੋਂ ਨਾ ਕਾਗਜ਼ ਵਰਤਿਆ ਜਾਂਦਾ, ਨਾ ਜੰਗਲ ਬਿਆਬਾਨ ਹੰਢਾਇਆ ਜਾਂਦਾ, ਪਰ ਮੈਂ ਕੋਈ ਉਹਦੇ ਆਖੇ ਲੱਗਾ ਸਾਂ। ਹੁਣ ਉਹਦੀ ਲੀਕੀ ਲੀਕ ਤੇ ਨੱਸਦਾ ਰਹਿਣਾ ਵਾਂ, ਭਲਾ ਲਿਖੇ ਤੂੰ ਵੀ ਕੋਈ ਭੱਜ ਸਕੇ ਅੱਜ ਤਾਈਂ। ਇੱਕ ਗਜ਼ਲ ਮੈਂ ਤਾਜ਼ਾ ਬਿਲਕੁਲ ਸੁਣਾ। ਰਾਤੇ ਝੁੱਠੀ ਹੂਕ ਨਹੀਂ ਜਾਂਦੀ, ਸਾਹ ਜਾਂਦਾ ਹੈ। ਰਾਤੇ ਝੁੱਠੀ ਹੂਕ ਨਹੀਂ ਜਾਂਦੀ, ਸਾਹ ਜਾਂਦਾ ਏ। ਅੱਧੀ ਰਾਤੀ ਐਸਾ ਵੇਲਾ ਆ ਜਾਂਦਾ ਹੈ। ਰਾਤੇ ਝੁੱਠੀ ਹੂਕ ਨਹੀਂ ਜਾਂਦੀ, ਸਾਹ ਜਾਂਦਾ ਏ। ਅੱਧੀ ਰਾਤੀ ਐਸਾ ਵੇਲਾ ਆ ਜਾਂਦਾ ਏ। ਲਹੂ ਦੀ ਥਾਂ ਸ਼ਰਿਆਨਾ ਦੇ ਵਿੱਚ ਅਥਰੂ ਵਰਗਾ, ਲਹੂ ਦੀ ਥਾਂ ਸ਼ਰਿਆਨਾ ਦੇ ਵਿੱਚ ਅਥਰੂ ਵਰਗਾ, ਅੰਦਰੋਂ ਅੰਦਰ ਵਗਦਾ ਹੌਕਾ ਖਾ ਜਾਂਦਾ ਹੈ। ਲਹੂ ਦੀ ਥਾਂ ਸ਼ਰਿਆਨਾ ਦੇ ਵਿੱਚ ਅਥਰੂ ਵਰਗਾ, ਅੰਦਰੋਂ ਅੰਦਰ ਵਗਦਾ ਹੌਕਾ ਖਾ ਜਾਂਦਾ ਏ। ਕਿੱਥੇ ਝਟਕੂ ਹੋਂਦ ਉਸਾਰੀਏ ਜਾਣਦਿਆਂ ਵੀ, ਕਿੱਥੇ ਝਟਕੂ ਹੋਂਦ ਉਸਾਰੀਏ ਜਾਣਦਿਆਂ ਵੀ, ਜਿਹਦੇ ਅੰਦਰ ਵਸੀਏ ਝੋਕ ਲਦਾ ਜਾਂਦਾ ਹੈ। ਕਿੱਥੇ ਝਟਕੂ ਹੋਂਦ ਉਸਾਰੀਏ ਜਾਣਦਿਆਂ ਵੀ, ਜਿਹਦੇ ਅੰਦਰ ਵਸੀਏ ਝੋਕ ਲਦਾ ਜਾਂਦਾ ਹੈ। ਕਿੱਥੇ ਝਟਕੂ ਹੋਂਦ ਉਸਾਰੀਏ ਜਾਣਦਿਆਂ ਵੀ, ਜਿਹਦੇ ਅੰਦਰ ਵਸੀਏ ਝੋਕ ਲਦਾ ਜਾਂਦਾ ਹੈ। ਜਿਵੇਂ ਪੋਹ ਦੇ ਸੂਰਜ ਨੂੰ ਖਾ ਜਾਵਣ ਬੱਦਲ, ਜਿਵੇਂ ਪੋਹ ਦੇ ਸੂਰਜ ਨੂੰ ਖਾ ਜਾਵਣ ਬੱਦਲ, ਕਦੇ ਕਦਾਈ ਹਾਸਾ ਇੰਜ ਰੁਆ ਜਾਂਦਾ ਹੈ। ਜਿਵੇਂ ਪੋਹ ਦੇ ਸੂਰਜ ਨੂੰ ਖਾ ਜਾਵਣ ਬੱਦਲ, ਜਿਵੇਂ ਪੋਹ ਦੇ ਸੂਰਜ ਨੂੰ ਖਾ ਜਾਵਣ ਬੱਦਲ, ਕਦੇ ਕਦਾਈ ਹਾਸਾ ਇੰਜ ਰੁਆ ਜਾਂਦਾ ਏ। ਜਿਵੇਂ ਪੋਹ ਦੇ ਸੂਰਜ ਨੂੰ ਖਾ ਜਾਵਣ ਬੱਦਲ, ਕਦੇ ਕਦਾਈ ਹਾਸਾ ਇੰਜ ਰੁਆ ਜਾਂਦਾ ਏ।
ਤਖਤੀ ਧੋ ਕੇ ਰੱਖਤੇ ਦਵੀਏ ਪੜ 36 ਤੇ ਤਖਤੀ ਧੋ ਕੇ ਰੱਖਤੇ ਦਈਏ ਪੜ 36 ਤੇ ਵੇਲਾ ਵੇਲ ਨਹੀਂ ਦਿੰਦਾ ਪੜਨੇ ਪਾ ਜਾਂਦਾ ਹੈ ਤਖਤੀ ਧੋ ਕੇ ਰੱਖਤੇ ਦਈਏ ਪੜ 36 ਤੇ ਤਖਤੀ ਧੋ ਕੇ ਰੱਖਤੇ ਦਈਏ ਪੜ 36 ਤੇ ਵੇਲਾ ਵੇਲ ਨਹੀਂ ਦਿੰਦਾ ਪੜਨੇ ਪਾ ਜਾਂਦਾ ਏ ਰਾਹ ਤੇ ਕੱਟਾ ਉੱਡਦਾ ਵੇਖ ਕੇ ਸੋਚੀ ਪੈਣਾ ਰਾਹ ਤੇ ਕੱਟਾ ਉੱਡਦਾ ਵੇਖ ਕੇ ਸੋਚੀ ਪੈਣਾ ਟਾਹਣੀਆਂ ਉੱਤੋਂ ਪੱਖੂ ਕੌਣ ਉਡਾ ਜਾਂਦਾ ਹੈ ਰਾਹ ਤੇ ਕੱਟਾ ਉੱਡਦਾ ਵੇਖ ਕੇ ਸੋਚੀ ਪੈਣਾ ਟਾਹਣੀਆਂ ਉੱਤੋਂ ਪੱਖੂ ਕੌਣ ਉਡਾ ਜਾਂਦਾ ਏ ਇਸ ਮਕਾਨੇ ਸੌਖਾ ਏ ਕੋਈ ਹੁੰਦੇ ਰਹਿਣਾ ਇਸ ਮਕਾਨੇ ਸੌਖਾ ਏ ਕੋਈ ਹੁੰਦੇ ਰਹਿਣਾ ਧਾਨੇ ਜਿਹੜਾ ਆਪਣਾ ਆਪ ਹੰਡਾ ਜਾਂਦਾ ਹੈ ਇਸ ਮਕਾਨੇ ਸੌਖਾ ਏ ਕੋਈ ਹੁੰਦੇ ਰਹਿਣਾ ਧਾਨੇ ਜਿਹੜਾ ਆਪਣਾ ਆਪ ਹੰਡਾ ਜਾਂਦਾ ਹੈ ਇਸ ਮਕਾਨੇ ਸੌਖਾ ਏ ਕੋਈ ਹੁੰਦੇ ਰਹਿਣਾ ਧਾਨੇ ਜਿਹੜਾ ਆਪਣਾ ਆਪ ਹੰਡਾ ਜਾਂਦਾ ਏ ਜਿੰਨੂੰ ਲੱਭਦਿਆਂ ਮੇਰੇ ਪੈਰ ਖੜਾਚ ਗਏ ਨੇ ਜਿੰਨੂੰ ਲੱਭਦਿਆਂ ਮੇਰੇ ਪੈਰ ਖੜਾਚ ਗਏ ਨੇ ਉਹੀਓ ਮੇਰਾ ਰਸਤਾ ਮਿੱਧ ਮਿਧਾ ਜਾਂਦਾ ਹੈ ਜਿੰਨੂੰ ਲੱਭਦਿਆਂ ਮੇਰੇ ਪੈਰ ਖੜਾਚ ਗਏ ਨੇ ਉਹੀਓ ਮੇਰਾ ਰਸਤਾ ਮਿੱਧ ਮਿਧਾ ਜਾਂਦਾ ਏ ਅੰਦਰ ਦੀ ਹਰਿਆਵਲ ਪਾਗਲ ਕਰ ਦਿੰਦੀ ਏ ਅੰਦਰ ਦੀ ਹਰਿਆਵਲ ਪਾਗਲ ਕਰ ਦਿੰਦੀ ਏ ਜੋ ਵੀ ਆਵੇ ਆਪਣਾ ਆਪ ਗਵਾ ਜਾਂਦਾ ਹੈ ਅੰਦਰ ਦੀ ਹਰਿਆਵਲ ਪਾਗਲ ਕਰ ਦਿੰਦੀ ਏ ਜੋ ਵੀ ਆਵੇ ਆਪਣਾ ਆਪ ਗਵਾ ਜਾਂਦਾ ਏ ਰਾਤੇ ਝੁੱਠੀ ਹੂਕ ਨਹੀਂ ਜਾਂਦੀ ਸਾਹ ਜਾਂਦਾ ਏ ਅੱਧੀ ਰਾਤੀ ਐਸਾ ਵੇਲਾ ਆ ਜਾਂਦਾ ਸ਼ੁਕਰੀਆ ਬਹੁਤ ਅੱਛੇ ਜੀ ਬਹੁਤ ਅੱਛੇ ਸਾਡੇ ਅਗਲੇ ਸ਼ਾਇਰ ਨੇ ਜੀ ਉਸਮਾਨ ਅਲਵੀ ਇਹ ਪਿੰਡੀ ਪੱਟੀਆਂ ਦੇ ਜੰਪਲ ਨੇ ਤੇ ਸਾਂਗਲਾ ਹਿੱਲ ਤੋਂ ਇਹ ਪੜ੍ਹੇ ਨੇ ਸ਼ੁਰੂ ਦੀ ਪੜ੍ਹਾਈ ਇਹਨਾਂ ਦੀ ਉਤੋਂ ਇੰਟਰ ਤੱਕ ਪੜ੍ਹੇ ਨੇ ਤੇ ਫਿਰ ਇਹ ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਆ ਗਏ ਪੜ੍ਹਨ ਲਈ ਤੇ BS ਉਰਦੂ ਦੇ ਪੜ੍ਹਾਰ ਨੇ ਤੇ 2019 ਤੋਂ ਇਹ ਬਕਾਇਦਾ ਇਹਨਾਂ ਨੇ ਸ਼ਾਇਰੀ ਸ਼ੁਰੂ ਕੀਤੀ ਤੇ ਉਰਦੂ ਵੀ ਔਰ ਨਾਲ ਪੰਜਾਬੀ ਦੀ ਬੜੀ ਪੱਕੀ ਮੈਂ ਪਿਛਲੇ ਦਿਨਾਂ ਸੁਣਿਆ ਤੇ ਬੜੀ ਚੱਸ ਆਈ ਤੇ ਉਹ ਚੱਸ ਮੇਰਾ ਦਿਲ ਹੈ ਕਿ ਤੁਸੀਂ ਵੀ ਉਹ ਮਾਣੋ ਨਜ਼ਮ ਔਰ ਗਜ਼ਲ ਬਹੁਤ ਖੂਬਸੂਰਤ ਲਿਖਦੇ ਨੇ ਨਵੀਂ ਅਜੋਕੀ ਤੇ ਬੋਲੀ ਵੀ ਚੰਗੀ ਜਾਣਦੇ ਨੇ ਤਸ਼ਰੀਫ ਲਿਆਉਂਦੇ ਨੇ ਜਨਾਬ ਉਸਮਾਨ ਅਲਵੀ ਤੁਹਾਡੇ ਤਾੜੀਆਂ 'ਚ एक सवाल हा कि शहरी हाल किवें परते हो तो पंजाबी हाल किवें परते हो उनका बस एवें को एक दो लफ्ज़ां च एक तो भुट्टा साहब दी आ सज्जी लामे बैठे हुए ने खब्बी लामे इन्हां दी मेहरबानी होवे इन्हां नूं वेख विखा के असीं इत्थे लग गए हाँ ये गल मन्नण वाली है कि जिड्डी हुस्सड़ बनी आई इस माहौल च ਉਹਨੂੰ ਆ ਕੇ ਤਰੋੜਨ ਦਾ ਕੰਮ ਜ਼ੋਏਬ ਆਲਮ ਕੀਤਾ ਹੈ ਤੇ ਇਹ ਸਾਨੂੰ ਮੰਨਣਾ ਪਊਸੀ ਦਾ ਸਾਡੀ ਨਸਲ ਨੂੰ ਮੰਨਣਾ ਪਊਸੀ ਵੱਡਿਆਂ ਨੂੰ ਅਸੀਂ ਇਹ ਨਹੀਂ ਆਂਦੇ ਉਹ ਮੰਨੇ ਨਜ਼ਮ ਦਾ ਉਨਵਾਨ ਹੈ ਜੀ ਫਾ ਅੱਬੇ ਆਖਿਆ ਚੰਗਾ ਰਸ ਸੇ ਚੁੱਪ ਕਰ ਜਾਵੀਂ ਅੱਬੇ ਆਖਿਆ ਚੰਗਾ ਰਸ ਏ ਚੁੱਪ ਕਰ ਜਾਵੀਂ ਮੈਂ ਦੜ ਵੱਟ ਲਈ ਲੋਕਾਂ ਮੈਨੂੰ ਕਸਰਾ ਵੇਖ ਕੇ ਵਟਣੇ ਚਾੜਿਆ ਮੇਰੇ ਹਾਂ ਦਾ ਰੱਸਾ ਕਰਕੇ ਜਿੰਜੇ ਆਇਆ ਉਂਝੇ ਵਰਤਿਆ ਲੋਕਾਂ ਮੈਨੂੰ ਕਸਰਾ ਵੇਖ ਕੇ ਵਟਣੇ ਚਾੜਿਆ ਮੇਰੇ ਹਾਂ ਦਾ ਰੱਸਾ ਕਰਕੇ ਜਿੰਜੇ ਆਇਆ ਉਂਝੇ ਵਰਤਿਆ ਵਾਣੇ ਚਾੜਿਆ ਸਾਲ ਧਰੀਕੀ ਖੂਹੇ ਸਟਿਆ ਵੰਗੇ ਮਾਰੇ ਵਾਣੇ ਚਾੜਿਆ ਸਾਲ ਧਰੀਕੀ ਖੂਹੇ ਸਟਿਆ ਵੰਗੇ ਮਾਰੇ ਕਰਦਿਆਂ ਕਰਦਿਆਂ ਗੱਡੋ ਗੱਡੀ ਕਰ ਛੜਿਆ ਉਹਨੇ ਕਰਦਿਆਂ ਕਰਦਿਆਂ ਗੱਡੋ ਗੱਡੀ ਕਰ ਛੜਿਆ ਉਹਨੇ ਦੰਦਾਂ ਨਾਲ ਖੁਲੇਂਦੇ ਵੱਤੇ ਪੀਚਵੀਂ ਪਈ ਤੇ ਦਾਤਰੀ ਦੀ ਚੁੰਝ ਦੇ ਕੇ ਪੱਟ ਲਈ
ਟੀਚਵੀਂ ਪਈ ਤੇ ਦਾਤਰੀ ਦੀ ਚੁੰਝ ਦੇ ਕੇ ਪੱਟ ਲਈ, ਦੜ ਵਟਣ ਤਨ ਵਟਵਾਇਆ। ਹੁਣੇ ਹਾਲ ਏ ਜੈ ਰੱਸੇ ਦੀਆਂ ਗੱਡਾਂ ਖੋਲੀਆਂ, ਰੱਸਾ ਉਹਦੇ ਗਲ ਪੈ ਜਾਸੇ। ਬੜੀ ਮਿਹਰ। ਇੱਕ ਹੋਰ ਨਜ਼ਮ ਵੇੜਾ। ਵਾਹ ਵੱਗੀ ਤੇ ਕੱਦਾਂ ਡਰੀਆਂ, ਇਵੇਂ ਡਰੀਆਂ ਬੂਆ ਖੋਲ ਦਿੱਤੋ ਉਹਨੇ। ਵਾਹ ਵੱਗੀ ਤੇ ਕੱਦਾਂ ਡਰੀਆਂ, ਇਵੇਂ ਡਰੀਆਂ ਬੂਆ ਖੋਲ ਦਿੱਤੋ ਉਹਨੇ। ਬੂਆ ਖੁੱਲਾ ਵੇਖ ਕੇ ਵਾਹ ਵੜ ਘਰ ਵਿੱਚ ਗਈ, ਤੇ ਵਾਹ ਨੂੰ ਵੇਖ ਕੇ ਕਿੱਕਰ ਡਰਿਆ। ਕਿੱਕਰ ਡਰਦੇ ਫੜੀਆਂ ਸਟੀਆਂ, ਫੜੀਆਂ ਡਿੱਗਦੀਆਂ ਵੇਖ ਕੇ ਢੋਰ ਤਰੱਠੇ। ਢੋਰ ਤਰੱਠੇ ਬੰਬ ਆਇਆ ਤੇ ਵਿਹੜਾ ਕਮਿਆ। ਚਿੱਟੇ ਦੇ ਤੂੰ ਰਾਤ ਪਈ ਤੇ ਤਾਰੇ ਨਿਕਲੇ, ਤਾਰੇ ਵੇਖ ਕੇ ਕੁੱਤਾ ਭੌਂਕਿਆ। ਤਾਰੇ ਵੇਖ ਕੇ ਕੁੱਤਾ ਭੌਂਕਿਆ, ਭੌਂਕ ਸੁਣੀ ਤੇ ਅੱਖ ਪਟੀਜੀ ਜਾਗੋ ਮੀਚੀ। ਭੌਂਕ ਸੁਣੀ ਤੇ ਅੱਖ ਪਟੀਜੀ ਜਾਗੋ ਮੀਚੀ। ਉੱਠਿਆ ਪਾਣੀ ਪੀਤਾ, ਸਾਹ ਥੰਮੇ ਤੇ ਕੋਠਿਓਂ ਨਿਕਲਿਆ। ਬਾਹਰੋਂ ਡਿੱਠਾ ਵਿਹੜਾ ਕੋਈ ਨਾ। ਮਿਹਰਬਾਨੀ ਮਿਹਰਬਾਨੀ। ਮੈਥੋਂ ਹੋਂਦ ਨਿਆ ਮੰਗਦੀ ਏ, ਆਪਣਾ ਆਪ ਇਕੱਲਾ ਕਰਕੇ ਨੰਗ ਧੜੰਗਾ ਹੋ ਕੇ ਡਿੱਠਾ। ਲੂੰ ਲੂੰ ਨੀਲੋ ਨੀਲ ਹਾ, ਨੀਲ ਵੀ ਚੁੱਪ ਦੇ। ਆਪਣਾ ਆਪ ਇਕੱਲਾ ਕਰਕੇ ਨੰਗ ਧੜੰਗਾ ਹੋ ਕੇ ਡਿੱਠਾ। ਲੂੰ ਲੂੰ ਨੀਲੋ ਨੀਲ ਹਾ, ਨੀਲ ਵੀ ਚੁੱਪ ਦੇ। ਜਿਗਰਾ ਕੀਤਾ ਲੂੰ ਪਟਿਆ ਤੇ ਸਹਿਕਦਿਆਂ ਇੰਨਾ ਸੁਣਿਆ, ਨਾਈਆ ਪਟਣਾ। ਮੈਨੂੰ ਵੇਖ ਕੇ ਦੰਦਣ ਪੈ ਗਿਆ। ਜੱਟ ਕੂੰ ਡਿੱਠਾ, ਦਿਲ ਨੂੰ ਆਖਿਆ ਜਿਗਰਾ ਕਰਤੇ ਹੋਰ ਵੀ ਪੱਟ ਖਾਂ, ਜੇ ਕੋਈ ਜਿੰਦਾ ਜੀ ਵੀ ਨਿਕਲੇ। ਜੇ ਕੋਈ ਜਿੰਦਾ ਜੀ ਵੀ ਨਿਕਲੇ। ਕੰਮਦਿਆਂ ਹੱਥਾਂ ਅਗਲਾ ਪਟਿਆ, ਥੱਲੋਂ ਨਿਕਲੀ ਸਹਿ ਵਰਿਆਂ ਦੀ ਸੁੱਤੀ ਚੁੱਪ। ਇੱਕ ਦੋ ਨਸਰੀ। ਬੇਰੀ ਪਟੀ ਗਈ ਅੱਬਾ, ਬੇਰੀ ਪਟੀ ਗਈ। ਵਿਹੜੇ ਧੁੱਪ ਵੜ ਆਈ ਆ, ਹੁਣ ਤਲੀਆਂ ਸੜਨੀਆਂ ਨੇ। ਬੇਰੀ ਪਟੀ ਗਈ ਅੱਬਾ, ਵਿਹੜੇ ਧੁੱਪ ਵੜ ਆਈ ਆ, ਹੁਣ ਤਲੀਆਂ ਸੜਨੀਆਂ ਨੇ। ਛੱਤਾਂ ਦੇ ਹਾਂ ਤੇ ਦੁੱਖ ਵੱਜਦੇ ਪਏ ਨੇ। ਰਾਤੀ ਤਰਾ ਨਿਕਲ ਜਾਂਦਾ ਏ। ਕੱਦਾਂ ਨੂੰ ਨਿਜਾ ਕੇ ਵੇਖ, ਤਰੇੜਾਂ ਵਿੱਚੋਂ ਵੈਣ ਪੈ ਵਗਦੇ ਨੇ। ਕੱਦਾਂ ਨੂੰ ਨਿਜਾ ਕੇ ਵੇਖ, ਤਰੇੜਾਂ ਵਿੱਚੋਂ ਵੈਣ ਪੈ ਵਗਦੇ ਨੇ। ਬੇਰੀ ਪਟੀ ਗਈ ਅੱਬਾ, ਛੱਤ ਨੂੰ ਹੌਸਲਾ ਤੇ ਵੈਣਾ ਨੂੰ ਵਲਦਾ ਕੌਣ ਦੇਸੀ। ਮਿਹਰਬਾਨੀ। ਕੂੜੇ ਨਿਆ ਨਜ਼ਮ ਦਾ ਸਿਰਨਾਮਾ ਹੈ। ਸੁਫਨੇ ਜੰਮਣ ਵਾਲੀਆਂ ਜਾਣਦੀਆਂ ਨੇ, ਬਈ ਅੱਖਾਂ ਦਾ ਦਮਾਣ ਕਢਾਣ ਪੇ ਕਿਉਂ ਕੋਈ ਨਹੀਂ ਹੁੰਦਾ। ਸੁਫਨੇ ਜੰਮਣ ਵਾਲੀਆਂ ਜਾਣਦੀਆਂ ਨੇ, ਬਈ ਅੱਖਾਂ ਦਾ ਦਮਾਣ ਕਢਾਣ ਪੇ ਕਿਉਂ ਕੋਈ ਨਹੀਂ ਹੁੰਦਾ। ਦਮਾਣਾ ਚਾਲੀਆ ਜਿਹਨੂੰ ਜਿੰਦੇ ਦਿਆਂ 'ਚ ਬੀਬੀ ਨਾਂਦੀ ਆਉਂਦੀ ਬੱਚਾ ਜੰਮਦਿਆਂ, ਹੁਣ ਦਮਾਣ ਸੱਦੇ। ਸੁਫਨੇ ਜੰਮਣ ਵਾਲੇ ਜਾਣਦੀਆਂ ਨੇ, ਬਈ ਅੱਖਾਂ ਦਾ ਦਮਾਣ ਕਢਾਣ ਪੇ ਕਿਉਂ ਕੋਈ ਨਹੀਂ ਹੁੰਦਾ। ਸੁਫਨੇ ਤੇ ਜੰਮਦੀਆਂ ਹੀ ਉਧੜਾਂ ਨੇ। ਤੇ ਮਿਹਰਬਾਨੀ ਮਿਹਰਬਾਨੀ। ਸੁਫਨੇ ਜੰਮਣ ਵਾਲੀਆਂ ਜਾਣਦੀਆਂ ਨੇ, ਵੀ ਅੱਖਾਂ ਦਾ ਦਮਾਣ ਕਢਾਣ ਪੇ ਕਿਉਂ ਕੋਈ ਨਹੀਂ ਹੁੰਦਾ। ਸੁਫਨੇ ਤੇ ਜੰਮਦੀਆਂ ਹੀ ਉਧੜਾਂ ਨੇ, ਤੇ ਉਧੜਾਂ ਨੂੰ ਸਹੁਰੇ ਨਹੀਂ ਕਬੂਲਦੇ। ਤੇਰੀਆਂ ਆਂਦਰਾਂ ਕਿਉਂ ਟੰਗੀਆਂ ਹੋਈਆਂ ਨੇ, ਨਾ ਆਪਣੀ ਮੱਤੀ ਮਰਿਆ ਕਰ। ਦੁੱਖ ਦੀ ਤੂੰ ਸਾਰੇ ਅੱਖਾਂ ਬਚਾਉਂਦੇ ਨੇ, ਤੇ ਬਲਦੀ ਹਾਂਗਰੇ ਮਾਰਨ ਵਾਲਿਆਂ ਦੇ ਕੰਮ ਹੁੰਦੀ ਏ।
खड़ा खलोता दे डीक गई ने जोई रही वो कलमुई ਡੀਕਿਆਂ ਹੋਇਆਂ ਦੇ ਨਿਆਂ ਨਹੀਂ ਦਿਪਦੇ ਡੀਕਿਆਂ ਹੋਇਆਂ ਦੇ ਨਿਆਂ ਨਹੀਂ ਦਿਪਦੇ ਕੂੜਿਆਂ ਨਿਆਵਾਂ ਕਰਕੇ ਵਸਦਾ ਥੇ ਗੁਸਤਾਨ ਬਣਿਆ ਤੇ ਗੁਸਤਾਨ ਵੀ ਨਿੱਗਰ ਗਿਆ ਡੀਕਿਆਂ ਹੋਇਆਂ ਦੇ ਨਿਆਂ ਨਹੀਂ ਦਿਪਦੇ ਕੂੜਿਆਂ ਨਿਆਵਾਂ ਕਰਕੇ ਵਸਦਾ ਥੇ ਗੁਸਤਾਨ ਬਣਿਆ ਤੇ ਗੁਸਤਾਨ ਵੀ ਨਿੱਗਰ ਗਿਆ ਤੁਹਾਡੀ ਮਿੱਟੀ ਐਡੇ ਨਿਤਾਰੇ ਕਰਦੇ ਹੁੰਦੀ ਤੇ ਸਜਾਏ ਨਿਤਰਾਣੇ ਦੀ ਢੇਰੀ ਕਿਉਂ ਨਹੀਂ ਕਰਦੀ ਬਹੁਤ ਅੱਛੇ ਬਹੁਤ ਕੀ ਬਾਤ ਇੱਕ ਦੋ ਗਜ਼ਲਾਂ ਦੇ ਕੁਝ ਸ਼ੇਰ ਅੰਦਰੋਂ ਅੰਦਰੀ ਸ਼ੂਕਦੀ ਫਿਰਦੀ ਏਸ ਬਲਾ ਨੂੰ ਵੇਖੇ ਬਹੁਤ ਅੱਛੇ ਵੀ ਅੰਦਰੋਂ ਅੰਦਰੀ ਸ਼ੂਕਦੀ ਫਿਰਦੀ ਏਸ ਬਲਾ ਨੂੰ ਵੇਖੇ ਹੈ ਕੋਈ ਜਿਹੜਾ ਖੁੱਲੀ ਅੱਖ ਚੋਂ ਵਗਦੀ ਵਾਹ ਨੂੰ ਵੇਖੇ क्या कहने भी ਅੰਦਰੋਂ ਅੰਦਰੀ ਸ਼ੂਕਦੀ ਫਿਰਦੀ ਏਸ ਬਲਾ ਨੂੰ ਵੇਖੇ ਹੈ ਕੋਈ ਜਿਹੜਾ ਖੁੱਲੀ ਅੱਖ ਚੋਂ ਵਗਦੀ ਵਾਹ ਨੂੰ ਵੇਖੇ ਮਿੱਟੀ ਦੀ ਬੁੱਕਲ ਬਾਜੂ ਤੇ ਮਾਂ ਦੇ ਪਿੰਡੇ ਬਾਜੂ ਮਿੱਟੀ ਦੀ ਬੁੱਕਲ ਬਾਜੂ ਤੇ ਮਾਂ ਦੇ ਪਿੰਡੇ ਬਾਜੂ ਕੌਣ ਇਸਾਂ ਦੀ ਗਾਬਰ ਲਾਵੇ ਸਿਰ ਦੇ ਤਾ ਨੂੰ ਵੇਖੇ ਮਿੱਟੀ ਦੀ ਬੁੱਕਲ ਬਾਜੂ ਤੇ ਮਾਂ ਦੇ ਪਿੰਡੇ ਬਾਜੂ ਕੌਣ ਇਸ ਹਾਂ ਦੀ ਗਾਬਰ ਲਾਵੇ ਸਿਰ ਦੇ ਤਾ ਨੂੰ ਵੇਖੇ ਸ਼ੇਰ ਵਿਖਿਆ ਹੈ ਕਿ ਡੀਗਰ ਆਪਣਾ ਆਖਰੀ ਘੁੱਟ ਤੇ ਔੜਕ ਭਰ ਕੇ ਰਾਣਾ ਡੀਗਰ ਆਪਣਾ ਆਖਰੀ ਘੁੱਟ ਤੇ ਔੜਕ ਭਰ ਕੇ ਰਾਣਾ ਡੁੱਬਦਾ ਜਾਂਦਾ ਸੂਰਜ ਭਾਵੇਂ ਲੱਖ ਦਰਿਆ ਨੂੰ ਵੇਖੇ ਡੀਗਰ ਆਪਣਾ ਆਖਰੀ ਘੁੱਟ ਤੇ ਔੜਕ ਭਰ ਡੀਗਰ ਆਪਣਾ ਆਖਰੀ ਘੁੱਟ ਤੇ ਔੜਕ ਭਰ ਕੇ ਰਾਣਾ ਡੁੱਬਦਾ ਜਾਂਦਾ ਸੂਰਜ ਭਾਵੇਂ ਲੱਖ ਦਰਿਆ ਨੂੰ ਵੇਖੇ क्या बात ਅੱਖਾਂ ਦਾ ਕੁੰਡਾ ਖੜਕਾ ਕੇ ਬਹਿ ਜਾਂਦੀ ਏ ਅੱਖਾਂ ਦਾ ਕੁੰਡਾ ਖੜਕਾ ਕੇ ਬਹਿ ਜਾਂਦੀ ਏ ਉਧਰ ਹਾਂ ਨੂੰ ਫੋਲ ਫੁਲਾ ਕੇ ਬਹਿ ਜਾਂਦੀ ਏ बहुत अच्छा ਅੱਲਾ ਜਾਣੇ ਛਾਂ ਨੂੰ ਕਿਹੜੀਆਂ ਭੀੜਾਂ ਨੇ क्या शेर है ਅੱਲਾ ਜਾਣੇ ਛਾਂ ਨੂੰ ਕਿਹੜੀਆਂ ਭੀੜਾਂ ਨੇ ਨਿਤ ਵਿਹੜੇ ਨੂੰ ਸੀਨੇ ਲਾ ਕੇ ਬਹਿ ਜਾਂਦੀ ਏ ਅੱਲਾ ਜਾਣੇ ਛਾਂ ਨੂੰ ਕਿਹੜੀਆਂ ਭੀੜਾਂ ਨੇ ਨਿਤ ਵਿਹੜੇ ਨੂੰ ਸੀਨੇ ਲਾ ਕੇ ਬਹਿ ਜਾਂਦੀ ਏ ਕਲਰ ਅੰਦਰੋਂ ਅੰਦਰੀ ਖਾਧੀ ਜਾਂਦਾ ਏ ਕਲਰ ਅੰਦਰੋਂ ਅੰਦਰੀ ਖਾਧੀ ਜਾਂਦਾ ਏ ਮਿੱਟੀ ਆਪਣਾ ਆਪ ਵਿਖਾ ਕੇ ਬਹਿ ਜਾਂਦੀ ਏ ਕਲਰ ਅੰਦਰੋਂ ਅੰਦਰੀ ਖਾਧੀ ਜਾਂਦਾ ਏ ਮਿੱਟੀ ਆਪਣਾ ਆਪ ਵਿਖਾ ਕੇ ਬਹਿ ਜਾਂਦੀ ਏ ਸੀਨੇ ਉੱਤੇ ਨਿਭੇ ਹੋਏ ਵਕਤਾਂ ਦੀ ਡਾਰ ਸੀਨੇ ਉੱਤੇ ਨਿਭੇ ਹੋਏ ਵਕਤਾਂ ਦੀ ਡਾਰ ਰੋਜ਼ ਨਿਮਾਸ਼ਾਂ ਵੇਲੇ ਆ ਕੇ ਬਹਿ ਜਾਂਦੀ ਏ ਸੀਨੇ ਉੱਤੇ ਸੀਨੇ ਉੱਤੇ ਨਿਭੇ ਹੋਏ ਵਕਤਾਂ ਦੀ ਡਾਰ ਰੋਜ਼ ਨਿਮਾਸ਼ਾਂ ਵੇਲੇ ਆ ਕੇ ਬਹਿ ਜਾਂਦੀ ਏ ਮੁੜ ਫੁੱਲਾਂ ਨੂੰ ਜਿਹੜੇ ਮੁੜ ਕੇ ਆਉਂਦੇ ਨੇ ਮੁੜ ਫੁੱਲਾਂ ਨੂੰ ਜਿਹੜੇ ਮੁੜ ਕੇ ਆਉਂਦੇ ਨੇ ਉਹ ਤਾਂ ਫਜਰੀ ਬਾਗ ਵਿੱਚ ਆ ਕੇ ਬਹਿ ਜਾਂਦੀ ਏ वाह जी वाह ਦੋ ਹੋਰ ਸ਼ੇਰ ਕੇ ਪਤਾ ਏ ਕਿੰਜ ਦੇ ਕੰਡੇ ਕਿਹੜੀ ਥਾਂ ਤੇ ਨੇ ਪਤਾ ਏ ਕਿੰਜ ਦੇ ਕੰਡੇ ਕਿਹੜੀ ਥਾਂ ਤੇ ਨੇ ਸੈ ਪਿੰਡਾਂ ਦੇ ਗੱਟੇ ਇਸ ਖੜਾਂ ਤੇ ਨੇ ਪਤਾ ਏ ਕਿੰਜ ਦੇ ਕੰਡੇ ਕਿਹੜੀ ਥਾਂ ਤੇ ਨੇ ਸੈ ਪਿੰਡਾਂ ਦੇ ਗੱਟੇ ਇਸ ਖੜਾਂ ਤੇ ਨੇ ਲੱਭਣ ਵਾਲਿਆਂ ਨੂੰ ਹੀ ਹਰ ਸ਼ੈ ਲੱਭਦੀ ਏ
ਲੱਭਣ ਵਾਲਿਆਂ ਨੂੰ ਹੀ ਹਰ ਸ਼ੈ ਲੱਭਦੀ ਏ, ਪੀਂਗ ਦੇ ਸਾਰੇ ਰੰਗ ਤੇ ਉਹਦੀ ਲਾਂ ਤੇ ਨੇ। ਲੱਭਣ ਵਾਲਿਆਂ ਨੂੰ ਹੀ ਹਰ ਸ਼ੈ ਲੱਭਦੀ ਏ, ਪੀਂਗ ਦੇ ਸਾਰੇ ਰੰਗ ਤੇ ਉਹਦੀ ਲਾਂ ਤੇ ਨੇ। ਰਾਤ ਨਿਮਾਣੀ ਕਿੰਦਾ ਰੋਣਾ ਰੋਂਦੀ ਆਈ, ਰਾਤ ਨਿਮਾਣੀ ਕਿੰਦਾ ਰੋਣਾ ਰੋਂਦੀ ਆਈ, 10 ਫੁੱਲਾਂ ਏ ਅਥਰੂ ਤੇਰੇ ਹਾਂ ਤੇ ਨੇ। 10 ਫੁੱਲਾਂ ਏ ਅਥਰੂ ਤੇਰੇ ਹਾਂ ਤੇ ਨੇ। ਤੇ ਇੱਕ ਦੋ ਬੰਦ ਹਨ ਬੂਟਾ ਸਾਹਿਬ ਦੀ ਨਜ਼ਰ ਕੇ। ਲੂੰ ਲੂੰ ਸੋਲੀ ਜਾਪਦਾ ਤੇ ਸਾਹ ਸਾਹ ਲੱਗੇ ਭੱਟ, ਲੂੰ ਲੂੰ ਸੋਲੀ ਜਾਪਦਾ ਤੇ ਸਾਹ ਸਾਹ ਲੱਗੇ ਭੱਟ, ਵੇਦਾਂ ਦਰਮਲਾਂ ਕੀਤੀਆਂ ਤੇ ਦਾਨਾ ਕੀਤੇ ਗੱਠ। ਬੈਠ ਸਿਆਣੇ ਖੱਪ ਪੈ ਤੇ ਪੀੜ ਨਾ ਨੱਪੀ ਗਈ, ਜਿੰਦੇ ਬਿਰਹੂ ਸੇਕਿਆ ਉਸੇ ਬਾਤ ਨਾ ਲਈ। ਬੈਠ ਸਿਆਣੇ ਖੱਪ ਪੈ ਤੇ ਪੀੜ ਨਾ ਨੱਪੀ ਗਈ, ਜਿੰਦੇ ਬਿਰਹੂ ਸੇਕਿਆ ਉਸੇ ਬਾਤ ਨਾ ਲਈ। ਪੀੜ ਅਵਲੜੀ ਕਾਲਜੇ ਸਗਵਾਂ ਸਾਵਾਂ ਲੂਤ, ਪੀੜ ਅਵਲੜੀ ਕਾਲਜੇ ਸਗਵਾਂ ਸਾਵਾਂ ਲੂਤ, ਰੋਜ਼ ਨਿਮਾਸ਼ਾਂ ਪਾਉਂਦੀਆਂ ਤੇ ਸੀਨਾ ਜਾਵੇ ਭੂਤ। ਔਖੀ ਕਾਰ ਉਡੀਕਦੀ ਤੇ ਸੌਖੇ ਜਾਂਦੇ ਸਾਹ, ਡਾਢੇ ਕੀਰਨੇ ਆਖਦੇ ਉਹ ਰੱਬ ਦੀ ਜ਼ਾਤ ਗਵਾਹ। ਤੇ ਅੱਗੋਂ ਜਿਹੜੇ ਤਰੇ ਜੀ ਨੇ ਸਾਬੇ ਸਦਾਰਤ ਦੇ ਨਾਲ ਦੋ ਨੌਜਵਾਨ ਜਿਹੜੇ ਇੱਕ ਸੰਘ ਬਣ ਰਹੇ ਨੇ ਪੰਜਾਬੀ ਸੰਗਤ ਪਾਕਿਸਤਾਨ ਦਾ। ਇੱਕ ਤੇ ਇਹ ਇੱਕ ਉਚੇਚੀ ਇੱਕ ਖਬਰ ਹੈ ਜੋ ਤੁਸੀਂ ਸਾਹਮਣੇ ਪੜ੍ਹ ਵੀ ਰਹੇ ਹੋ, ਬਲਕਿ ਮੁਦੱਸਰ ਦੇ ਸਿਰ ਤੇ ਹੀ ਲਿਖਿਆ ਹੈ ਉਹਦਾ ਨਾਮ ਵੀ। ਬਲਕਿ ਜਿਸ ਇਲਾਕੇ ਨਾਲ ਮੇਰਾ ਤਾਲੁਕ ਹੈ ਉੱਥੇ ਸਾਡੇ ਜੰਮਣ ਤੋਂ ਮਰਨ ਤਾਈਂ ਜਿਹੜਾ ਕੁਝ ਹੁੰਦਾ ਹੈ ਉਹ ਸਾਡਾ ਉਸੇ ਜ਼ਬਾਨ ਦੇ ਵਿੱਚ ਉਸੇ ਫੋਕ ਦੇ ਵਿੱਚ ਗੁੱਝਿਆ ਹੋਇਆ ਹੈ। ਅਸੀਂ ਜੰਮਦੇ ਹਾਂ ਤੇ ਸਾਡੀਆਂ ਲੋਰੀਆਂ, ਅਸੀਂ ਮਰਦੇ ਹਾਂ ਤੇ ਵੈਣ। ਹੁਣ ਲੋਰੀ ਤੇ ਵੈਣ ਨਾ ਸਿਰਫ ਪੰਜਾਬੀ ਹੈ, ਉਹਦੇ ਵਿੱਚ ਰਿਦਮ ਵੀ ਹੈ ਤੇ ਉਹਦੇ ਵਿੱਚ ਮੌਸੀਕੀ ਵੀ ਹੈ। ਮਤਲਬ ਸ਼ਾਇਰੀ ਜਿਹੜੀ ਹੈ ਉਹ ਤੇ ਸਾਨੂੰ ਘੁੱਟੀ 'ਚ ਮਿਲ ਜਾਂਦੀ ਹੈ। ਉਹ ਪਿੱਛੇ ਸਾਨੂੰ ਪਤਾ ਲੱਗਦਾ ਕਿ ਸ਼ਾਇਰੀ ਆਈ, ਲੇਕਿਨ ਸੁਣ ਅਸੀਂ ਨਿੱਕਿਆਂ ਹੁੰਦਿਆਂ ਤੋਂ ਹੀ ਲੈਂਦੇ ਹਾਂ। ਉਸ ਤੋਂ ਬਾਅਦ ਜਿਹੜੀ ਉੱਥੋਂ ਦੀ ਸ਼ਾਇਰੀ ਦੀ ਰਿਵਾਇਤ ਹੈ ਉਹ ਵੀ ਇਸੇ ਤਰ੍ਹਾਂ ਦੀ ਹੈ। ਉਹ ਸਾਡੇ ਜਿਹੜਾ ਜੰਗ ਹੈ, ਜਿਹੜੇ ਅਸੀਂ ਨਿੱਕੇ ਸ਼ਹਿਰਾਂ ਵਾਲੇ ਹੈ, ਉਹਨਾਂ ਨੂੰ ਇਹਨਾਂ ਵੱਡਿਆਂ ਸ਼ਹਿਰਾਂ ਦੇ ਇਹਨਾਂ ਸਾਰਿਆਂ ਨਾਲੋਂ ਡਿਸਕਨੈਕਟ ਹੋਣ ਦੇ ਜਿੱਥੇ 100 ਨੁਕਸਾਨ ਹੁੰਦੇ ਨੇ ਇਕੋਨਮੀ ਦੇ ਜਾਂ ਸਾਰੇ, ਉੱਥੇ ਇੱਕ ਨਿੱਕਾ ਜਿਹਾ ਜਾਂ ਵੱਡਾ ਹੀ ਕਹਿ ਲਓ ਫਾਇਦਾ ਇਹ ਹੋ ਜਾਂਦਾ ਕਿ ਸਾਡੀਆਂ ਜ਼ਬਾਨਾਂ ਬਚ ਜਾਂਦੀਆਂ ਨੇ, ਸਾਡੀ ਤਹਿਜ਼ੀਬ, ਸਾਡਾ ਕਲਚਰ ਰੇਤਲ ਕਿਸੇ ਹੱਦ ਤੱਕ ਬਚ ਜਾਂਦਾ। ਉਹ ਅਸੀਂ ਜੰਗ ਵਾਲੇ ਆਂ ਤੇ ਇਸ ਪਰ ਉੱਥੇ ਸਾਡਾ ਜਿਹੜਾ ਹਿਸਾਬ ਕਿਤਾਬ ਹੈ ਉਹ ਸਾਡੇ ਤਾਈਂ ਇਹ ਕੰਪਲੈਕਸ ਉਨ ਤਰ੍ਹਾਂ ਨਹੀਂ ਅਪੜਿਆ ਜਿਵੇਂ ਦੋਵੇਂ ਸ਼ਹਿਰਾਂ 'ਚ ਵੜ ਗਿਆ। ਜਿਹੜੀ ਇੰਟਲੈਕਟ ਦੀ ਗੱਲ ਹੈ, ਵਿਜ਼ਡਮ ਦੀ ਗੱਲ ਹੈ, ਜਿਹੜੀ ਡੱਕਣ ਵਾਲਿਆਂ ਡੱਕਣ ਦੀ ਕੋਸ਼ਿਸ਼ ਕੀਤੀ ਉਹ ਕਾਗਜ਼ ਤੇ ਕਿਤਾਬ ਤੇ ਸ਼ਾਇਦ ਕੋਈ ਉਹ ਡੱਕਦੇ ਪਏ ਉਸ ਨੂੰ, ਲੇਕਿਨ ਉਸ ਨੂੰ ਨਹੀਂ ਡੱਕ ਸਕੇ ਜਿਹੜੀ ਸੀਨਿਆਂ ਵਿੱਚ ਹੋ ਕੇ ਸਾਡੇ ਤਾਈਂ ਅਪੜੀ ਹੈ। ਅਸੀਂ ਆਪਣੇ ਵਡੇਰਿਆਂ ਤੋਂ ਅਖਾਣ ਤੇ ਕਹਾਣੀਆਂ ਸਾਡੀਆਂ ਨਾਨੀਆਂ ਦਾਦੀਆਂ ਸਾਨੂੰ ਸੁਣਾਈਆਂ, ਸਾਡੀਆਂ ਮਾਵਾਂ ਸੁਣਾਈਆਂ, ਉਹਨਾਂ ਨੂੰ ਤਾਂ ਖੈਰ ਕੋਈ ਡੱਕ ਨਹੀਂ ਸਕਦਾ ਤੇ ਉਹ ਸਾਡੇ ਤਾਈਂ ਅਪੜੀ। ਬਾਕੀ ਸ਼ਾਇਰੀ ਜਿਹੜੀ ਹੈ ਉੱਥੇ ਰਿਵਾਇਤ ਇਸ ਤਰ੍ਹਾਂ ਦੀ ਹੈ ਕਿ ਹੁਣ ਵੀ ਉੱਥੇ ਸਾਨੂੰ ਕਈ ਸ਼ਾਇਰੀ ਦੇ ਮਿਸਰੇ ਤੇ ਮੁਹਾਵਰੇ ਤੇ ਅਖਾਣ ਪਤਾ ਨਹੀਂ ਲੱਗਦਾ ਵੀ ਇਹ ਸ਼ਾਇਰੀ ਹੈ ਜਾਂ ਅਖਾਣ ਹੈ, ਇੰਝ ਮਿਕਸ ਹੋਏ ਹੋਏ ਨੇ। ਕਈ ਮਿਸਰੇ ਹਨ ਜਿਹੜੇ ਸੱਥਾਂ ਦੇ ਵਿੱਚ ਸੁਣਾਏ ਜਾਂਦੇ ਨੇ ਤੇ ਕਈ ਸ਼ਾਇਰ ਹਨ ਜਿਹੜੇ ਸੱਥਾਂ ਦੀਆਂ ਗੱਲਾਂ ਆਪਣੇ ਮਿਸਰਿਆਂ 'ਚ ਲੈ ਆਉਂਦੇ। ਕਈ ਇਸ ਤਰ੍ਹਾਂ ਮਿਸਾਲ ਤੌਰ ਤੇ ਲੱਗੀ ਅੱਗ ਮੁਸ਼ਤਾਕ ਦੇ ਡੇਰੇ ਨੂੰ, ਲੰਬ ਨਾਲ ਮਸੀਤ ਵੀ ਸੜ ਗਈ। ਜਾਂ ਕੋਈ ਸ਼ਾਇਰ ਸਾਡੇ ਕਹਿੰਦੇ ਨੇ ਕਿਤੇ ਜਿਹੜੇ ਚੋਰ ਚਲਾਕੀਆਂ ਕਰਦੇ ਵਤਨ ਖੋਜੀ ਫੱਦ ਲੈਂਦੇ ਖੁਰਿਆਂ ਤੋਂ। ਤੇ ਇਹ ਜਿਹੜੀ ਵਿਜ਼ਡਮ ਹੈ ਇਹ ਸਾਡੀ ਇਹਨੂੰ ਖੈਰ ਇਹ ਹਵਾ ਨਾ ਲੱਗੀ ਖੁਸ਼ਕਿਸਮਤੀ ਨਾਲ, ਤੇ ਇਹੀ ਵਜ੍ਹਾ ਹੈ ਸ਼ਾਇਦ ਕਿ ਸਾਨੂੰ ਕਿਸੇ ਜ਼ਰੂਰਤ ਨਹੀਂ ਪਈ ਕਿਸੇ ਸਟੀਮੂਲੇਸ਼ਨ ਦੀ, ਕਿਸੇ ਧੱਕੇ ਦੀ ਧਿਆਨ ਵਾਸਤੇ ਜਾਂ ਕਿਸੇ ਤੋਂ ਮੁਤਾਸਿਰ ਹੋਣ ਦੀ।
ਤੇ ਸਾਡੇ ਤੇ ਅਸੀਂ ਤੇ ਉੱਥੋਂ ਜੰਗੂ ਖੱਜੀ ਵਾਲੇ ਤੋਂ ਸ਼ਹਿਰ ਜਾਣਾ ਹੋਵੇ ਤੇ ਤਾਲਿਬ ਦਾ ਗੀਤ ਨਾ ਲੱਗਾ ਹੋਵੇ ਰਕਸ਼ੇ, ਸਾਨੂੰ ਲੱਗਦਾ ਅਸੀਂ ਗਲਤ ਰਾਹ ਤੇ ਜਾ ਰਹੇ ਹਾਂ। ਤੇ ਮੈਂ ਸ਼ਾਇਰੀ ਸੁਣਾ ਦੇਣਾ ਕੋਈ ਬੋਲੀਆਂ। ਅਸੀਂ ਗੁੰਗਿਆਂ ਘਰਾਂ ਦੇ ਜਾਏ, ਕਿਸੇ ਨਾ ਸਾਡਾ ਨਾਂ ਰੱਖਿਆ। ਨੀ ਮੈਂ ਥੱਲਾਂ ਵਿੱਚੋਂ ਟਿਬੜੀ ਉਚੇਰੀ, ਤੇ ਵਾਹ ਮੇਰਾ ਸਿਰ ਲੈ ਗਈ। ਤੇ ਵਾਹ ਮੇਰਾ ਸਿਰ ਲੈ ਗਈ। ਮੇਰੀ ਕੰਡ ਨਾ ਲਵਾਈ ਤਸਵੀਰੇ, ਜੇ ਤੈਨੂੰ ਕਦੀ ਬੋਲਣਾ ਪਵੇ। ਅਸੀਂ ਨੀਵਿਆਂ ਰੁੱਖਾਂ ਦੇ ਬੂਰ, ਤੇ ਰਾਹੀਆਂ ਸਾਨੂੰ ਛੱਡ ਛੱਡਿਆ। ਇਕੱਠੇ ਹੋ ਗਏ ਨੇ ਬਨੇਰੇ ਉੱਤੇ ਕਾਂ, ਲਿੱਸਿਆਂ ਦੀ ਖੰਘ ਸੁਣ ਕੇ। ਇਕੱਠੇ ਹੋ ਗਏ ਨੇ ਬਨੇਰੇ ਉੱਤੇ ਕਾਂ, ਲਿੱਸਿਆਂ ਦੀ ਖੰਘ ਸੁਣ ਕੇ। ਮੇਰਾ ਪਤਨਾ ਤੂੰ ਤਿਲਕਿਆ ਪੈਰ, ਤੇ ਛੱਲਾ ਮੇਰੀ ਬਾਂਹ ਨੱਪ ਲਈ। ਉਹਨਾਂ ਜਾਈ ਤੇ ਮਸੀਤਾਂ ਬਣ ਗਈਆਂ, ਮੈਂ ਜਿੱਥੇ ਤੈਨੂੰ ਮੰਗਦਾ ਰਿਹਾ। ਮੈਂ ਜਿੱਥੇ ਤੈਨੂੰ ਮੰਗਦਾ ਰਿਹਾ। ਅਸਾਂ ਸੱਪਾਂ ਨਾਲ ਆਉਣ ਲਈਆਂ ਮੰਜੀਆਂ, ਨੀ ਬਾਂਹ ਤੇ ਸਵਾਉਣ ਵਾਲੀਏ। ਮੇਰੇ ਪੈਰਾਂ ਨਾਲ ਪੈਰ ਨਾ ਰਲਾਈ, ਨੀ ਭੋਏ ਨੀ ਉਹ ਭਾਰ ਜਲਣਾ। ਸਾਡੀ ਸਫਰਾਂ ਚ ਨਿਭ ਗਈ ਰਾਤ, ਤੇ ਕਬਰਾਂ ਨੂੰ ਵਾਰ ਦੇਪ ਗਏ। ਗਜ਼ਲ ਦੇ ਕੁਝ ਸ਼ੇਰ ਸੁਣੀ ਹੂਕ ਬਲੋਚਨ, ਅਜੇ ਬੜੀ ਧੁੱਪ ਏ। ਅਜੇ ਨਾ ਕੂਕ ਬਲੋਚਨ, ਅਜੇ ਬੜੀ ਧੁੱਪ ਏ। ਥਲਾਂ ਦੀ ਟੋਰ ਬੁਰੀਏ, ਸਫਰ ਦੀ ਕਾਈ ਆਇਤ। ਬਦਨ ਤੇ ਫੂਕ ਬਲੋਚਨ, ਅਜੇ ਬੜੀ ਧੁੱਪ ਏ। ਤੇ ਹੁਣੇ ਹੀ ਮੂੰਜ ਦੇ ਪਾਲੇ ਤੂੰ ਠਰਦਾ ਜਾਂਦਾ ਏ। ਤੇਰਾ ਸਲੂਕ ਬਲੋਚਨ, ਅਜੇ ਬੜੀ ਧੁੱਪ ਏ। ਕਜਾਵੇ ਚਾੜਦੇ ਰਾਹੀ ਨੂੰ ਆਖਿਆ ਡਾਚੀ। ਕਜਾਵੇ ਚਾੜਦੇ ਰਾਹੀ ਨੂੰ ਆਖਿਆ ਡਾਚੀ। ਮਰੀ ਮਸ਼ੂਕ ਬਲੋਚਨ, ਅਜੇ ਬੜੀ ਧੁੱਪ ਏ। ਜ਼ਰਾ ਨਾ ਸ਼ੌਕ ਦੀ ਛਾਂ ਚੋਂ ਕਦਮ ਧਰੀ ਬਾਹਰ। ਮੇਰੀ ਮਲੂਕ ਬਲੋਚਨ, ਅਜੇ ਬੜੀ ਧੁੱਪ ਹੈ। ਦੇਖੋ ਹੋਰ ਗਜ਼ਲ। ਮਿਲਣ ਹੈ या है जुदाई, परात वजदी है। परात ही है दवाई, परात वजदी है। तुसी जहान दा सदका किवें कढेंदे हो। साडे शहर ता भाई परात वजदी है। हजार तरह दे भांडे ने उस छब्बे विच। तुसी जहान दा सदका किवें कढेंदे हो। साडे शहर ता भाई परात वजदी है। हजार तरह दे भांडे ने उस छब्बे विच। असां परात ही चाई, परात वजदी है। अजीब खड़क दे जुस्से करीब आए हन। अजीब खड़क दे जुस्से करीब आए हन। जरा जे नपिए कलाई, परात वजदी है। साडा ज़हन तां पेड़े ते आ खलोंदा हा।
ਸਾਡਾ ਜ਼ਿਹਨ ਤਾਂ ਪੇੜੇ ਤੇ ਆ ਖਲੋਂਦਾ ਹਾ, ਸਾਨੂੰ ਸੁਰ ਵੀ ਨਾ ਆਈ ਪਰਾਤ ਵੱਜਦੀ ਏ। ਕਿਸੇ ਕਿਸੇ ਨੂੰ ਸਲੀਕਾ ਏ ਵੈਣ ਪਾਵਣ ਦਾ, ਪਰਾਤਾਂ ਵਿੱਚੋਂ ਵੀ ਕਾਈ ਪਰਾਤ ਵੱਜਦੀ ਏ। ਛੜੇ ਉਹ ਹੋਠ ਤੁਲੇਂਦਾ ਏ ਗੀਤ ਗਾਵਣ ਲਈ, ਕਿਸੇ ਕਨਸ ਤੇ ਸਜਾਈ ਪਰਾਤ ਵੱਜਦੀ ਏ। ਮੈਂ ਤੈਨੂੰ ਵੇਖ ਕੇ ਠਰਦਾ ਹਾਂ ਬੇਲੀਆ ਜਿਵੇਂ, ਕਿਸੇ ਖੁਸ਼ੀ ਤੇ ਪਰਾਈ ਪਰਾਤ ਵੱਜਦੀ ਏ। ਜਿਵੇਂ ਪਿਆ ਵੇ, ਜਿਵੇਂ ਪਿਆ भाई। क्या कहने जी, चस आ गई भाऊ, क्या जिमें जिमें। लो जी हुण मैं अपने नेड़ले ग्राई नूं बुलाऊँगा, मेरे तो कोई 10-12 मील दे फासले ते इन्हां दा वतन है। ये जिमें देखो ना, एक धारा, एक लहर जी, एक उचेची सुखन दी जिहड़ी जुड़त बना लई जिस शायर ने, जिस सुरंगले शायर ने, सुरंगला मैं इसलिए कहना कि ये सुर भी ने, रंग भी ने, सुखन भी है, सारा कुछ साझा ही ये है। मतलब कला का पूरा पैकेज है एक पूरा कोलैज। ये जी हुण जो साडे इस वेले पंजाबी संगत पाकिस्तान के एडिशनल सैकटरी ने, मैं तो अपने जिन्ना ही वो एक मतलब साझा ही मुकाम देना, क्योंकि इन्हां ही अगों सब सिलसिले लैके टुरने ने, ते मैनू अपने तो वध भरोसा है इन्हां ते। ये ज़ुहेब आलम ने जी जिहड़े साडे रूबरू हो रहे ने, ये इन्हां दा तांदले वाले नाल तहसील नाल तल्लुक है। रहमे शाह तो पढ़े ने, है ना। हाँ, ते उस तो बाद रहमे शाह जिद्दां दा साडा एक टिकटॉकर भी है, वो अंजम सरोया। तो ये मोड़ 2014 में गौरमेंट कॉलेज लाहौर आए, तो उत्थे इंटरमीडिएट च दाखला लिया, MA उर्दू किया, वो भी गौरमेंट कॉलेज तो उन्हें किया। तो पढ़ाई दौरान मजला रावी दे मुदीर रहे ने, तो मुबासे दी मजलिस डिबेटिंग सोसाइटी दे भी सदर रहे ने, और बड़े बड़े पिड़ इन्होंने जिते ने पूरे मुल्क दी पद्धर ते, और गल दे ते बड़े बड़े कह लो कि गल दे बड़े गुणी ने ठीक है। तो अजकल गौरमेंट कॉलेज विच ही उर्दू दे विजिटिंग लैक्चरार ने, उत्थे उर्दू पढ़ाते हैं। तो बहुत वधिया गावन वाले भी ने, तो बहुत वधिया शायर भी ने, लेखक भी ने। तुहाडियां सारियां दियां तुहाडियां च पंजाबी संगत दे एडिशनल सैकटरी जनाब ज़ुहेब आलम नूं दावत है। बिस्मिल्लाह। तकरीर च आंदे ने भी माइक सैट भी होवे ते जाके करी हलैना हुंदा, ओहदे नंबर मिलते हैं। मैं आदतां ने काम किया, मेरे वास्ते बड़े मान की गल है कि साडे उस्ताद मोहतरम, साडे वड्डे सईद खावर भुट्टा साहब बैठे ने, ते अफजल साहिर होरां ने साडे ते इतबार किया, हालांकि साडा इतबार है कोई नहीं, तो मुड़ भी इन्हां दी मेहरबानी है, असीं इन्हां दे नाल टुरसां है इंशाअल्लाह ताला। तो सर तुहाडी इजाज़त नाल कुछ हल्की फुल्की गलबात ते मुड़ कुछ शायरी। मैं जिथे तक मेरा शायरी दा तजर्बा है वो इंज है कि पंजाबी नूं मेरी या पंजाबी नूं पंजाबियां दी किन्नी लोड़ आई, इस गल दा तां पता लगा लाहौर आके। ये नज़रिया, ये आइडियाज़, ये सारियां चीज़ां ये पिछे आके असां कुछड़ चाइयां। बुनियादी जिहड़ी गल आई वो हाई अपना इजहार, जिहड़ी अंदर दी एक हुस्सड़ आई वो इजहार चाहती आई। तकरीर कीती, उर्दू शेर आख्या, पंजाबी शायरी कीती शुरू तो ही। जदों मैं उर्दू शेर कहना शुरू किया 2014 उदों ही मैं पंजाबी शेर भी कहना शुरू किया, क्योंकि जिवें मुदस्सिर ने आख्या है कि जंग दे विच मैं खजी वाले गया, बज़ाहिर असीं जिन्हां इलाकिਆਂ ਨੂੰ बैकवर्ड आखने हैं, लेकिन वो तहजीब के हवाले नाल बड़े रिच पे हुए होंदे ने। रावी का भी इहो हाल है कि उत्थे भी जिहड़ा है ना वो इस तरह का कॉम्पलैक्स उस तरह नहीं अपड़िया जिस तरह शहरां च अपड़िया। तो मैनू भी कदी घर च कोई किसी ने मना नहीं किया कि जी तू पंजाबी ना बोल या पंजाबी च लिख ना। हुण भी मेरे वालिद साहब भी मेरी गज़ल जिहड़ी मैं जो भी फेसबुक ते लाना वो शेयर करते हैं, भावें उर्दू दी होवे भावें पंजाबी दी होवे, उन्होंने इस चीज़ का मसला नहीं।
ਤੇ ਮੇਰੇ ਵਾਸਤੇ ਅੱਛੀ ਗੱਲ ਸੀ। ਬੁਨਿਆਦੀ ਜਿਹੜਾ ਹੈ ਨਾ ਉਹ ਵਜ੍ਹਾ ਇਹ ਹੀ ਸੀ ਕਿ ਮੈਂ ਸਾਹਬ ਜ਼ਾਹਿਰ ਇੱਕ ਸ਼ਾਇਰ ਦੇ ਅੰਦਰ ਦਾ, ਔਰ ਰਾਏ ਨਾਸਰ ਸਾਹਿਬ ਆਂਦੇ ਨੇ ਕਿ ਸ਼ੇਰ ਜੇ ਸ਼ਾਇਰ 'ਚ ਹੋਵੇ ਤਾਂ ਉਹ ਆਪੇ ਆਪਣਾ ਇਜ਼ਹਾਰ ਕਰ ਲੈਂਦਾ, ਆਪੇ ਨਿਕਲ ਆਉਂਦਾ, ਜੇ ਹੋਵੇ ਹੀ ਨਾ ਤਾਂ ਮੁੜ ਉਸ ਕੀ ਇਜ਼ਹਾਰ ਹੋਣਾ। ਤੇ ਉਹ ਅੰਦਰ ਜੇ ਕੋਈ ਗੱਲ ਹੁਣ ਵੀ ਹੁੰਦੀ ਹੈ ਤੇ ਉਹ ਆਪੇ ਇਜ਼ਹਾਰ ਹੋ ਜਾਂਦੀ ਹੈ। ਸਾਹਬ ਜ਼ਾਹਿਰ ਉਹਨੂੰ ਬਣਾਉਣਾ ਸੰਵਾਰਨਾ ਪਾਉਂਦਾ ਹੈ, ਸ਼ਾਇਰੀ ਦਾ ਜਿਹੜਾ ਫਨ ਹੈ। ਬਾਕੀ ਜਿੱਥੇ ਤੱਕ ਪੰਜਾਬੀ ਦੀ ਗੱਲ ਹੈ ਤੇ ਇਹ ਮੇਰੇ ਸਾਰੇ ਭਰਾ ਜਿਹੜੇ ਮੈਥੋਂ ਪਹਿਲੇ ਪੜ੍ਹ ਕੇ ਗਏ ਨੇ, ਇਹਨਾਂ ਵਿੱਚੋਂ ਉਸਮਾਨ ਅਲੀ, ਜਿਨ੍ਹਾਂ ਦੋਸਤਾਂ ਨੇ ਨਾਂ ਲਿਆ ਕਿ ਮੈਂ ਉਹਨਾਂ ਵਾਸਤੇ ਇੰਸਪਾਇਰੇਸ਼ਨ ਬਣਿਆ। ਮੈਂ ਅਗਰ ਵੇਖਾਂ ਤੇ ਕਈ ਵਾਰੀ ਐਸਾ ਮੌਕਾ ਆਇਆ, ਚूँकि मैं उर्दू शायरी ढेर करेंदा हा ਤੇ ਮੈਨੂੰ ਉਰਦੂ ਦੇ ਉਹ ਲੋਕ ਜਿਹੜੇ ਮੇਰੇ ਜ਼ਿਆਦਾ ਕਰੀਬ ਆਣ, ਉਹਨਾਂ ਮੈਨੂੰ ਆਖਿਆ ਕਿ ਯਾਰ ਤੂੰ ਉਰਦੂ ਸ਼ੇਰ ਲਿਖਿਆ ਕਰ, ਪੰਜਾਬੀ ਨੂੰ ਛੋੜ ਦੇ। ਜਾਂ ਉਹਨਾਂ ਪੰਜਾਬੀ 'ਚ ਮੈਨੂੰ ਮਸ਼ਵਰਾ ਦਿੱਤਾ ਕਿ ਤੂੰ ਆਪਣਾ ਲਹਿਜਾ ਕੋਈ ਸੌਖਾ ਜਿਹਾ ਕਰ ਲੈ, ਤੇਰੀ ਇਸ ਗੱਲ ਦੀ ਨਾ ਆਮ ਸਮਝ ਨਹੀਂ ਆਉਂਦੀ ਸਾਨੂੰ ਵੀ, ਤੇ ਜ਼ਿਆਦਾ ਲੋਕਾਂ ਤੱਕ ਤੇਰੀ ਸ਼ਾਇਰੀ ਪਹੁੰਚਣੀ ਕੋਈ ਨਹੀਂ। ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆਣ ਤੇ ਮੈਂ ਕਦੀ ਕਦੀ ਜਿਹੜਾ ਨਾ ਉਸੜੀਜ ਵੀ ਜਾਂਦਾ ਕਿ ਯਾਰ ਮੈਨੂੰ ਵੀ ਸ਼ਾਇਦ ਉਰਦੂ ਸ਼ੇਰ ਹੀ ਕਹਿਣਾ ਚਾਹੀਦਾ। ਲੇਕਿਨ ਜਦੋਂ ਵੀ ਮੈਨੂੰ ਕੋਈ ਆ ਕੇ ਮੇਰੇ ਕੋਲ ਬੰਦਾ ਉਠੀਂਦਾ ਬੰਦਾ 2-4 ਮਹੀਨਿਆਂ ਬਾਅਦ ਮੋੜ ਆ ਕੇ ਮਿਲਦਾ ਤੇ ਉਹ ਮੈਨੂੰ ਆਂਦਾ ਕਿ ਜੀ ਮੈਂ ਤੁਹਾਡੇ ਤੋਂ ਮੁਤਾਸਰ ਹੋਇਆ ਤੇ ਮੈਂ ਪੰਜਾਬੀ ਲਿਖਣਾ ਸ਼ੁਰੂ ਕਰ ਦਿੱਤੀ, ਮੈਂ ਪੱਕਾ ਹੋ ਜਾਂਦਾ ਵੀ ਮੈਂ ਨਹੀਂ ਛੱਡਣੀ। ਇਹ ਜਿਹੜੇ ਦੋਸਤ ਨੇ ਮੇਰੇ, ਇਹਨਾਂ ਦੀ ਵਜ੍ਹਾ ਤੋਂ ਮੈਂ ਟੁਰਦਾ ਪਿਆ। ਤੇ ਸਾਫ਼ ਜ਼ਾਹਿਰ ਹੈ ਮੇਰੀ ਇੰਸਪਾਇਰੇਸ਼ਨ ਜਾਂ ਸਾਡੀ ਜਨਰੇਸ਼ਨ ਦੀ ਇੰਸਪਾਇਰੇਸ਼ਨ ਸ਼ਾਇਰੀ ਦੇ ਵਿੱਚ ਖਾਸ ਤੌਰ 'ਤੇ ਰਾਏ ਮੁਹੰਮਦ ਖਾਨ ਨਾਸਰ ਤੇ ਖਾਸ ਤੌਰ 'ਤੇ ਹੀ ਨਸੀਰ ਬਲੋਚ ਸਾਹਿਬ, ਇਹ ਦੋ ਬੰਦੇ ਐਸੇ ਸਨ ਕਿ ਜਿਨ੍ਹਾਂ ਨੂੰ 2014 ਦੇ ਪੰਜਾਬੀ ਮੁਸ਼ਾਇਰੇ ਜਿਹੜਾ GC ਦੇ ਵਿੱਚ ਹੋਇਆ, ਉਦੋਂ ਮੇਰਾ ਇੰਟਰ ਸੀ, ਫਸਟ ਈਅਰ ਸੀ, ਤੇ ਉਸ ਮੁਸ਼ਾਇਰੇ 'ਚ ਦੋ ਸ਼ਾਇਰ ਐਸੇ ਆਣ ਜਿਨ੍ਹਾਂ ਫਨਾਈ ਕਰ ਦਿੱਤੀ ਹੈ ਯਾਰ ਸ਼ਾਇਰੀ। ਯਾਨੀ ਕਿ ਪੂਰਾ ਮੁਸ਼ਾਇਰਾ ਚੱਲਦਾ ਗਿਆ ਜਿਵੇਂ ਇੱਕ ਨਾਰਮਲ ਮੁਸ਼ਾਇਰੇ ਹੁੰਦੇ ਨੇ, ਸੁਣਦੇ ਗਏ। ਰਾਏ ਨਾਸਰ ਸਾਹਿਬ ਨੇ ਤੇ ਨਸੀਰ ਸਾਹਿਬ ਨੇ ਪੜ੍ਹਿਆ ਤੇ ਪਹਿਲੀ ਵਾਰੀ ਸਾਨੂੰ ਪਤਾ ਲੱਗਾ ਕਿ ਅੱਛਾ ਸ਼ਾਇਰੀ ਇੰਜ ਵੀ ਹੁੰਦੀ ਹੈ। ਉਹ ਫਿਰ ਇੱਕ ਅੰਦਰ ਰਚ ਗਿਆ ਸਾਰਾ ਮਾਮਲਾ। ਉਹਨਾਂ ਨੇ ਸਾਡੇ ਵਾਸਤੇ ਰਾਹ ਵੀ ਸੌਖੇ ਕੀਤੇ। ਪੰਜਾਬੀ ਲਹਿਜਿਆਂ ਦੇ ਹਵਾਲੇ ਨਾਲ ਜਿਸ ਕਿਸਮ ਦਾ ਤਾਸੁਬ ਪਾਇਆ ਜਾਂਦਾ ਸੀ, ਉਸ ਹਵਾਲੇ ਨਾਲ ਵੀ ਰਾਏ ਨਾਸਰ ਸਾਹਿਬ ਨੇ ਔਰ ਇਹਨਾਂ ਲੋਕਾਂ ਨੇ ਬੜਾ ਅੱਛਾ ਜਿਹੜਾ ਨਾ ਉਹ ਇੱਕ ਰਾਹ ਜਿਹੜਾ ਨਾ ਉਹ ਤਰਤੀਬ ਦਿੱਤਾ, ਰਾਹ ਕੱਢਿਆ। ਉਹ ਸਾਨੂੰ ਕੰਮ ਨਹੀਂ ਕਰਨੇ ਪਏ ਜਿਹੜੇ ਉਹ ਸਾਤੋਂ ਪਹਿਲੇ ਕਰ ਗਿਆ, ਔਰ ਇਹ ਉਹਨਾਂ ਦਾ ਬੜਾ ਵੱਡਾ ਕੰਟਰੀਬਿਊਸ਼ਨ ਹੈ। ਸ਼ਾਇਰੀ ਤਾਂ ਅਲੱਗਾ ਤੋਂ ਕੰਟਰੀਬਿਊਸ਼ਨ, ਇਹ ਸਾਡੇ ਵਾਸਤੇ ਉਹਨਾਂ ਦਾ ਜਿਹੜਾ ਨਾ ਉਹ ਮਿਹਰਬਾਨੀ ਉਹਨਾਂ ਦੀ ਕਿ ਉਹਨਾਂ ਇਹ ਕੰਮ ਕੀਤਾ। ਮੈਂ ਉਰਦੂ ਤੋਂ ਪੰਜਾਬੀ ਬੜੀ ਜਲਦੀ ਆਇਆ। ਉਹਦੀ ਵਜ੍ਹਾ ਇਹ ਬਣੀ ਕਿ ਕਲਾਸੀਕ ਜਿਹੜਾ ਹਾ ਉਹ ਮੈਂ ਬਚਪਨ ਤੋਂ ਆਪਣੇ ਦਾਦਾ ਜੀ ਕੋਲੋਂ ਸੁਣਦਾ ਰਹਿੰਦਾ ਹਾਂ। ਸਰਦੀਆਂ ਦੀ ਧੁੱਪ 'ਚ ਮੈਨੂੰ ਯਾਦ ਹੈ ਕਿ ਗੰਨੇ ਵੀ ਚੂਪਣੇ ਬਹਿ ਕੇ ਤੇ ਦਾਦਾ ਜੀ ਨੇ ਬੈਠਿਆ ਹੋਣਾ ਤੇ ਉਹਨਾਂ ਸੈਫ ਅਲ ਮਲੂਕ ਕਦੀ ਸੁਣਾਵਣੀ, ਕਦੀ ਉਹਨਾਂ ਮੌਲਵੀ ਗੁਲਾਮ ਰਸੂਲ ਆਲਮਪੁਰੀ ਦਾ ਜਿਹੜਾ ਕਿੱਸਾ ਹੈ ਜ਼ੁਲੈਖਾ ਯੂਸਫ ਉਹ ਸੁਣਾਵਣਾ। ਹੀਰ ਵਾਰਿਸ ਸ਼ਾਹ ਉਹਨਾਂ ਦੇ ਕੋਲ ਕਿਤਾਬ ਕੋਈ ਨਾ, ਬਕੌਲ ਉਹਨਾਂ ਦੇ ਕੋਈ ਮੰਗ ਕੇ ਲੈ ਗਿਆ ਤੇ ਹਟਾ ਕੇ ਕੋਈ ਨਾ ਦੇ ਗਿਆ। ਤੇ ਉਹ ਪਿੰਡਾਂ ਦੇ ਵਿੱਚ ਇਵੇਂ ਬੰਦੇ ਕਰਿੰਦੇ ਨੇ। ਤੇ ਉਲਟਾ ਮੁੱਕਰ ਵੀ ਗਿਆ ਕਿ ਮੈਂ ਅਗਾਂ ਕਿਸੇ ਨੂੰ ਦੇ ਛੋੜੀ, ਤੇ ਉਹ ਮੁੜ ਮੈਨੂੰ ਮਿਸਰੇ ਸੁਣਾਉਂਦੇ ਆਣ ਹੀਰ ਵਾਰਿਸ ਸ਼ਾਹ ਦੇ ਜਿਹੜੇ ਉਹਨਾਂ ਨੂੰ ਯਾਦ ਆਣ। ਤੇ ਹਾਫਜ਼ਾ ਉਹਨਾਂ ਦਾ ਮਾਸ਼ਾਅੱਲਾ ਇਤਨਾ ਅੱਛਾ ਕਿ ਉਹ ਹੁਣ ਹਜੇ ਵੀ ਹਯਾਤ ਨੇ ਅਲਹਮਦੁਲਿਲਾ। ਕਿ ਕਿੱਸਾ ਜ਼ੁਲੈਖਾ ਯੂਸਫ ਦੇ ਕਈ ਵਰਕੇ ਜਿਹੜੇ ਆਣ ਨਾ ਉਹ ਪਾਟੇ ਹੋਏ ਆਣ ਵਿੱਚੋਂ। ਤੇ ਉਹ ਦੱਸਦੇ ਨੇ ਵੀ ਇਹ ਕਿਤਾਬ ਮੇਰੀ ਉਮਰ ਤੋਂ ਜ਼ਿਆਦਾ ਦੀ ਹੈ, ਉਹਨਾਂ ਦੀ ਪੈਦਾਇਸ਼ 1928 ਦੀ ਹੈ। ਤੇ ਉਹ ਮੈਂ ਨਾ ਉਹ ਵਰਕੇ ਪੜ੍ਹਨੇ ਤੇ ਮੈਂ ਆਖਣਾ ਦਾਦਾ ਜੀ ਇਹ ਤਾਂ ਵਿੱਚੋਂ ਮਿਸਰੇ ਸਾਰੇ ਜਿਹੜੇ ਨੇ ਉਹ ਖਾਜੇ ਹੋਏ ਨੇ, ਪਾਟੇ ਹੋਏ ਨੇ। ਉਹਨਾਂ ਆਖਣਾ ਤੂੰ ਪੜ੍ਹੀ ਚੱਲ। ਉਹ ਮੈਂ ਅੱਧਾ ਮਿਸਰਾ ਪੜ੍ਹਨਾ ਤੇ ਉਹਨਾਂ ਅਗਲਾ ਮਿਸਰਾ ਵੀ ਤੇ ਉਹ ਅੱਧਾ ਵੀ ਮੈਨੂੰ ਉਹਨਾਂ ਆਪਣੀ ਜ਼ਹਾਨਤ ਆਪਣੀ ਯਾਦਦਾਸ਼ਤ ਚੋਂ ਕੱਢ ਕੇ ਉਹਨਾਂ ਮੈਨੂੰ ਸੁਣਾ ਦੇਣਾ। ਫਿਰ ਮੈਂ ਜਦੋਂ ਜਾਣਾ ਤਾਂ ਉਹਨਾਂ ਮੈਨੂੰ ਹਮੇਸ਼ਾ ਕੋਈ ਨਾ ਕੋਈ ਐਸਾ ਸ਼ੇਰ ਸੁਣਾਉਣਾ ਕਿ ਮੈਂ ਆਂਦਾ ਯਾਰ ਅਸੀਂ 4-6 ਸਾਲ ਲਾਹੌਰ ਦੇ ਵਿੱਚ ਸ਼ੇਰ ਜਿਹੜਾ ਨਾ ਉਹ ਕਰਦੇ ਤੇ ਸ਼ੇਰ ਸੁਣਦੇ ਤੇ ਸ਼ੇਰ ਪੜ੍ਹਦੇ ਰਹੇ ਹਾਂ, ਲੇਕਿਨ ਐਸਾ ਇੰਤਖਾਬ ਤਾਂ ਸਾਥੋਂ ਵੀ ਨਹੀਂ ਹੁੰਦਾ। ਉਹ ਮਸਲਨ 1-2 ਸ਼ੇਰ ਮੈਂ ਤੁਹਾਨੂੰ ਸੁਣਾਈਨਾ ਜਿਹੜੇ ਉਹਨਾਂ ਦੇ ਇੰਤਖਾਬ ਵਿੱਚੋਂ ਨੇ। ਮੇਰੀ ਜਿਹੜੀ ਬਚਪਨ ਦੀ ਇੰਸਪਾਇਰੇਸ਼ਨ ਹੈ, ਜੋ ਮੇਰੇ ਉਸਤਾਦ ਵੀ ਨੇ, ਮੇਰੇ ਵੱਡੇ ਵੀ ਨੇ, ਉਹ ਬਜ਼ੁਰਗ ਵੀ ਨੇ ਮੇਰੇ।
मैं एक बारी गया तो मैनू ना मौलवी गुलाम रसूल आलमपुरी का शेर सुनाया कि एक वल पिया खुलावन गईयां पीच गईयां सब गंढी। एक वल पिया खुलावन गईयां पीच गईयां सब गंढी, वगदा पानी रोकन लगी उछल गया चढ़ कंढी। ते दिल मेरे विच गम दा ही कंडा जदों कढावण आई, दिल मेरे विच गम दा ही कंडा जदों कढावण आई, नैन सूई गत कड्ढण लगी ते विचे ही बोड़ गवाई। ਇਹ ਉਹਨਾਂ ਦਾ ਸ਼ੇਰੀ ਜ਼ੌਕ ਆ ਤੇ ਬਹਰਲ ਮੇਰੇ ਵਾਸਤੇ ਇਹ ਮੇਰਾ ਸਾਰਾ ਬਸ ਮੰਜ਼ਰ ਹੈ ਸ਼ਾਇਰੀ ਦੇ ਹਵਾਲੇ ਨਾਲ। ਕੁਝ ਸ਼ੇਰ ਮੈਂ ਸੁਣਾ ਦੇਣਾ, ਇਜਾਜ਼ਤ ਹੈ ਜੀ। ਖੋਲਾ ਜੇ ਤਾਂ ਖੋਈਆਂ ਹੋਈਆਂ ਛਾਵਾਂ ਨੇ, ਖੋਲਾ ਜੇ ਤਾਂ ਖੋਈਆਂ ਹੋਈਆਂ ਛਾਵਾਂ ਨੇ, ਇਹ ਤਾਂ ਮੁੜ ਕੇ ਗੋਈਆਂ ਹੋਈਆਂ ਛਾਵਾਂ ਨੇ। ਇਸ ਜੰਗਲ ਚੋਂ ਹੱਸ ਹੱਸ ਕੇ ਨਾ ਲੱਗਿਆ ਕਰ, ਇਸ ਜੰਗਲ ਚੋਂ ਹੱਸ ਹੱਸ ਕੇ ਨਾ ਲੱਗਿਆ ਕਰ, ਇੱਥੇ ਸਭ ਦੀਆਂ ਮੋਈਆਂ ਹੋਈਆਂ ਛਾਵਾਂ। ਬਹੁਤ ਸ਼ੁਕਰੀਆ। ਇੱਥੇ ਸਭ ਦੀਆਂ ਮੋਈਆਂ ਹੋਈਆਂ ਛਾਵਾਂ ਨੇ, ਇਹ ਕੋਈ ਡਿੱਗੇ ਟਾਣ ਲਦੀਜ ਕੇ ਨਹੀਂ ਆਏ, ਇਹ ਤਾਂ ਵੱਢ ਕੇ ਡੋਈਆਂ ਹੋਈਆਂ ਛਾਵਾਂ। ਇਹ ਤਾਂ ਵੱਢ ਕੇ ਡੋਈਆਂ ਹੋਈਆਂ ਛਾਵਾਂ ਨੇ, ਤੇ ਸਾਈਆਂ ਵਾਲੇ ਰੁੱਖ ਇਹਨਾਂ ਨੂੰ ਵਹਿੰਦੇ ਨੇ, ਸਾਈਆਂ ਵਾਲੇ ਰੁੱਖ ਇਹਨਾਂ ਨੂੰ ਵਹਿੰਦੇ ਨੇ, ਜਿਹੜੀਆਂ ਆਪੇ ਹੋਈਆਂ ਹੋਈਆਂ ਛਾਵਾਂ। ਸਾਈਆਂ ਵਾਲੇ ਰੁੱਖ ਇਹਨਾਂ ਨੂੰ ਵਹਿੰਦੇ ਨੇ, ਜਿਹੜੀਆਂ ਆਪੇ ਹੋਈਆਂ ਹੋਈਆਂ ਛਾਵਾਂ ਨੇ। ਸੂਰਜ ਐਵੇਂ ਮੈਨੂੰ ਸਾਵਾਂ ਨਹੀਂ ਹੋਇਆ, ਸੂਰਜ ਐਵੇਂ ਮੈਨੂੰ ਸਾਵਾਂ ਨਹੀਂ ਹੋਇਆ, ਇਸ ਕੋਈ ਮਗਰ ਲਕੋਈਆਂ ਹੋਈਆਂ ਛਾਵਾਂ ਨੇ, ਇਸ ਕੋਈ ਮਗਰ ਲਕੋਈਆਂ ਹੋਈਆਂ ਛਾਵਾਂ। ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਦਿਲ ਦੇ ਰੋਣੇ ਰੋ ਰੋ ਅੱਖਾਂ ਸੁੱਕ ਗਈਆਂ, ਵੱਜ ਗਏ ਸਾਰੇ ਜਿਹੜੇ ਗੱਲਾਂ ਮੁੱਕ ਗਈਆਂ, ਵੱਜ ਗਏ ਸਾਰੇ ਜਿਹੜੇ ਗੱਲਾਂ ਮੁੱਕ ਗਈਆਂ, ਅੱਖੀਂ ਨੂਟ ਕੇ ਮਾਰ ਹੁਣ ਜੂਣਾ ਪਲਕਾਂ ਨੂੰ, ਅੱਖੀਂ ਨੂਟ ਕੇ ਮਾਰ ਹੁਣ ਜੂਣਾ ਪਲਕਾਂ ਨੂੰ, ਹੰਝੂਆਂ ਦੇ ਫਲ ਪੱਕ ਗਏ ਸ਼ਾਖਾਂ ਝੁਕ ਗਈਆਂ, ਹੰਝੂਆਂ ਦੇ ਫਲ ਪੱਕ ਗਏ ਸ਼ਾਖਾਂ ਝੁਕ ਗਈਆਂ, ਤੂੰ ਹੁਣ ਆਇਆ ਗੁੰਬਰ ਲੈ ਕੇ ਵਿਹੜੇ ਵਿੱਚ, ਤੂੰ ਹੁਣ ਆਇਆ ਗੁੰਬਰ ਲੈ ਕੇ ਵਿਹੜੇ ਵਿੱਚ, ਗਾਵਣ ਜਦੋਂ ਕਢੀਜ ਗਏ ਜੰਜਾਂ ਡੁੱਬ ਗਈਆਂ, ਤੂੰ ਹੁਣ ਆਇਆ ਗੁੰਬਰ ਲੈ ਕੇ ਵਿਹੜੇ ਵਿੱਚ, ਗਾਵਣ ਜਦੋਂ ਕਢੀਜ ਗਏ ਜੰਜਾਂ ਡੁੱਬ ਗਈਆਂ, ਤੇ ਸਿੱਖ ਦੇ ਸੇਕ ਦਾ ਸਾਹ ਵੀ ਬਾਹਰ ਨਹੀਂ ਕੱਢਿਆ ਮੈਂ, ਸਿੱਖ ਦੇ ਸੇਕ ਦਾ ਸਾਹ ਵੀ ਬਾਹਰ ਨਹੀਂ ਕੱਢਿਆ ਮੈਂ, ਸਾਡੇ ਜੇ ਕੱਖਾਂ ਚੱਗਾਂ ਲੁਕ ਗਈਆਂ। ਬਹੁਤ ਅੱਛੇ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਸਿੱਖ ਦੇ ਸੇਕ ਦਾ ਸਾਹ ਵੀ ਬਾਹਰ ਨਹੀਂ ਕੱਢਿਆ ਮੈਂ, ਸਾਡੇ ਜੇ ਕੱਖਾਂ ਚੱਗਾਂ ਲੁਕ ਗਈਆਂ। ਇੱਕ ਤਾਜ਼ਾ ਜੀ ਗਜ਼ਲ ਹੈ, ਮੁੜਦਾ ਆਈ ਤਾਂ ਮੋੜ ਹਵਾ ਦੇ ਘੋੜੇ ਨੂੰ, ਮੁੜਦਾ ਆਈ ਤਾਂ ਹਵਾ ਦੇ ਘੋੜੇ ਨੂੰ, ਜਬਦੇ ਅੱਡੀ ਮਾਰ ਸਭਾ ਦੇ ਘੋੜੇ ਨੂੰ, ਮੁੜਦਾ ਆਈ ਤਾਂ ਮੋੜ ਹਵਾ ਦੇ ਘੋੜੇ ਨੂੰ, ਜਬਦੇ ਅੱਡੀ ਮਾਰ ਸਭਾ ਦੇ ਘੋੜੇ ਨੂੰ, ਜੇ ਥਾਨ ਦਾ ਹੋਇਆ ਹਟ ਕੇ ਘਰ ਉਸੀ, ਜੇ ਇਹ ਥਾਨ ਦਾ ਹੋਇਆ ਹਟ ਕੇ ਘਰ ਉਸੀ, ਬਾਵੇਂ ਬਦਲਾਂ ਵਿੱਚ ਖੜਾ ਦੇ ਘੋੜੇ ਨੂੰ, ਬਾਵੇਂ ਬਦਲਾਂ ਵਿੱਚ ਖੜਾ ਦੇ
ਜੇ ਥਾਨ ਦਾ ਹੋਇਆ ਹਟ ਕੇ ਘਰ ਉਸੀ, ਬਾਵੇਂ ਬਦਲਾਂ ਵਿੱਚ ਖੜਾ ਦੇ ਘੋੜੇ ਨੂੰ, ਕਿਸੇ ਇਤਬਾਰ ਦਾ ਗਾਹ ਤਾਂ ਇਹਨੂੰ ਚਰਨ ਵੀ ਦੇ, ਕਿਸੇ ਇਤਬਾਰ ਦਾ ਗਾਹ ਤਾਂ ਇਹਨੂੰ ਚਰਨ ਵੀ ਦੇ, ਨਾ ਇੰਜ ਭੁੱਖਿਆਂ ਮਾਰ ਵਿਸਾ ਦੇ ਘੋੜੇ। ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਕਿਸੇ ਇਤਬਾਰ ਦਾ ਗਾਹ ਤਾਂ ਇਹਨੂੰ ਚਰਨ ਵੀ ਦੇ, ਬਹੁਤ ਸ਼ੁਕਰੀਆ। ਨਾ ਇੰਜ ਭੁੱਖਿਆਂ ਮਾਰ ਵਿਸਾ ਦੇ ਘੋੜੇ ਨੂੰ, ਉਹਨੇ ਖਾਬ ਦੀ ਉਗੜਦੀ ਲਾਮ ਤੋਂ ਸਿਰ ਕੱਢਿਆ, ਉਹਨੇ ਖਾਬ ਦੀ ਉਗੜਦੀ ਲਾਮ ਤੋਂ ਸਿਰ ਕੱਢਿਆ, ਨਿੰਦਰ ਚ ਬਾਜੜ ਪੈ ਗਈ ਸਾਹ ਦੇ ਘੋੜੇ ਨੂੰ, ਉਹਨੇ ਖਾਬ ਦੀ ਉਗੜਦੀ ਲਾਮ ਤੋਂ ਸਿਰ ਕੱਢਿਆ, ਨਿੰਦਰ ਚ ਬਾਜੜ ਪੈ ਗਈ ਸਾਹ ਦੇ ਘੋੜੇ ਨੂੰ। ਦੋ ਚਾਰ ਸ਼ੇਰ ਨੇ ਕਿ ਦਮੀ ਉੱਠਦਿਆਂ ਨਾਲ ਲਿਖੀਜੀ ਰੁੱਤਦਾ ਏ, ਦਮੀ ਉੱਠਦਿਆਂ ਨਾਲ ਲਿਖੀਜੀ ਰੁੱਤਦਾ ਏ, ਇਹ ਲਾੜਾ ਤਾਂ ਕੱਲ ਪਰਨੀਜੀ ਰੁੱਤਦਾ ਏ। ਦਮੀ ਉੱਠਦਿਆਂ ਨਾਲ ਲਿਖੀਜੀ ਰੁੱਤਦਾ ਏ, ਬਹੁਤ ਸ਼ੁਕਰੀਆ। ਇਹ ਲਾੜਾ ਤਾਂ ਕੱਲ ਪਰਨੀਜੀ ਰੁੱਤਦਾ ਏ, ਤੇ ਇਸ ਗੁਲਾਬ ਨੂੰ ਰੱਜ ਕੇ ਟਾਹਣੀ ਝੂਟਣ ਦੇ, ਇਸ ਗੁਲਾਬ ਨੂੰ ਰੱਜ ਕੇ ਟਾਹਣੀ ਝੂਟਣ ਦੇ, ਇਹ ਤਾਂ ਲੱਖ ਮੰਤਾਂ ਨਾਲ ਡੀਜੀ ਰੁੱਤਦਾ, ਇਸ ਗੁਲਾਬ ਨੂੰ ਰੱਜ ਕੇ ਟਾਹਣੀ ਝੂਟਣ ਦੇ, ਇਹ ਤਾਂ ਲੱਖ ਮੰਤਾਂ ਨਾਲ ਡੀਜੀ ਰੁੱਤਦਾ ਏ, ਤੇ ਵਾਹ ਵਰੋਲਿਆਂ ਐਵੇਂ ਅੱਗ ਨਹੀਂ ਲਾ ਛੱਡੀ, ਵਾਹ ਵਰੋਲਿਆਂ ਐਵੇਂ ਅੱਗ ਨਹੀਂ ਲਾ ਛੱਡੀ, ਕੋਈ ਜੋਲਾ ਤਾਂ ਵਿੱਚ ਬੜਥੀਜੀ ਰੁੱਤਦਾ ਏ। ਵਾਹ ਵਰੋਲਿਆਂ ਐਵੇਂ ਅੱਗ ਨਹੀਂ ਲਾ ਛੱਡੀ, ਕੋਈ ਜੋਲਾ ਤਾਂ ਵਿੱਚ ਬੜਥੀਜੀ ਰੁੱਤਦਾ ਏ, ਤੇ ਖੜੀ ਖੜੋਤੀ ਹਰ ਸ਼ੈ ਕੁਤਰਾ ਹੋ ਗਈ ਏ, ਖੜੀ ਖੜੋਤੀ ਹਰ ਸ਼ੈ ਕੁਤਰਾ ਹੋ ਗਈ ਏ, ਗਲੀਆਂ ਦੇ ਵਿੱਚ ਫੋਗ ਚਿਥੀਜੀ ਰੁੱਤਦਾ ਏ, ਖੜੀ ਖੜੋਤੀ ਹਰ ਸ਼ੈ ਕੁਤਰਾ ਹੋ ਗਈ ਏ, ਗਲੀਆਂ ਦੇ ਵਿੱਚ ਫੋਗ ਚਿਥੀਜੀ ਰੁੱਤਦਾ ਏ। ਤੇ ਆਖਰੀ ਦੋ ਚਾਰ ਸ਼ੇਰ ਕੇ ਚੇਰੀ ਕੋਈ ਨਹੀਂ ਲੱਗਦਾ, ਜੱਟ ਗੁੱਲ ਜਾਂਦੇ ਨੇ, ਉਹਦਿਆਂ ਹੱਥਾਂ ਵਿੱਚ ਹੀ ਫੱਟ ਘੁੱਲ ਜਾਂਦੇ ਨੇ, ਚੇਰੀ ਕੋਈ ਨਹੀਂ ਲੱਗਦਾ, ਜੱਟ ਗੁੱਲ ਜਾਂਦੇ ਨੇ, ਉਹਦਿਆਂ ਹੱਥਾਂ ਵਿੱਚ ਹੀ ਫੱਟ ਘੁੱਲ ਜਾਂਦੇ ਨੇ, ਉਸ ਤਲੀ ਦਾ ਲੇਪ ਮਲੂਮ ਹੀ ਨਹੀਂ ਹੁੰਦਾ, ਉਸ ਤਲੀ ਦਾ ਲੇਪ ਮਲੂਮ ਹੀ ਨਹੀਂ ਹੁੰਦਾ, ਜਿਹੜੇ ਤਿੜਕੇ ਹੋਵਣ ਮੱਟ ਘੁੱਲ ਜਾਂਦੇ, ਉਸ ਤਲੀ ਦਾ ਲੇਪ ਮਲੂਮ ਹੀ ਨਹੀਂ ਹੁੰਦਾ, ਬਹੁਤ ਸ਼ੁਕਰੀਆ। ਜਿਹੜੇ ਤਿੜਕੇ ਹੋਵਣ ਮੱਟ ਘੁੱਲ ਜਾਂਦੇ ਨੇ, ਕੀ ਮਜਨੂ ਕੀ ਰਾਂਝਾ ਕੀ ਪੁੰਨੂ ਕੀ ਮੈਂ, ਕੀ ਮਜਨੂ ਕੀ ਰਾਂਝਾ ਕੀ ਪੁੰਨੂ ਕੀ ਮੈਂ, ਇਸ ਗਲੀ ਵਿੱਚ ਸਾਰੇ ਲੱਟ ਘੁੱਲ ਜਾਂਦੇ, ਇਸ ਗਲੀ ਵਿੱਚ ਸਾਰੇ ਲੱਟ ਘੁੱਲ ਜਾਂਦੇ। ਬਸ ਦੋ ਸ਼ੇਰ ਹੋਰ ਤੇ ਜਦ ਤਾਕਾਂ ਦੇ ਚੀਰਾਂ ਵਿੱਚੋਂ ਛਣਦੀ ਧੁੱਪ ਨਾਲ ਅੱਖ ਖੁੱਲਦੀ ਏ, ਜਦ ਤਾਕਾਂ ਦੇ ਚੀਰਾਂ ਵਿੱਚੋਂ ਛਣਦੀ ਧੁੱਪ ਨਾਲ ਅੱਖ ਖੁੱਲਦੀ ਏ, ਸੀਨੇ ਦੇ ਵਿੱਚ ਸੁੱਤੀ ਖੱਪ ਦੀ ਬਾਹਰਲੀ ਚੁੱਪ ਨਾਲ ਅੱਖ ਖੁੱਲਦੀ ਏ, ਸੀਨੇ ਦੇ ਵਿੱਚ ਸੁੱਤੀ ਖੱਪ ਦੀ, ਬਹੁਤ ਸ਼ੁਕਰੀਆ, ਅਫਸਾਨਾ ਨਿਗਾਰਾਂ ਦੀ ਵੀ ਦਾਦ ਆ ਗਈ। ਜਦ ਤਾਕਾਂ ਦੇ ਚੀਰਾਂ ਵਿੱਚੋਂ ਛਣਦੀ ਧੁੱਪ ਨਾਲ ਅੱਖ ਖੁੱਲਦੀ ਏ, ਸੀਨੇ ਦੇ ਵਿੱਚ ਸੁੱਤੀ ਖੱਪ ਦੀ ਬਾਹਰਲੀ ਚੁੱਪ ਨਾਲ ਅੱਖ ਖੁੱਲਦੀ ਏ, ਅੱਖੀਂ ਦੇ ਦੋ ਜੁਗਨੂੰ ਛੱਡ ਕੇ
ਬਾਕੀ ਬਲਬ ਬੁਝਾ ਚਾ ਸਾਰੇ। ਅੱਖੀਂ ਦੇ ਦੋ ਜੁਗਨੂੰ ਛੱਡ ਕੇ ਬਾਕੀ ਬਲਬ ਬੁਝਾ ਚਾ ਸਾਰੇ। ਡਾਢਾ ਚਾਨਣ ਸੌਣ ਨਹੀਂ ਦਿੰਦਾ, ਡਾਢੀ ਗੁੱਪ ਨਾਲ ਅੱਖ ਖੁੱਲਦੀ। ਬਹੁਤ ਸ਼ੁਕਰੀਆ। ਅੱਖੀਂ ਦੇ ਦੋ ਜੁਗਨੂੰ ਛੱਡ ਕੇ ਬਾਕੀ ਬਲਬ ਬੁਝਾ ਚਾ ਸਾਰੇ। ਡਾਢਾ ਚਾਨਣ ਸੌਣ ਨਹੀਂ ਦਿੰਦਾ, ਡਾਢੀ ਗੁੱਪ ਨਾਲ ਅੱਖ ਖੁੱਲਦੀ ਏ। ਆਖਰੀ ਸ਼ੇਰ ਹੈ ਕਿ ਓਲੇ ਤੇ ਸਾਵੇਂ ਵਿਚਕਾਰੀ, ਉਹਦੀਆਂ ਦੋ ਤਲੀਆਂ ਦੀ ਜਾਏ। ਓਲੇ ਤੇ ਸਾਵੇਂ ਵਿਚਕਾਰੀ, ਉਹਦੀਆਂ ਦੋ ਤਲੀਆਂ ਦੀ ਜਾਏ। ਮੇਰੇ ਓਲੇ ਤੇ ਸਾਵੇਂ ਦੀ ਇਸ ਲੁਕ ਛੁਪ ਨਾਲ ਅੱਖ ਖੁੱਲਦੀ। ਬੜੀ ਮਿਹਰਬਾਨੀ। ਬਈ ਬਾਤ ਸਭ ਜਿੰਨੇ ਵੀ ਅਸੀਂ ਸ਼ਾਇਰ ਸੁਣੇ, ਇੱਕ ਤੋਂ ਇੱਕ ਸਭ ਦੇ ਅੰਦਰ ਹੀ ਪਕਿਆਈ, ਰਚਾਓ, ਬਹੁਤ ਸਲੀਕਾ, ਸ਼ੇਰ ਕਹਿਣ ਦਾ, ਖਿਆਲ ਨੂੰ ਉਣਨ ਦਾ, ਬੁਣਨ ਦਾ, ਨਵੀਂ ਸੁਰਤ, ਸਾਰ, ਵਿਚਾਰ, ਸਾਰਾ ਕੁਝ ਮੈਨੂੰ ਬੜੀ ਵਧੀਆ ਲੱਗ ਰਹੀ ਹੈ। ਪੰਜਾਬੀ ਸੁਖਨ ਦੀ ਪਲਕ ਅੱਜ ਦੇ ਸੁਖਨ ਵਰਾਂ ਨੂੰ, ਅਜੋਕੇ ਨਵੀਂ ਪੀੜ੍ਹੀ ਨੂੰ, ਨਵੀਂ ਪੁੰਗਾਰ ਨੂੰ, ਉਹਨਾਂ ਦੇ ਵਿਚਾਰ ਨੂੰ ਸਾਡੇ ਸਾਬੇ ਸਦਾਰਤ ਜਨਾਬ ਡਾਕਟਰ ਸਈਦ ਭੁੱਟਾ ਹੋਰਾਂ ਨੇ ਕਿਵੇਂ ਜਾਣਿਆ, ਸਮਝਿਆ, ਮਹਿਸੂਸ ਕੀਤਾ, ਉਹਦੇ ਬਾਰੇ ਇਹਨਾਂ ਦੀ ਪਰਖ ਵੀ, ਇਹਨਾਂ ਦੇ ਵਿਚਾਰ ਅਸੀਂ ਸੁਣਨੇ ਆ। ਸਾਡੇ ਲਈ ਬੜਾ ਹੀ ਮਾਣ ਵਾਲੀ ਹਸਤੀ ਜਨਾਬ ਡਾਕਟਰ ਸਈਦ ਭੁੱਟਾ ਹੋਰਾਂ ਨੂੰ ਕਹਾਂਗੇ ਕਿ ਉਹ ਆਣ, ਜੋ ਅਸੀਂ ਅੱਜ ਸੁਣਿਆ, ਉਹਨਾਂ ਸੁਣਿਆ, ਉਹਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਨ। ਜਨਾਬ ਡਾਕਟਰ ਸਈਦ ਕਾਬਤ ਭੁੱਟਾ ਜੀ। ਮੇਰੇ ਵਾਸਤੇ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਫਜ਼ਲ ਸੈਰ ਸਾਹਿਬ ਨੇ ਜਿਹੜਾ ਅੱਜ ਟੈਲੈਂਟ ਸ਼ੋਅ ਲਾਇਆ, ਇਸ ਟੈਲੈਂਟ ਦੇ ਇੱਕ ਬੰਦੇ ਬਾਰੇ ਗੱਲ ਕਰਨੀ ਤਾਂ ਜ਼ਾਰੇ ਤੁਸੀਂ ਘਰ ਵੀ ਜਾਣਾ ਹੈਗਾ, ਤੇ ਅੱਗੇ ਵੀ ਕੋਈ ਨਾ ਕੋਈ ਸ਼ਾਇਦ ਮੇਰੀ ਬਰਕਤ ਤੋਂ, ਇਹਦੀ ਬਰਕਤ ਤੋਂ ਉੱਠ ਗਏ ਨੇ, ਠੀਕ ਹੈ। ਲੇਕਿਨ ਬਹਰਾਲ ਜਿਨ੍ਹਾਂ ਨੇ ਸ਼ਾਇਰੀ ਪੜ੍ਹੀ ਹੋਈ, ਇਹ ਗੱਲ ਕੀਤੀ ਕਿ ਉਹਨਾਂ ਨਾਲ ਤਾਂ ਗੱਲ ਹੋ ਸਕਦੀ ਹੈ। ਗੱਲਾਂ ਬਹੁਤ ਸਾਰੀਆਂ ਹੋਈਆਂ ਨੇ ਔਰ ਬਹੁਤ ਸਾਰੇ ਰੰਗ 'ਚ ਲੋਕਾਂ ਨੇ ਗੱਲ ਕੀਤੀ ਹੈਗੀ। ਇੱਕ ਦੋ ਗੱਲਾਂ ਜਿਹੜੀਆਂ ਬਹੁਤ ਕਾਮਨ ਨੇ, ਉਹ ਬੜੀਆਂ ਬੁਨਿਆਦੀ ਨੇ। ਮੁਦੱਸਰ ਆਜ਼ਾਦ ਨਾਵਲ ਨੇ ਕਿਹਾ ਹੈਗਾ ਕਿ ਇਸ ਸਾਰੇ 150 ਸਾਲ ਦੇ ਜਬਰ ਦੇ ਬਾਵਜੂਦ ਮੈਂ ਤਾਂ ਮੱਛੀ ਦਾ ਪੂੰਗਾ, ਪੂੰਗ ਜਾਣਦੇ ਹੋ ਨਾ, ਮੱਛੀ ਦੇ ਬੱਚੇ ਨੂੰ ਕਹਿੰਦੇ, मैं तो पूंगा जिन्हें ज़रूरत नहीं है कि तैरना कैसे सीखा जाता है, स्विमिंग पूल क्या होते हैं, सीखा कैसे जाता है। कोयल का बच्चा जो है वो अपना सुरे नहीं सीखता, ठीक है, अकेडमियों में नहीं जाता। मैं जंग दे रहने वाला, बोली मेरी नेचर हैगी, ठीक है। अजे वो तबाही नहीं है जी लाहौर आ चुकी हैगी, बोली जिउंदी हैगी, मैं जिउंदी बोली का बंदा वा। तो ये बड़ा वड्डा फनामना हैगा, किधरे ना किधरे बोली बच गई हैगी। दूसरी इंतहा एहसान फ़हीम साहब, एहसान असगर साहब ने गल की हैगी और वाकई वही साडा कर्ब हैगा जी उस बच्चे ने गल की है। मैं तो धरौंकल का नाम सुन के बड़ा रोमांटिक हो रहा सा। धरौंका लिखते हो, दौंका लिखते हो जी? अच्छा, बड़ी शुक्र है, चंगी गल है कि तुसी भी आखते हो। पंजाब का एक बहुत बड़ा कल्चरल फनामना है धरौंका, और मैं तो बड़ा रोमांटिक हो रहा सा। एक बंदा धरौंकल का कह रहा मैं धरौंकल का रहने वाला, मैं धरौंकल का वहाँ को मन रहा धरौंकल में, शुक्र है कोई जम पिया जो मनता भी है कि असी भी बंदे तो बहुत रह गए, ठीक। हाँ, मैंने तो बड़ी खुशी हुई हैगी। पर पता ही होएगा कि 800 साल तो धरौंकल जो बड़ा बड़ा साड़ा मरकज़ हैगा, सखी सरवर ने उत्थे क्याम किया सी, और सारा अपना जिहड़ा संघ दी पूरी कल्चरल अपना है, अपना एक ट्रेडिशन संघ जानते हो ना। हाँ, पर 47 तो बाद कुछ ना कुछ अद्धे पचादे उजड़ गए ने, अद्धे पचादे लगे फिरते हैं। धरौंकल जिहड़ा साडा वो संघां दे वाल कैपीटल हैगा, तो मैंने बड़ी खुशी हो रही सी कि बंदा धरौंकल दा हैगा। दूसरी उन्होंने गल की है कि मैं उतों उठ के या मेरे वडके या वाले साहब वो आए और ना 5-6 मरले का घर लिया और अपने लाहौर बह गए या किसी जगह पे, और बोली मेरे तक नहीं पहुँची।
ਅਸਲ ਮੈਂ ਇਸੇ ਬਾਰੇ ਗੱਲ ਕਰਨਾ ਚਾਹੁੰਦਾ ਔਰ ਇਹੀ ਬੁਨਿਆਦੀ ਗੱਲ ਹੈ ਕਿ ਦੇਖੋ ਜੀ ਆਪਣਾ ਇੱਕ ਪਾਸੇ ਪੂਰੀ ਸਟੇਟ ਹੈਗੀ 1857 ਦੇ ਵਿੱਚ ਜਾਂ 1858 ਦੇ ਵਿੱਚ ਪੂਰਾ ਹਿੰਦੁਸਤਾਨ ਬ੍ਰਿਟਿਸ਼ ਗਵਰਨਮੈਂਟ ਦੇ ਅੰਡਰ ਆ ਗਿਆ ਔਰ ਉਹਨਾਂ ਨੇ ਸੋਚਿਆ ਕਿ ਜਿਹੜੀ ਕੌਮ 92 ਸਾਲ ਤੱਕ ਸਾਨੂੰ ਮਸ਼ਰਕੀ ਬਾਰਡਰ ਤੇ ਰੋਕ ਸਕਦੀ ਹੈਗੀ ਉਹ ਸਾਨੂੰ ਹਿੰਦੁਸਤਾਨ 'ਚੋਂ ਕੱਢ ਵੀ ਸਕਦੀ ਹੈ। 1757 ਨਵਾਬ ਸਿਰਾਜਉਦ-ਦੌਲਾ ਦੀ ਸ਼ਿਕਸਤ ਉਹ ਨੁਕਤਾ ਆਗਾਜ਼ ਹੈਗਾ। ਦਿੱਲੀ ਸ਼ਹਿਰ ਦੇ ਉੱਤੇ ਸਾਰੀਆਂ ਇਹਨਾਂ ਦੇ ਕਹਾਣੀਆਂ ਨੇ, ਕਲਮ ਇਹਨਾਂ ਦੇ ਹੱਥ ਵਿੱਚ ਰਿਹਾ, ਜੋ ਮਰਜ਼ੀ ਲਿਖਦੇ ਫਿਰਨ। ਇਹ ਸਾਰੀਆਂ ਲਾਇਬ੍ਰੇਰੀਆਂ ਹੀ ਭਰੀਆਂ ਪਈਆਂ ਨੇ ਇਹਨਾਂ ਦੇ ਪੁਆਇੰਟ ਆਫ ਵਿਊ ਨਾਲ। ਦਿੱਲੀ ਸ਼ਹਿਰ ਨੂੰ ਉਹਨਾਂ ਨੇ ਸਿਰਫ ਸਿਰਫ ਉਸ ਵੇਲੇ ਕਬਜ਼ਾ ਕਰਨਾ ਹੈਗਾ ਕਿ ਜਿਸ ਟਾਈਮ ਸਾਰੇ ਹਿੰਦੁਸਤਾਨ 'ਤੇ ਕਬਜ਼ਾ ਹੋ ਗਿਆ, ਕਿ ਕਿਧਰੇ ਬਗਾਵਤ ਨਾ ਹੋ ਜਾਵੇ, ਇਹਨਾਂ ਦਾ ਮਰਕਜ਼ ਨਾ ਬਣ ਜਾਵੇ। ਦੱਸੋ, ਮੇਰਾ ਖਿਆਲ ਉਰਦੂ ਕਿਤਾਬਾਂ 'ਚ ਨਹੀਂ ਲਿਖਿਆ ਹੋਏਗਾ ਕਿ ਪੰਜਾਬ ਅੰਗਰੇਜ਼ਾਂ ਨੇ ਕਿੰਨੀ ਮੁਸ਼ਕਿਲ ਨਾਲ ਫਤਹ ਕੀਤਾ ਹੈਗਾ। ਕਿਸੇ ਉਰਦੂ ਕਿਤਾਬ ਵਿੱਚ ਹੈ ਤਾਂ ਮੈਨੂੰ ਵੀ ਦੱਸ ਦੇਣਾ, ਉਰਦੂ ਮਦਰਸੇ 'ਚ ਪੜ੍ਹਾਇਆ ਜਾਂਦਾ ਹੋਵੇ। ਤਾਂ ਸਾਡੇ ਨਾਲ ਜ਼ੁਲਮ ਇਹ ਕੀਤਾ ਕਿ ਜਿਸ ਖਿੱਤੇ ਦੀ ਜ਼ਬਾਨ ਜਿਹੜੀ ਸੀ ਅਬਾਊਟ 70% ਐਜੂਕੇਸ਼ਨ ਰੇਟ ਸਾਡਾ ਸੀ ਔਰ ਇੱਥੇ ਉਹਨਾਂ ਨੇ ਪੰਜਾਬੀ ਨੂੰ ख़त्म ਕਰਕੇ ਬਾਕੀ ਉਹਨਾਂ ਜ਼ੁਲਮ ਕੀਤਾ ਹੈਗਾ। ਸੰਸਕ੍ਰਿਤ ख़त्म ਕੀਤੀ, ਪਰਸ਼ੀਅਨ ख़त्म ਕੀਤੀ, ਅਰੈਬਿਕ ख़त्म ਕੀਤੀ, ਲੇਕਿਨ ਪ੍ਰਾਇਮਰੀ ਐਜੂਕੇਸ਼ਨ ਮਦਰ ਲੈਂਗੁਏਜ ਪੜ੍ਹਾਉਣ ਦਾ ਉਹਨਾਂ ਹੱਕ ਦਿੱਤਾ ਹੈਗਾ। ਸਿਰਫ ਔਰ ਸਿਰਫ ਪੂਰੇ ਸਬ ਕੰਟੀਨੈਂਟ ਹੀ ਪੰਜਾਬ ਨੂੰ ਨਹੀਂ ਦਿੱਤਾ। ਔਰ ਨਤੀਜਾ ਕੀ ਨਿਕਲਿਆ? ਇੱਕ ਬੜੀ ਵੱਡੀ ਕਾਨਫਰੰਸ ਦੇ ਵਿੱਚ ਹੀ ਮੈਨੂੰ ਕਿਸੇ ਨੇ ਜਾਣਬੁੱਝ ਕੇ ਚੁਭਦਾ ਸਵਾਲ ਕੀਤਾ ਸੀ ਤੇ ਉਹ ਜਵਾਬ ਵੀ ਰਿਕਾर्ड हो गया। उन्होंने कहा चलो रिकॉर्ड कराना चाहिए सामने कुछ ना कुछ हो कि आप लोग पंजाबी की बात करते हैं, आपने अल्लामा इकबाल पैदा किया। मैं कही सी अल्लामा इकबाल शौक नाल नहीं पैदा किया, ठीक है। उदों सारी इंतजाम ही कहती कि देखो जी मैं साढ़े जबर नाल उर्दू लागू कर दी गई, डंडे ते जोर नाल, और ਉਹਦੇ ਨਤੀਜੇ ਵਿੱਚ ਪਹਿਲਾ ਵੱਡਾ ਸ਼ਾਇਰ ਉਰਦੂ ਦਾ ਦਬਦਾ, ਤੀਸਰਾ ਵੱਡਾ ਕਲਾਸੀਕਲ ਸ਼ਾਇਰ ਜਿਹੜੇ ਨੇ ਇਕਬਾਲ ਪੰਜਾਬ ਨੇ ਪੈਦਾ ਕੀਤੇ, ਰਾਸ਼ਿਦ, ਮੀਰਾ ਜੀ, ਫੈਜ਼ ਜੀ, ਉਹ ਜੀ। ਹੁਣ ਤੱਕ 6 ਨਸਲਾਂ ਦੀ ਜਿਹੜੀ ਗੁਲਾਮੀ ਹੈਗੀ ਉਹਦੇ ਨਤੀਜੇ ਵਿੱਚ ਅਸੀਂ ਇੱਥੋਂ ਤੱਕ ਪਹੁੰਚਾਂਗੇ। ਦੂਸਰੀ ਗੱਲ ਕੀਤੀ ਹੈ ਕਿ ਬੱਚੇ ਨੇ ਕਿ ਗੱਲ ਜਿਹੜੀ ਹੈ ਕਿ ਤੁਹਾਡੀ ਕੱਦਾਂ ਢਾਹ ਕੇ ਜਾਂ ਬੂਹੇ ਬਾਰੀਆਂ ਟੱਪ ਕੇ ਕਿਵੇਂ ਨਹੀਂ ਪਹੁੰਚੇ? ਕੱਦਾਂ ਢਾਹ ਕੇ ਕੱਦਾਂ ਦੇ ਵਿੱਚ ਮਹਿਦੂਦ ਹੋ ਗਈ ਨਾ। ਹਾਂ ਠੀਕ, ਅਸੀਂ ਵੀ ਹੋ ਗਏ ਤੇ ਜਿਹੜੇ ਬਸ ਮੇਰਾ ਆਈਡੀਆ ਵੀ ਸਮਝ ਆ ਜਾਏਗਾ। ਦੇਖੋ, ਇੱਕ ਪਾਸੇ ਸਟੇਟ ਹੈਗੇ, ਅੰਗਰੇਜ਼ੀ ਦੌਰ ਦੇ ਵਿੱਚ ਜਾਂ ਪਿੱਛੇ 47 ਤੋਂ ਬਾਅਦ ਪੰਜਾਬੀ ਨੂੰ ਸਟੇਟ ਨੇ ਓਨ ਨਹੀਂ ਕੀਤਾ। ਔਰ ਇਸ ਜ਼ਬਾਨ ਨੂੰ ਕਿਸੇ ਕਿ ਨਾ ਕਿਲ ਕਰਨਾ ਹੈਗਾ। ਜਿਉਂ ਹੀ 8-10 ਸਾਲ ਬਾਅਦ ਪੰਜਾਬੀ ਦੇ ਇੰਟਲੈਕਚੁਅਲ, ਪਹਿਲੇ ਪੰਜਾਬੀ ਇੰਟਲੈਕਚੁਅਲ ਨਹੀਂ ਓਨ ਨਹੀਂ ਕੀਤਾ। 47 ਤੋਂ ਬਾਅਦ ਪਹਿਲੀ ਦਫਾ ਮਿਡਲ ਕਲਾਸ ਦੇ ਮੁਸਲਮਾਨ ਨੇ 60 ਦੇਸ਼ ਦੇ ਵਿੱਚ ਉਹਨਾਂ ਨੇ ਸਵਾਲ ਉਠਾਇਆ ਹੈਗਾ। ਔਰ ਵਾਕਈ ਆਪਣਾ ਜਿਹੜੇ ਜਿੱਥੇ ਅਲੀ ਅब्बास ਲਾਲਪੁਰੀ ਜੈਸਾ ਬਾਬਰ ਸ਼ੇਰ ਬੈਠਾ ਹੋਇਆ, ਜਿੱਥੇ ਸਫਦਰ ਮੀਰ ਬੈਠਾ ਹੋਵੇ, ਜਿਹੜਾ ਦੁਨੀਆ ਦੀ 8-10 ਜ਼ਬਾਨਾਂ ਜਾਣਦਾ ਹੈਗਾ, ਤਾਂ ਉਹ ਗੱਲ ਤਾਂ ਕਰੇਗਾ, ਉਹ ਤਾਂ ਨੱਸਣ ਤਾਂ ਨਹੀਂ ਦੇਗਾ। ਤਾਂ ਜਲਾਲਪੁਰੀ ਸਾਹਿਬ ਆ ਗਏ, ਇੱਧਰੋਂ ਸ਼ਫਕਤ ਮਿਰਜ਼ਾ ਸਾਹਿਬ ਬਾਅਦ ਵਿੱਚ ਆ ਗਏ, ਨਜਮ ਹੁਸੈਨ ਸੈयद ਸਾਹਿਬ ਆ ਗਏ। ਇਹਨਾਂ ਲੋਕਾਂ ਨੇ ਜਿਹੜੇ ਅੰਗਰੇਜ਼ੀ, ਉਰਦੂ, ਅਰਬੀਆਂ, ਫਾਰਸੀਆਂ ਜਾਣਦੇ ਸਨ, ਉਹਨਾਂ ਦੇ ਈਡੀਅਮ ਵਿੱਚ ਗੱਲ ਕੀਤੀ ਹੈਗੀ ਔਰ ਲੋਕਾਂ ਦੇ ਵਿੱਚ ਇੱਕ ਜਾਗਰਤੀ, ਇੱਕ ਆਪਣਾ ਅਹਿਸਾਸ ਪੈਦਾ ਹੋਏਗਾ। ਇਮਰੋਜ਼ ਨੇ ਪੰਜਾਬੀ ਸਭਾ ਕੱਢਿਆ ਗਾ, ਅੰਗਰੇਜ਼ੀ ਅਖਬਾਰਾਂ ਕਿਤੇ ਕਿਤੇ ਛਪਣਾ ਸ਼ੁਰੂ ਹੋ ਗਿਆ, ਤਾਂ ਪੰਜਾਬੀ ਜਾਗ ਗਿਆ। ਹੁਣ ਕੀ ਕੀਤਾ ਜਾਵੇ? ਸਰੈਕੀ ਦਾ ਨਾਰਾ ਲਵਾ ਦਿੱਤਾ ਗਿਆ। ਕਾਊਂਟਰ ਕਿਵੇਂ ਕੀਤਾ ਗਿਆ? ਠੀਕ। ਉਸ ਤੋਂ ਬਾਅਦ ਹੁਣ ਤੱਕ ਪੰਜਾਬੀ ਇੰਟਲੈਕਚੁਅਲ ਨੇ ਆਪਣੇ ਮਹਦੂਦ ਹਾਲਾਤ ਦੇ ਵਿੱਚ, ਆਪਣੀ ਲਿਮਿਟੇਸ਼ਨ ਦੇ ਵਿੱਚ ਰਹਿ ਕੇ ਕੋਸ਼ਿਸ਼ ਕੀਤੀ ਹੈਗੀ ਕਿ ਸਵਾਲ ਲੋਕਾਂ ਤੱਕ ਪਹੁੰਚੇ। ਠੀਕ। ਇੱਕ ਪਾਸੇ ਮੈਂ ਜਿਹੜੀ ਗੱਲ ਕਰ ਰਿਹਾ, ਤੁਸੀਂ ਚੰਦ ਬੰਦੇ ਸੁਣ ਰਹੇ ਹੋ। ਦੂਸਰੇ ਪਾਸੇ ਜੋ ਗੱਲ ਕਰ ਰਿਹਾ ਹੈਗਾ ਉਰਦੂ ਦਾ ਬੰਦਾ, ਉਹ ਆਪਣਾ PTV ਤੇ ਚੱਲ ਰਹੀ ਹੈ, ਜੀਓ ਤੇ ਚੱਲ ਰਹੀ ਹੈਗੀ। ਠੀਕ। ਤਾਂ ਮੇਰਾ ਮੀਡੀਅਮ ਕੀ ਹੈਗਾ? ਮੇਰਾ ਮੀਡੀਅਮ ਤਾਂ ਹੈਗਾ ਮਾਈਕ ਹੈਗਾ। ਉਹਨਾਂ ਦਾ ਮੀਡੀਅਮ ਕੀ ਹੈਗਾ? ਉਹਨਾਂ ਕਰੋੜਾਂ ਲੋਕ ਸੁਣ ਰਹੇ ਨੇ। ਤਾਂ ਸਾਡੀ ਗੱਲ ਪਹੁੰਚਾਉਣ ਵਾਸਤੇ ਸਾਡੇ ਕੋਲ ਤਾਂ ਮੀਡੀਅਮ ਹੀ ਕੋਈ ਨਹੀਂ ਸੀ। ਠੀਕ ਹੈ। ਅੱਜ ਤੱਕ ਪੰਜਾਬੀ ਦਾ ਕੋਈ TV ਦਾ ਪ੍ਰੋਗਰਾਮ ਨਹੀਂ ਚੱਲਦਾ, ਕੋਈ ਛੋਟਾ ਮੋਟਾ ਬਨਖੜ ਤੁਸੀਂ ਕਹੋ ਚੱਲਦਾ ਹੈਗਾ। ਠੀਕ ਹੈ। ਤਾਂ ਮਜਮੂਈ ਤੌਰ 'ਤੇ ਜਿਤਨੇ ਆਪਣਾ ਲੋਕ ਹੈ ਨੇ
ਜਿਤਨੇ ਆਪਣਾ ਹੈ ਚੈਨਲ ਨੇ ਉਰਦੂ ਦਾ ਪੰਜਾਬੀ ਦਾ ਪ੍ਰੋਗਰਾਮ ਕੋਈ ਨਹੀਂ ਕਰਦੇ, ਤੁਹਾਡੇ ਤੱਕ ਗੱਲ ਕਿਵੇਂ ਪਹੁੰਚਦੀ? ਦੂਸਰੀ ਗੱਲ ਹੈਗੀ ਕਿ ਲੋਕਾਂ ਆਪਣੇ ਤੌਰ 'ਤੇ ਕੋਸ਼ਿਸ਼ ਕੀਤੀ ਹੈਗੀ, ਉਸ ਕੋਸ਼ਿਸ਼ ਨੂੰ ਕਦਮ ਕਦਮ 'ਤੇ ਕਾਊਂਟਰ ਵੀ ਕੀਤਾ ਗਿਆ। ਸਿੱਧੀ ਜਿਹੀ ਗੱਲ ਹੈਗੀ ਕਿ ਮੀਨਾਰੇ ਪਾਕਿਸਤਾਨ ਤੋਂ ਲੈ ਕੇ ਇਹ ਆਪਣਾ ਗੰਗਾ ਰਾਮ ਤੱਕ ਉਰਦੂ ਬਾਜ਼ਾਰ ਹੈਗਾ, ਉਰਦੂ ਦੀ ਮਾਰਕੀਟ ਹੈਗੀ, ਔਰ ਅਸੀਂ ਉਹਨਾਂ ਦੀ ਮਾਰਕੀਟ ਹਾਂ ਗੰਗਾ ਜਮਨਾ ਦੀ। ਅੱਜ ਵੀ ਅਸੀਂ ਉਹਨਾਂ ਦੀ ਆਪਣਾ ਕਲੋਨੀ ਹੈਗੇ। ਉਹ ਕਿਉਂ ਆਪਣਾ ਇਹ ਸਾਰਾ ਆਪਣਾ ਜਿਹੜਾ ਉਹਨਾਂ ਦਾ ਕਾਰੋਬਾਰ ਹੈਗਾ, ਫਿਰ ਬਾਕੀ ਇੱਥੋਂ ਦੇ ਲੋਕਾਂ ਦਾ ਹੀ ਕਾਰੋਬਾਰ ਨੇ ਜ਼ਾਹਿਰ। ਹੁਣ ਬਈਆਂ ਦੇ ਤਾਂ ਜੀਓ ਨਹੀਂ ਨਾ, ਔਰ ਨਾ ਹੀ ਆਪਣਾ ਨਵਾਬ ਵਕਤ ਵਗੈਰਾ ਜਿਹੜਾ ਗਬਈਆਂ ਦਾ ਹੈਗਾ। ਹੁਣ ਪੰਜਾਬੀ ਖੁਦ ਜਿਹੜੇ ਨੇ ਉਹਨਾਂ ਦੇ ਜਾਂ ਪਾਕਿਸਤਾਨੀਆਂ ਦੇ ਆਪਣੇ ਮਫਾਦ ਹੀ ਅਟੈਚ ਹੋ ਗਏ। ਤਾਂ ਦੱਸੋ ਕਿ ਪੰਜਾਬੀ ਦਾ ਬੰਦਾ, ਪੰਜਾਬੀ ਇੰਟਲੈਕਚੁਅਲ ਇਹ ਸਵਾਲ ਕਿਵੇਂ ਪਹੁੰਚਾਉਂਦਾ? ਲੋਕਾਂ ਹਰ ਵੇਲੇ ਬਹੁਤ ਹੀ ਬਦਤਰੀਨ ਹਾਲਾਤ ਦੇ ਵਿੱਚ ਹੀ ਪੰਜਾਬੀ ਸਵਾਲ ਲੋਕਾਂ ਛੱਡਿਆ ਨਹੀਂ ਹੈਗਾ, ਠੀਕ ਹੈ। ਲੇਕਿਨ ਤੁਹਾਡਾ ਗਿਲਾ ਕਿ ਮੁਅੱਸਰ ਤਰੀਕੇ ਨਾਲ ਮੇਰੇ ਤੱਕ ਗੱਲ ਨਹੀਂ ਪਹੁੰਚੀ, ਠੀਕ ਹੈ। ਇਹ ਠੀਕ ਹੈਗਾ ਕਿ ਨਵੀਂ ਨਸਲ ਤਾਂ ਦੀ ਮੇਰੇ ਤੱਕ ਤਾਂ ਨਹੀਂ ਪਹੁੰਚੀ ਨਾ ਤੁਹਾਡੇ ਮਸਾਇਲ ਕੀ ਨੇ, ਮੈਨੂੰ ਨਹੀਂ ਇਸ ਗੱਲ ਨਾਲ ਕੋਈ ਤਾਲੁਕ ਨਹੀਂ ਹੈਗਾ। ਸੋਹਣੀ ਗੱਲ ਕੀਤੀ, ਬਹੁਤ ਅੱਛੀ ਕੀਤੀ ਜੇ। ਜਿਹੜਾ ਬੰਦਾ ਵੀ ਇਦੋਂ ਲੰਘਦਾ ਟੱਪਦਾ ਟੁੱਟਾ ਵੱਜਾ ਸ਼ਾਇਰ ਆਂਦਾ ਸੀ ਆਸਿਫ ਖਾਨ ਕੋਲ, ਉਰਦੂ ਦਾ ਬੰਦਾ, ਉਹ ਆਸਿਫ ਖਾਨ ਸਾਹਿਬ ਕੋਈ ਕੈਮਿਸਟਰੀ ਦੀ ਕਿਤਾਬ ਕੋਈ ਨਹੀਂ ਛਪੇ। ਹੁਣ ਇੱਕ ਬੰਦੇ ਸਾਰੀ ਜ਼ਿੰਦਗੀ ਪੰਜਾਬੀ 'ਚ ਲਾ ਦਿੱਤੀ ਹੈ ਕਿ ਦਿਨ ਰਾਤ ਕੰਮ ਕਰਦਾ ਹੈਗਾ, ਲੋਕਾਂ ਨੂੰ ਆਖਦਾ ਹੈ ਕੋਈ ਲਿਖੋ, ਪਰ ਇਹ ਜ਼ਰੂਰ ਆਖਦਾ ਸੀ ਚਾਹੀਦਾ ਲਿਖੋ, ਠੀਕ। ਤਾਂ ਕੋਈ ਉਹਨੂੰ ਜਾ ਕੇ ਕਹਿਣਾ ਕੈਮਿਸਟਰੀ ਦੀ ਕਿਤਾਬ ਕੋਈ ਨਹੀਂ ਹੈਗੀ। ਇਹ ਦੱਸੋ ਕਿ ਆਪਣਾ ਕੋਈ ਫਲਸਫੇ ਦੀ ਕਿਤਾਬ ਪੰਜਾਬੀ ਵੀ ਕੋਈ ਨਹੀਂ ਹੈਗੀ। ਬਈ ਦੇਖੋ, ਤੁਹਾਨੂੰ ਅੰਦਾਜ਼ਾ ਨਹੀਂ ਹੈਗਾ ਕਿ ਚਪੜਾਸੀ ਤੋਂ ਘੱਟ ਤਨਖਾਹ ਮੇਰਾ ਬਾਸ, ਮੇਰਾ ਉਸਤਾਦ, ਮੇਰਾ ਗੁਰੂ ਆਸਿਫ ਖਾਨ ਚਪੜਾਸੀ ਦੇ ਬਰਾਬਰ ਤਨਖਾਹ ਲੈਂਦਾ ਸੀ ਉਸ ਜ਼ਮਾਨੇ ਦੇ ਚਪੜਾਸੀ ਦੇ, ਅਤੇ ਉਹਦੇ ਮਤਹਿਤਾਂ ਦਾ ਕੀ ਹਾਲ ਹੋਏਗਾ? ਤਾਂ ਉਸ ਬੰਦੇ ਕੋਲ ਜਾ ਕੇ ਪੁੱਛਿਆ ਜਾਵੇ ਤੂੰ ਕੀ ਕਰ ਰਿਹਾ ਹੈਗਾ? ਇੱਕ ਪਾਸੇ ਪੂਰੀ ਸਟੇਟ ਹੈਗੀ, ਇੱਕ ਪਾਸੇ ਪੂਰੀ ਮਸ਼ੀਨਰੀ ਹੈਗੀ, ਔਰ ਉਹ ਇਸ ਜ਼ਬਾਨ ਨੂੰ ਨਹੀਂ ਐਕਸੈਪਟ ਕਰਦੀ। ਉਹਨਾਂ ਨੂੰ ਪਤਾ ਹੈ ਪੰਜਾਬੀ ਜਾਗ ਗਿਆ, ਪੰਜਾਬੀ ਟੈਲੈਂਟ ਜਾਗ ਗਿਆ, ਤਾਂ ਫਿਰ ਇੱਥੇ ਕੁਛ ਨਹੀਂ ਰਹਿਣਾ। ਜੋ ਉਹਨਾਂ ਨੇ ਪਿਛਲੇ 150 ਸਾਲ ਦੀ ਐਸਟੈਬਲਿਸ਼ਮੈਂਟ ਨੇ ਮਿਹਨਤ ਕੀਤੀ ਹੈਗੀ, ਉਹ ਸਾਰੀ ਜ਼ਾਇਆ ਜਾਣੀ ਹੈ। ਇਸ ਬੁਨਿਆਦ ਦੇ ਉੱਤੇ ਉਹ ਮੈਸੇਜ ਤੁਹਾਡੇ ਤੱਕ ਨਹੀਂ ਪਹੁੰਚਿਆ। ਲੇਕਿਨ ਬੰਦਿਆਂ ਦੀਆਂ ਜ਼ਿੰਦਗੀਆਂ ਵੀ ਗਲੀਆਂ ਨੇ, ਫਕੀਰ ਮਨ ਫਕੀਰ ਨੇ। ਇਹ ਆਪਣਾ ਆਸਿਫ ਖਾਨ ਸਾਹਿਬ ਨੇ ਜੀ, ਮੈਂ ਤੁਹਾਨੂੰ ਗੱਲਾਂ ਇੱਕ ਮਿੰਟ, ਆਸਿਫ ਖਾਨ ਸਾਹਿਬ ਨੇ ਬਸ ਜਿੱਥੋਂ ਤੱਕ ਸਾਡੇ ਐਸੀ ਆਪਣਾ ਸਲਾਹੀਅਤ ਐਸੀ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬੀਆਂ ਤੱਕ ਗੱਲ ਪਹੁੰਚੇ। ਲੇਕਿਨ ਦੂਜੇ ਪਾਸੇ ਸਟੇਟ ਹੈਗੀ, ਉਹਨਾਂ ਦਾ ਮੀਡੀਆ ਹੈਗਾ, ਉਹਨਾਂ ਦੇ ਵੈਪਨ ਵੱਡੇ ਨੇ। ਤਾਂ ਅਸੀਂ ਮਾਜ਼ਰਤ ਖਾਂ ਤੁਹਾਡੇ ਤੱਕ ਗੱਲ ਨਹੀਂ ਪਹੁੰਚੀ। ਪਿੱਛੇ ਤੁਹਾਡੇ ਬੈਠਾ ਇਕਬਾਲ ਕੈਸਰ, ਇਹ ਗਿਲਾ ਬਾਅਦ ਦੇ ਪ੍ਰੋਗਰਾਮ ਤੋਂ ਬਾਅਦ ਕਰਨਾ, ਤੂੰ ਕਿਉਂ ਨਹੀਂ ਪਹੁੰਚਾਈ? ਅਸੀਂ ਜ਼ਿੰਦਗੀ ਬਰਬਾਦ ਕੀਤੀ ਹੈ, ਠੀਕ ਹੈ। ਨਹੀਂ, ਇਹ ਮੇਰੇ ਨਾਲ ਜ਼ਿਆਦਾ ਰੈਲੇਵੈਂਟ ਹੋਵੇਗਾ ਕਿ ਉਸਨੇ ਵੀ ਜ਼ਿੰਦਗੀ ਲਾਈ ਹੈ ਬਈ ਤੂੰ ਕਿਤੇ ਕਿਤੇ ਖਾਮੀ ਕਰੇ। ਤੀਸਰੀ ਗੱਲ ਹੈ, ਨਹੀਂ ਚਲੋ ਮੈਨੂੰ ਸਮਝਣ ਦੀ ਗਲਤੀ ਲੱਗੀ ਗੱਲ ਕਰਨ ਦਾ। ਅੱਛਾ, ਤੀਸਰੀ ਗੱਲ ਜਨਾਬ, ਬਹੁਤ ਸਾਰੇ ਬੱਚਿਆਂ ਨੇ ਕਿਹਾ ਹੈਗਾ ਕਿ ਮੈਂ ਪਹਿਲੇ ਉਰਦੂ ਲਿਖਦਾ ਸਾਂ, ਨਜ਼ਮਾਂ ਲਿਖਦਾ ਸਾਂ, ਫਲਾਂ ਕਰਦਾ ਸਾਂ, ਉਹ ਕਰਦਾ ਸਾਂ। ਫਿਰ ਦੇਖੋ ਤੁਸੀਂ ਆਪਣਾ ਕਿਸੇ ਫਰਾਂਸ ਦੇ ਵੀ ਖਲੋ ਕੇ ਗੱਲ ਕਹੋ, ਲੋਕ ਤੁਹਾਨੂੰ ਪਾਗਲਖਾਨੇ ਸੁੱਟ ਦੇਣ, ठीक कि भाई मैं तो मुझे तो पता नहीं, मुझे तो अपना मैं तो अंग्रेज़ी लिखता था फ्रांसीसी का मुझे पता ही नहीं था। तुम रूसी कहो कि मुझे तो रूसी का पता ही नहीं था, मैं तो अपना अरबी में लिखता था, ठीक है। ये सिर्फ और सिर्फ जबर पंजाब है कि ज़बान पढ़ाई नहीं जाती। बच्चा जड़ा है वो चौथी पंजवीं जमात तो मीर दी गज़लां पढ़नी शुरू कर देता है। मीर नीम बाज आँखों में सारी मस्ती शराब किसी है, ठीक। वो प्राइमरी उस्ताद का कमाल होंदा है कि जड़ा सूफियाना माने काट लेंदा है, ठीक है। बस सीधी चूमा टू बी वेरी फ्रैंक चूमा चाटी दी शायरी है, ठीक। तो गुजारिश है कि साडे बच्चे नूं जिहड़ा अपना लिटरेरी मॉडल विखाया जाता है, जो लिटरेरी ट्रेनिंग दी जाती है, वो आउंदी है उर्दू की। तुसी बड़े काबिल एहतराम लोग है कि जिहड़े बगावत करके आए हो, तुहाडी तरबियत की गई तो है बनना है। बड़ा एहतराम काबिल एहतराम ने अपना फरीद जी तरबियत की, अरबी फारसी पढ़ के वो फरीद बन खलोता, पंजाबी लिखे। शाह हुसैन अरबी फारसी पढ़ के बगावत करके शाह पंजाबी लिखे। बहू ने बगावत करके पंजाबी लिखी, बुल्ले शाह ने की। तो एक दो मॉडल ने सीधे जाए, उर्दू लिखोगे ये फायदे ने, पंजाबी लिखोगे कुछ नहीं मिलना। किस पासे जाना है? इकबाल कैसर पंजाबी वाले पासे आ गया, जुतियाँ ही खानियाँ ने, कुछ नहीं मिलना, लिखनी पंजाबी है, ठीक है। दूजे पासे मैडल ही मिलने ने, कोई ना कोई रकबे शकबे मिले सन, जमील जालबी और प्लाट ही मिल जाते हैं, कलोनियाँ भी उन्होंने हैं ने, तुहानूं पता है।
ਤੇ ਇੱਕ ਪਾਸੇ ਕਲੀਅਰ ਕੱਟ ਪਤਾ ਹੈਗਾ ਕਿ ਫਾਇਦਾ ਹੈਗਾ, ਇੱਕ ਪਾਸੇ ਕਲੀਅਰ ਕੱਟ ਪਤਾ ਹੈਗਾ ਕਿ ਫਾਇਦਾ ਨਹੀਂ ਹੈਗਾ, ਸ਼ਨਾਖਤ ਦਾ ਸਵਾਲ ਹੈ। तो बड़े काबिल एहतराम लोग ने कि जिन्हों ने ये सब कुछ पता होंगे कि उन्हें पंजाबी लिखी है। स्टेट नहीं चाहती, मशीनरी नहीं चाहती, मीडिया नहीं चाहता, तो तुसी पंजाबी लिख देगे। जंग रहना या रंगपुर रहना गा, ये वंड अपनी है। ਤੁਹਾਡੇ जो ਜਿਹੜਾ ਬੱਚਾ मुनाफकत करेगा वो साढ़े नाल मुनाफकत की करनी, मेरे वास्ते लिख दो पंजाबी। मेरे तो बहुत सारे वाकिफ ही नहीं है, अपने सैल्फ वास्ते बंदे लिखते हैं। तुसी उर्दू भी लिखनी है, तुसी अपना पंजाबी भी लिखनी है। एक दसो चा जो इज्जत पा गया वै नहीं पा सकेगा, ये अपने सैल्फ में धोखा देंदे। नहीं बाद विच नहीं तुहाडे वास्ते नहीं, तो बहुत ही पहले काफ़ी लोग होए ने, ये वो कन्फ्यूजन दूर हो चुकी है बड़े अरसे दी कि अपनी मदर लैंग्वेज के अलावा कोई बंदा अपने सैल्फ का जैनवनली इजहार नहीं कर सकता। तुसी तो मुराद तुसी नहीं है, अगे बहुत सारे जेंटलमैन होए ने इसे गलत फहमी रहे ने। फैज साहब भी रीडेबल ही नहीं पंजाबी शरीफ, तो अपने सैल्फ में धोखा देना जे सीधा जे। एक पासे जंग, एक पासे तख्त हज़ारा है। तख्त हज़ारे जाना है, तख्त हज़ारे रहो, बड़ी चंगी गल है। मुकदे नहीं, फायदे ही फायदे जे। जे जंग जाना कुर्बानी देनी पैनी है, लेकिन जिंदा भी रहना जे। जबान जो ताकत हैगी तो जिंदा रख सकती है। चौथी गल कि जेड़े असालीब, जेड़े अपना स्टाइल, जेड़े रंग नौजवानों ने शायरी की है, ये बहुत कमाल की गल है कि मेरे से हैरान कौन ऐसी बहुत बच्चों की शावां कि जी तुसीं लिखियां ने। किसी के पीछे नहीं टुरना, अपना रास्ता आप बनाना। और बहुत ही काबिल कदर गल है, बहुत खुशी की गल है कि नौजवानों ने बहुत कमाल की शावां दसियां ने। मैनूं तो ज़रा शायरी ज़्यादा दिल याद नहीं रहिंदी। और आखिरी गल, अफजल सैर साहब का बड़ा ही अपना दानिशमंदाना फैसला है कि किसी ज़माने अफजल सैर साहब भी मकनातीस होंदे सन, लोगों का अकल कढ़ के पंजाबी लैंदे सन। बड़ा चंगा मैं भी सां, लेकिन नवा मकनातीस साढ़े च आ गया ज़ुएब आलम, ठीक है, कि जिहड़ा नवी नस्ल में वाकई इंस्पायर करता। मेरे को जितने ही बच्चे आते हैं, कोई छोटा मोटा कोई टेस्ट कराते हैं, कोई गल करन आते हैं, थीसे की गल कर रहे होंदे ने, ज़ुएब आलम का नाम किसी न किसी तरीके नाल जीसी च आ ही जाता है। तो बहुत ही अपना एक बहुत ही अच्छा टैलेंटेड नौजवान अगर उन्होंने तुसीं संगत ही लिया है, उन्होंने उहदा दिता है, तो यकीनी गल है कि नवीं डायरैक्शनां तो नवे जावियां तो गल करेगा। जनाब मुदस्सर रियाज साहब ये भी अपना जनाब आखदा कि मैं तो नेचुरल बंदा वां, ठीक है, मैं तो जाली बंदा ही नहीं, उन्हें सीधी गल की है। तो मुदस्सर साहब जिहड़े ने ये भी बड़े टैलेंटेड ने, बहुत ही अपने वखरे रंग अपनी गल करते हैं। तो दोनों नौजवानों ने मेरा बैठना उठना भी है, इन्हें एडिशनल सैकटरी बनाना। यकीनी गल है कि नवा टैलेंट जोड़ा है, मैं तो बहुत सारे बच्चे नहीं सी जानता, पहली दफ़ा देखा है लिया के। तो जनाब अली सारी गुफ्तगू का सुनन का, इस सारे को टार्चर का कोई बैड़ी लगी हो, शीशा भी खाया, बंदे गुस्से भी हो जाते हैं, हो पाए ठीक है, तो लेकिन बारा सोचना ज़रूर, या जंग या तख्त हज़ारा आ सारी अपना रंग पर एक अपना ना पासा चुन लवो। ये तुसीं किसी को धोखा नहीं देना, अपने आप को देना। वमा अलैना इल्लल बलाग वल मुबीन।